ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच में बहुत शुक्रिया जी। डॉक्टर साहब आज 19 जुलाई 2021 4 सावन नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ, ਕਿਉਂਕਿ ਅਸੀਂ ਅੱਜ ਆਪਣੇ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਮੰਡੇ ਪਹਿਲੇ ਜਿਹੜਾ ਮੰਡੇ ਹੈਗਾ ਉਸ ਦੇ ਨਾਲ ਕਰ ਰਹੇ ਹਾਂ। ਸੋ ਪੁੱਛਣਾ ਚਾਹਾਂਗੇ ਔਰ ਆਸ ਵੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਵੱਖ-ਵੱਖ ਸੰਸਥਾਵਾਂ ਵੱਲੋਂ, ਸੋ ਜਿਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਦੇ ਨਿਊਯਾਰਕ ਸਥਿਤ ਜਿਹੜੇ ਸੇਵ ਸਮਾਰਟ ਡਿਪਾਰਟਮੈਂਟ ਸਟੋਰ ਵੱਲੋਂ। ਸੋ ਸੇਵ ਸਮਾਰਟ ਜਿਹੜਾ ਸਟੋਰ ਹੈਗਾ, ਸੰਸਥਾ ਹੈਗੀ ਹੈ, ਡਿਪਾਰਟਮੈਂਟ ਹੈਗਾ, ਇਹ ਨਿਊਯਾਰਕ ਵਿੱਚ ਤੁਹਾਨੂੰ ਘਰਾਂ ਵਿੱਚ ਵਰਤੇ ਜਾਂਦੇ ਅਪਲਾਈਐਂਸਸ ਜੋ ਇਲੈਕਟ੍ਰੋਨਿਕਸ, ਫਰਨੀਚਰ, ਪੇਂਟ, ਸਪਲਾਈਜ਼, ਕੱਪੜੇ ਅਤੇ ਗਰੋਸਰੀ ਦੇ ਨਾਲ ਹੋਰ ਬਹੁਤ ਸਾਰਾ ਜਿਹੜਾ ਲੋੜੀਂਦਾ ਜਿਹੜਾ ਸਮਾਨ ਹੈ ਘੱਟ ਰੇਟ ਤੇ ਉਹਨਾਂ ਤੋਂ ਮਿਲਦਾ ਹੈ। ਸੋ ਤੁਹਾਡੇ ਘਰ ਲਈ ਜਿਹੜਾ ਲੋੜੀਂਦਾ ਹਰ ਕਿਸਮ ਦਾ ਜਿਹੜਾ ਬ੍ਰਾਂਡਡ ਸਮਾਨ ਲੈਣ ਲਈ ਤੁਸੀਂ ਅੱਜ ਹੀ ਉਹਨਾਂ ਤੱਕ ਪਹੁੰਚ ਕਰੋ। ਸੋ ਸੇਵ ਸਮਾਰਟ ਨਿਊਯਾਰਕ ਨਿਊ ਜਰਸੀ ਵੱਲੋਂ ਜਿਹੜੇ ਉਹਨਾਂ ਨੇ ਸਾਨੂੰ ਸਪਾਂਸਰ ਕੀਤਾ ਅੱਜ ਦੇ ਪ੍ਰੋਗਰਾਮ ਨੂੰ, ਉਹਨਾਂ ਦੇ ਜਿਹੜੇ ਮਾਲਕ ਹੈਗੇ ਨੇ, ਓਨਰ ਹੈਗੇ ਨੇ ਦਲਜੀਤ ਸਿੰਘ ਜੀ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਵੀ ਚਾਹਾਂਗੇ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਇਹਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਇਜ਼ਰਾਈਲ ਦੇ ਮੁੱਦੇ ਵੱਲੋਂ, ਹਵਾਲੇ ਵੱਲੋਂ ਕਿ ਭਾਰਤ ਤੇ ਇਜ਼ਰਾਈਲ ਦੀ ਜਿਹੜੀ ਦੋਸਤੀ ਨੇ ਇਹ ਭੇਦ ਖੋਲਿਆ ਹੈ ਕਿ ਦੋਨੋਂ ਹੀ ਮੁਲਕ ਨਾਜ਼ੀ ਜਰਮਨੀ ਦੀ ਤਰਜ਼ ਤੇ ਲੋਕਾਂ ਦੇ ਮੁੱਢਲੇ ਹੱਕਾਂ ਨੂੰ ਕੁਚਲਣ ਲਈ ਹਰ ਹਰਬਾ ਜਿਹੜਾ ਇਸਤੇਮਾਲ ਕਰ ਰਹੇ ਨੇ। ਸੋ ਅੱਜ ਕੱਲ ਦੁਨੀਆ ਭਰ ਵਿੱਚ ਪੈਗਾਸਸ ਸਕੈਂਡਲ ਦੀ ਜਿਹੜੀ ਚਰਚਾ ਹੈ 40 ਦੇਸ਼ਾਂ ਦੀ ਹੱਦ ਵਿੱਚ ਫੈਲੇ ਇਸ ਸਕੈਂਡਲ ਵਿੱਚ ਭਾਰਤ ਮੋਹਲੀਆਂ ਸਫਾਂ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਦਲਜੀਤ ਸਿੰਘ ਜਿਹੜੇ ਸਾਡੇ ਪਿਛਲੇ 3 ਦਹਾਕਿਆਂ ਤੋਂ ਸਾਥੀ ਵੀ ਨੇ, ਸਹਿਯੋਗੀ ਵੀ ਨੇ ਜੀ, ਔਰ ਸਾਡੇ ਜਿਸ ਨੂੰ ਕਹੋ ਵੀ ਮਿਹਰਬਾਨ ਵੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਵੀਰ ਉਹਨਾਂ ਵੀਰਾਂ ਚੋਂ ਹੈ ਜਿਨ੍ਹਾਂ ਨੇ ਪਿੱਛੇ ਸੰਘਰਸ਼ ਦੇ ਵਿੱਚ ਵੀ ਐਕਟਿਵ ਰੋਲ ਅਦਾ ਕੀਤਾ। ਇੱਥੇ ਆ ਕੇ ਵੀ ਹਰ ਪ੍ਰੋਟੈਸਟ, ਹਰ ਕਾਲ ਦੇ ਉੱਤੇ ਉਹਨਾਂ ਦੀ ਸ਼ਮੂਲੀਅਤ ਵੀ ਰਹੀ, ਸਟਰਗਲ ਕੀਤਾ, ਬਹੁਤ ਮਿਹਨਤ ਕੀਤੀ ਗਰਾਊਂਡ ਲੈਵਲ ਤੋਂ, ਔਰ ਇਸ ਵੇਲੇ ਕਾਮਯਾਬ ਕਾਰੋਬਾਰੀ ਨੇ। ਉਹਨਾਂ ਦਾ ਪਰਿਵਾਰ ਵੀ, ਬੱਚੇ ਵੀ ਜਿਹੜੇ ਨੇ ਵੈਲ ਐਜੂਕੇਟਿਡ ਔਰ ਪੰਥਕ ਪਿਆਰ ਰੱਖਦੇ ਨੇ। ਸਾਡੇ ਨਾਲ ਨਿੱਜੀ ਤੌਰ ਤੇ ਵੀ ਉਹਨਾਂ ਦੇ ਬਹੁਤ ਅਹਿਸਾਨ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਕੌਮੀ ਸਫ਼ਰ ਦਾ ਪੰਧ ਹੀ ਹੈ, ਸਾਡਾ ਕੋ ਪੈਸੇਂਜਰ ਹੈ, ਉਹ ਹਮਰਾਹੀ ਹੈ, ਉਹ ਸਾਡੀ ਸਟਰੈਂਥ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਦਾ ਇੱਕ ਯੋਗਦਾਨ ਹੈ ਜਿਹੜਾ ਵੀ ਜਿਸ ਤਰੀਕੇ ਨਾਲ ਦੇਖਦਾ। ਲੇਕਿਨ ਜਿਹੜੇ ਇਸ ਸੰਘਰਸ਼ ਦੇ ਵਿੱਚ ਸਰਵਾਈਵਰ ਨੇ, ਇੱਕ ਗੱਲ ਦਾ ਅੰਦਾਜ਼ਾ ਹਮੇਸ਼ਾ ਜਦੋਂ ਮੈਂ ਖਾਲਿਸਤਾਨੀ ਐਕਟਿਵਿਸਟ ਨੂੰ ਮਿਲਦਾ ਜਿਹੜੇ ਅੱਜ ਥੋੜ੍ਹੇ ਬਹੁਤ ਗਫਲਤ 'ਚ ਜਾਂ
ਪੈਰ ਪਿਛਾਂ ਖਿੱਚੂ ਹੁੰਦੇ ਨੇ ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਯਾਦ ਕਰੋ ਉਹਨਾਂ ਪਲਾਂ ਨੂੰ 30-35 ਸਾਲ ਪਹਿਲਾਂ ਜਿਹੜੇ ਤੁਹਾਡੇ ਨਾਲ ਤੁਰੇ, ਜਿਹੜੇ ਤੁਹਾਡੇ ਕਾਮਰੇਡ ਸੀ, ਜਿਨ੍ਹਾਂ ਨੂੰ ਕਾਮਰੇਡ ਇਨ ਆਰਮਸ ਕਿਹਾ ਜਾਂਦਾ ਹੈ। ਕਿਵੇਂ ਕੋਈ ਕਿਤੇ ਸ਼ਹੀਦ ਹੋਇਆ, ਕੋਈ ਕਿਤੇ ਹੋਇਆ, ਕੋਈ ਜੇਲ੍ਹਾਂ 'ਚ ਡੱਕਿਆ ਗਿਆ, ਕੋਈ ਵੈਸੇ ਰੁਲ ਖੁੱਲ ਗਿਆ। ਲੇਕਿਨ ਜੇ ਰੱਬ ਨੇ ਤੁਹਾਨੂੰ ਸਾਨੂੰ ਉਸ ਸਾਰੀ ਅੱਗ 'ਚੋਂ ਕੱਢਿਆ, ਲਿਆ ਕੇ ਇੱਥੇ ਇੱਕ ਦੁਨੀਆ ਦੇ ਚੰਗੇ ਮੁਲਕ ਦੇ ਵਿੱਚ ਮੌਕੇ ਦਿੱਤੇ, ਉਹਨਾਂ ਹੀ ਸ਼ਹੀਦਾਂ ਦੇ ਡੁੱਲੇ ਖੂਨ ਦੇ ਉੱਤੇ ਬਹੁਤ ਸਾਰਿਆਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਸਿਆਸੀ ਪਨਾਹ ਲਈ, ਤੇ ਫਿਰ ਇਹ ਫਰਜ਼ ਵੀ ਬਣਦਾ, ਠੀਕ ਹੈ ਜ਼ਿੰਮੇਵਾਰੀਆਂ ਪਰਿਵਾਰ ਲਈ ਵੀ ਨੇ, ਸਮਾਜ ਲਈ ਵੀ ਨੇ, ਕਿਤੇ ਨਾ ਕਿਤੇ ਜਿਹੜਾ ਹਾਰਡਸ਼ਿਪਸ ਵੀ ਨੇ ਜ਼ਿੰਦਗੀ ਦੀਆਂ। ਲੇਕਿਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ 80ਵਿਆਂ ਦੇ ਉਸ ਸਾਰੇ ਖੂਨੀ ਦੌਰ ਨੂੰ, ਘੱਲੂਕਾਰਿਆਂ ਦੇ ਦੌਰ ਨੂੰ ਦੇਖਿਆ। ਇਹ ਠੀਕ ਹੈ ਕਿ ਜੇ ਅਸੀਂ ਅਜੋਕੀ ਜਨਰੇਸ਼ਨ ਨੂੰ ਸਮਝਾਉਣਾ ਚਾਹੀਏ ਤੇ ਕੁਝ ਚੀਜ਼ਾਂ, ਕੁਝ ਲਫ਼ਜ਼ ਜਿਹੜੇ ਸਾਡੇ ਹਰ ਸਾਹ ਦੇ ਨਾਲ ਸਾਹ ਲੈਂਦੇ ਨੇ, ਉਹ ਅਸੀਂ ਇਹਨਾਂ ਤੱਕ ਪਹੁੰਚਾ ਵੀ ਨਹੀਂ ਸਕਦੇ। ਮੈਂ ਦੇਖ ਰਿਹਾ ਸੀ ਪਿਛਲੇ ਦਿਨਾਂ 'ਚ ਇੱਕ ਪਾਕਿਸਤਾਨ ਦੀ ਬੜੀ ਵੱਡੀ ਉਰਦੂ ਸਕਾਲਰ ਡਾਕਟਰ ਆਰਫਾ ਸਈਦਾ, ਉਹ ਜਿਹੜੀ ਹੈ ਸਾਦਤ ਹਸਨ ਮੰਟੋ ਦੀ ਇੱਕ ਕਹਾਣੀ ਜਿਹੜੀ ਹੈ ਉਹ ਇੱਕ ਮਹਿਫਲ ਦੇ ਵਿੱਚ ਸ਼ੇਅਰ ਕਰ ਰਹੀ ਸੀ। ਹੁਣ ਉਸ ਕਹਾਣੀ ਦੇ ਵਿੱਚ ਕੁਝ ਲਫ਼ਜ਼ ਜੋ ਜਿਵੇਂ ਖੜਾਮ ਆਇਆ, ਤੇ ਉਹਨੇ ਬੀਬੀ ਨੇ ਕਿਹਾ ਯੰਗ ਬੈਠੇ ਨੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਵੀ ਖੜਾਮ ਕੀ ਹੁੰਦੀ ਹੈ, ਕਿ ਵੀ ਉਹ ਉਸ ਕਿਸਮ ਦਾ ਸੀ ਜਿਹਦੇ 'ਚ ਕਿੱਲੀ ਟਾਈਪ ਲੱਗਾ ਹੁੰਦਾ ਤੇ ਅੰਗੂਠਾ ਉਹਦੇ 'ਚ ਫਸਿਆ ਹੁੰਦਾ। ਇਸੇ ਤਰ੍ਹਾਂ ਹੋਰ ਵੀ ਲਫ਼ਜ਼। ਸੋ ਮੈਂ ਇਹ ਸਮਝਦਾ ਵੀ ਇਹੀ ਨਹੀਂ, ਔਰ ਮੈਨੂੰ ਪਹਿਲੀ ਵਾਰ ਰਿਅਲਾਈਜ਼ ਹੋਇਆ ਵੀ ਵਾਕਿਆ ਹੀ ਇਹ ਜਿਹੜੀ ਜਨਰੇਸ਼ਨ ਹੈ, ਇਹ ਤਾਂ ਇਹਨਾਂ ਨੂੰ ਤਾਂ ਉਹ ਲਫ਼ਜ਼ਾਂ ਦਾ ਵੀ ਅਹਿਸਾਸ ਨਹੀਂ। ਇਸੇ ਲਈ ਜੇ ਤੁਸੀਂ ਇਹਨਾਂ ਨੂੰ ਉਸ ਦੌਰ ਦਾ ਲਿਟਰੇਚਰ ਵੀ ਦਿਓ ਤੇ ਇਹ ਸ਼ਾਇਦ, ਜੇ ਅਸੀਂ ਲਫ਼ਜ਼ ਅੰਡਰਗਰਾਊਂਡ ਇਸਤੇਮਾਲ ਕਰਦੇ ਹਾਂ ਕਿ ਭਾਈ ਪੁਲਿਸ ਦਾ ਇੰਨਾ ਜ਼ਬਰ ਹੋਇਆ ਕਿ ਸਾਰੇ ਪਰਿਵਾਰ ਨੂੰ ਅੰਡਰਗਰਾਊਂਡ ਹੋਣਾ ਪਿਆ, ਤੇ ਇੱਥੇ ਆ ਕੇ ਅਮਰੀਕਾ 'ਚ ਵੀ ਹਾਲਾਂ ਉਦੋਂ ਟਰਮੀਨੋਲੋਜੀ ਆਲਮੋਸਟ ਇੱਕੋ ਜਿਹੀ ਸੀ ਅੰਗਰੇਜ਼ੀ ਦੀ, ਸੋ ਉਹ ਇੱਥੇ ਵਕੀਲਾਂ ਨੂੰ ਵੀ ਸਮਝ ਨਾ ਆਇਆ ਕਰੇ ਕਿ ਵੀ ਅੰਡਰਗਰਾਊਂਡ, ਉਹਨਾਂ ਨੂੰ ਫਿਰ ਦੱਸਣਾ ਪਿਆ ਕਿ ਵੀ ਇਨ ਦਾ ਹਾਈਡਿੰਗ, ਕਿ ਵੀ ਹਾਈਡ ਕੀਤਾ ਹੈ, ਅਦਰਵਾਈਜ਼ ਉਹਨਾਂ ਨੂੰ ਗਰਾਊਂਡ ਦੇ ਥੱਲੇ ਕਿੱਥੇ ਵੜ ਗਏ। ਹੁਣ ਇਹੀ ਹਾਲ ਜਦੋਂ ਅਸੀਂ ਫੇਕ ਐਨਕਾਊਂਟਰ ਕਹਿੰਦੇ ਆ ਤੇ ਇੱਥੇ ਉਦੋਂ ਵੀ ਨਹੀਂ ਸੀ ਸਮਝ ਕੇ ਵੀ ਫੇਕ ਕੀ, ਕਿਉਂਕਿ ਹੁੰਦਾ ਤਾਂ ਹੈ, ਕ੍ਰਿਮੀਨਲਸ ਕਈ ਵਾਰੀ ਜੇਲ੍ਹ ਵੀ ਤੋੜਦੇ ਨੇ, ਦੌੜ ਜਾਂਦੇ ਨੇ, ਮੁਕਾਬਲਾ ਹੁੰਦਾ, ਪਰ ਕਿਤੇ ਤੁਸੀਂ ਮਾਰ ਕੇ ਉਹਨੂੰ ਐਨਕਾਊਂਟਰ ਸਾਬਤ ਕਰੋ, ਉਹ ਫਿਰ ਇੱਥੋਂ ਲਈ ਲਫ਼ਜ਼ ਸਟੇਜਡ ਐਨਕਾਊਂਟਰ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਤਾਂ ਉਹ ਜਨਰੇਸ਼ਨ ਹੈ ਕਿ ਜਿਹੜੇ ਉਹ ਲਫ਼ਜ਼ ਔਰ ਉਹ ਉਸ ਕਿਸਮ ਦਾ ਦੌਰਾ, ਪਿੰਡ ਨੂੰ ਘੇਰਨਾ, ਚੁੱਕ ਕੇ ਲੈ ਜਾਣਾ, ਕਿਵੇਂ ਸਾਰੇ ਟੱਬਰ ਜਿਹੜੇ ਨੇ ਉਹ ਇੰਦਾ ਹਾਈਡਿੰਗ ਰਹੇ, ਤੇ ਉਸ ਸਾਰੇ ਤੋਂ ਬਾਅਦ ਨਿਕਲ ਕੇ ਇੱਥੇ ਆ ਕੇ ਜੇ ਰੱਬ ਨੇ ਸਾਨੂੰ ਕਾਮਯਾਬੀ ਦਿੱਤੀ ਹੈ, ਜਿਹੜੇ ਵੀ ਜਿਸ ਪ੍ਰੋਫੈਸ਼ਨ 'ਚ ਨੇ, ਅਸੀਂ ਇਹ ਨਹੀਂ ਹੈ ਜਦੋਂ ਅਸੀਂ ਕਿਰਤੀ ਵੀਰਾਂ ਦੀ ਗੱਲ ਕਰਦੇ ਹਾਂ ਕਿ ਭਾਈ ਜਿਹੜਾ ਕਿਰਤ ਦੇ ਨਾਲ ਸਿੱਖੀ ਦਾ ਜਾਂ ਉਸ ਸਾਰੇ ਦਾ ਸੰਘਰਸ਼ ਦਾ ਸੰਬੰਧ ਜੁੜਿਆ ਹੋਇਆ, ਅਸੀਂ ਇਹਨਾਂ ਨੂੰ ਵੀ ਕਿਰਤੀ ਵੀਰ ਹੀ ਮੰਨਦੇ ਹਾਂ ਜਿਹੜੇ ਕਿ ਕਿਰਤ ਕਰਦੇ ਹਾਂ। ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹੀ ਕੰਮ ਕਰਕੇ ਤੁਹਾਡੀ ਕਿਰਤ ਹੈ ਜਿਹਦੇ ਨਾਲ ਗਿੱਟੇ ਤੋਂ ਮੁੜਕਾ ਵਗਦਾ ਹੋਏ, ਲੇਕਿਨ ਮੈਂ ਸਮਝਦਾ ਹਾਂ ਵੀ ਸਾਨੂੰ ਕਦੇ ਵੀ ਜਿਹੜਾ ਇਹ ਅਹਿਸਾਸ ਹੈ, ਕੌਮ ਦੇ ਅਹਿਸਾਸ ਨਾਲ ਜੁੜਿਆ ਹੋਇਆ, ਕੌਮ ਦੇ ਭਵਿੱਖ ਨਾਲ ਜੁੜਿਆ ਹੋਇਆ, ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਜੇ 80ਵਿਆਂ ਦੀ ਗੱਲ ਕਰੀਏ, ਜੇ ਉਦੋਂ ਸਾਡੇ ਕੋਲ ਕੌਮੀ ਤੌਰ ਦੇ ਉੱਤੇ ਜਿਹੜਾ ਉਹ ਰਿਸੋਰਸਿਸ ਹੁੰਦੇ, ਫਿਰ ਜਿਹੜੇ ਬਹੁਤ ਸਾਰੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨਾ ਰੁਲਦੇ, ਬਹੁਤ ਸਾਰਿਆਂ ਦੀ ਟੇਕ ਕੇਅਰ ਹੋਈ, ਪਰ ਬਹੁਤ ਸਾਰੇ ਇੰਨੇ ਵੱਡੇ ਲੈਵਲ ਦੇ ਉੱਤੇ ਜਿਹੜਾ ਜੈਨੋਸਾਈਡ ਹੋਇਆ, ਜਿੱਥੇ 1.5 ਲੱਖ ਪਰਿਵਾਰਾਂ ਦੇ ਵਿੱਚ ਕਿਸੇ ਦਾ ਭਰਾ, ਕਿਸੇ ਦਾ ਵੀਰ, ਕਿਸੇ ਦਾ ਪੁੱਤਰ, ਕਿਸੇ ਦੀ ਧੀ ਤੁਰ ਗਏ ਹੋਣ, ਉਹਨਾਂ ਨੂੰ ਅਸੀਂ ਸੰਭਾਲ ਨਹੀਂ ਸਕੇ ਹੈ। ਲੇਕਿਨ ਮੈਨੂੰ ਇਸ ਗੱਲ ਦਾ ਵੀ ਕਈ ਵਾਰ ਅਫਸੋਸ ਹੁੰਦਾ ਹੈ ਕਿ ਵੀ ਇੱਥੇ ਆ ਕੇ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਗੁਰੂ ਨੇ ਰੈਗਸ ਟੂ ਰਿਚਿਸ ਦਿੱਤੀ, ਉਹ ਉਹਨਾਂ ਨੂੰ ਭੁੱਲ ਗਿਆ ਕਿ ਵੀ ਉਹਨਾਂ ਦਾ ਪਿੱਛਾ ਕੀ ਹੈ। ਔਰ ਵੀਰ ਦਲਜੀਤ ਸਿੰਘ ਉਹਨਾਂ ਚੋਂ ਨੇ ਜਿਨ੍ਹਾਂ ਨੂੰ ਯਾਦ ਵੀ ਹੈ, ਮਦਦਗਾਰ ਵੀ ਹੁੰਦੇ ਨੇ, ਹਰ ਇੱਕ ਦੇ ਕੰਮ ਆਉਣ ਦੀ ਭਾਵਨਾ ਵੀ ਹੈ, ਔਰ ਸਭ ਤੋਂ ਵੱਡੀ ਗੱਲ ਨਿਸ਼ਕਾਮ, ਔਰ ਜਿਹਦਾ ਮਤਲਬ ਹੈ ਕਿ ਵੀ ਨੋ ਡਿਜ਼ਾਇਰ। ਉਹ ਤਾਂ ਇਸ ਗੱਲ ਲਈ ਵੀ ਰਾਜ਼ੀ ਨਹੀਂ ਸੀ ਕਿ ਉਹਨਾਂ ਦਾ ਨਾਮ ਵੀ ਮੈਂਸ਼ਨ ਕੀਤਾ ਜਾਏ, ਪਰ ਜਿਵੇਂ ਅਮਰਵੀਰ ਸਿੰਘ ਨੇ ਕਿਹਾ ਕਿ ਭਾਈ ਸਾਨੂੰ ਸਾਡਾ ਕੰਮ ਕਰਨ ਦਿਓ, ਤੁਸੀਂ ਕਰੋ। ਔਰ ਅਸੀਂ ਵੀਰ ਦਲਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਹੁਣ ਵੀਕਐਂਡ, ਸਾਰਾ ਵੀਕਐਂਡ ਵੀ, ਅੱਜ ਵੀ, ਔਰ ਆਉਣ ਵਾਲਾ ਹਫਤਾ ਵੀ
जिस चीज़ की चर्चा हुई और ये सारा हफ्ता चर्चा रहेगी कल्ले भारती मीडिया च नहीं ਜਾਂ ਭਾਰਤ ਦੇ ਉਸ ਤਾਕਤ ਦੇ ਗਲਿਆਰਿਆਂ ਪਾਰਲੀਮੈਂਟ 'ਚ ਹੀ ਨਹੀਂ, ਵਾਸ਼ਿੰਗਟਨ ਪੋਸਟ ਤੋਂ ਲੈ ਕੇ ਵਾਇਆ ਗਾਰਡੀਅਨ ਯੂਕੇ ਤੋਂ ਔਰ ਤੁਸੀਂ ਭਾਰਤ ਦਾ ਵਾਇਰ ਤੱਕ ਪਹੁੰਚ ਜਾਓ, ਕਿਉਂਕਿ ਇੰਨਾ ਵੱਡਾ ਨੈਟਵਰਕ ਜਿਨ੍ਹਾਂ ਨੇ ਲੰਬਾ ਵਕਤ ਹੁਣ ਲਫ਼ਜ਼ ਅਸੀਂ ਸੌਫਟਵੇਅਰ ਇਸਤੇਮਾਲ ਕਰਦੇ ਹਾਂ ਬਹੁਤ ਵਾਰ, ਜਿਹੜੇ ਕੰਪਿਊਟਰ ਨਾਲ ਜੁੜਿਆ ਹੋਇਆ ਲਫ਼ਜ਼ ਹੈ ਸੌਫਟਵੇਅਰ ਹੈ। ਜਦੋਂ ਅਜੇ ਕੰਪਿਊਟਰ ਦਾ ਜ਼ਮਾਨਾ ਨਹੀਂ ਸੀ, ਮਕੈਨੀਕਲ ਇੰਜੀਨੀਅਰਿੰਗ ਉਹਦੇ ਨਾਲ ਜੁੜਿਆ ਹੋਇਆ ਲਫ਼ਜ਼ ਹਾਰਡਵੇਅਰ ਸੀ। ਹੁਣ ਸੌਫਟਵੇਅਰ ਜਿਹੜਾ ਹੈ ਉਹ ਜ਼ਾਹਰ ਹੈ ਕਿ ਕੰਪਿਊਟਰ ਦਾ ਦਿਮਾਗ ਸਾਡੇ ਲਈ ਤਾਂ ਸ਼ੁਰੂ ਜਦੋਂ ਪਤਾ ਨਹੀਂ ਸੀ ਹੁੰਦਾ ਵੀ ਪ੍ਰੋਗਰਾਮ ਅਪਲੋਡ ਹੁੰਦਾ ਸਾਨੂੰ ਤਾਂ ਉਹ ਜਿਹੜਾ ਖੋਲ ਰੱਖਿਆ ਉਹੀ ਕੰਪਿਊਟਰ ਲੱਗਦਾ ਸੀ। ਫਿਰ ਸਮਝ ਆਈ ਵੀ ਇਹ ਤਾਂ ਫਰੇਮ ਹੈ, ਸਕਰੀਨ ਹੈ, ਇਹਦੇ 'ਚ ਜਿਹੜਾ ਕੰਮ ਹੈ ਅਲਟੀਮੇਟਲੀ ਦਿਮਾਗ ਤਾਂ ਹੋਰ ਹੈ, ਹੁਣ ਦਿਮਾਗ ਸੌਫਟਵੇਅਰ ਹੈ। ਔਰ ਜ਼ਾਹਰ ਹੈ ਕਿ ਵੀ ਭਾਰਤ ਨੇ ਔਰ ਖਾਸ ਤੌਰ ਤੇ ਉਹਨਾਂ ਦੇ ਆਈਟੀ ਸੈਕਟਰ ਨੇ ਉਹਨਾਂ 'ਚ ਮੁੱਢਲੇ ਤੌਰ ਤੇ ਇੰਸਟੀਟਿਊਸ਼ਨਸ ਪਹਿਲਾਂ ਐਸਟੈਬਲਿਸ਼ ਹੋਈਆਂ ਔਰ ਉਹ ਕਾਫੀ ਅੱਗੇ ਨਿਕਲ ਗਏ ਔਰ ਦੁਨੀਆ ਅੱਜ ਵੀ ਜਿਹੜੀ ਇੰਡੀਆ ਦੀ ਐਕਸਪੋਰਟ ਹੈ ਉਹਦਾ ਵੱਡਾ ਹਿੱਸਾ ਸੌਫਟਵੇਅਰ ਨਾਲ ਜੁੜਿਆ ਹੋਇਆ। ਫਿਰ ਸੌਫਟਵੇਅਰ ਦੇ ਲਈ ਕਿ ਭਾਈ ਉਹਦੇ 'ਚ ਵਾਇਰਸ ਵੜ ਜਾਂਦੀ ਹੈ, ਐਂਟਾਈ ਵਾਇਰਸ ਯੂਜ਼ ਕਰਨਾ, ਉਹਦੇ ਲਈ ਲਫ਼ਜ਼ ਸੌਫਟ ਜਿਹੜਾ ਹੈ ਸੌਫਟਵੇਅਰ ਦੇ ਨਾਲ ਦੀ ਥਾਂ ਤੇ ਲਫ਼ਜ਼ ਆ ਗਿਆ ਮਾਲਵੇਅਰ ਕਿ ਭਾਈ ਜਦੋਂ ਉਹਦੇ 'ਚ ਕੋਈ ਚੀਜ਼ ਵਾੜ ਦਿੱਤੀ ਜਾਂਦੀ ਆ ਉਹ ਵਾਇਰਸ। ਹੁਣ ਕਿਉਂਕਿ ਵਾਇਰਸ ਵੀ ਲਫ਼ਜ਼ ਇਸੇ ਲਈ ਆਇਆ ਕਿ ਜਦੋਂ ਤੁਸੀਂ ਜਿਉਂਦਿਆਂ ਦੇ ਲਈ ਜਦੋਂ ਕੋਈ ਬਿਮਾਰੀ ਕਰਦੀ ਆ ਉਹਦੇ ਲਈ ਪਹਿਲਾਂ ਤਾਂ ਬੈਕਟੀਰੀਆ ਦਾ ਕਾਨਸੈਪਟ ਸੀ, ਬਾਇਓ ਲਾਈਫ ਨੂੰ ਕਹਿੰਦੇ ਨੇ, ਫਿਰ ਐਂਟੀਬਾਇਓਟਿਕਸ ਆਈ ਵੀ ਉਹਦਾ ਕੋਈ ਇਲਾਜ ਹੁੰਦਾ। ਫਿਰ ਜਿਹੜੀ ਹੁਣ ਵੀ ਜਦੋਂ ਫਲੂ ਜਾਂ ਦੂਜੇ ਤੀਜੇ ਜਾਂ ਕੋਵਿਡ-19 ਦੀ ਗੱਲ ਕਰੀਏ ਤਾਂ ਉਹਨੂੰ ਵਾਇਰਸ ਕਹਿੰਦੇ ਨੇ। ਹੁਣ ਉਹੀ ਜਿਉਂਦਿਆਂ ਦੀ ਜਿਹੜੀ ਟਰਮੀਨੋਲੋਜੀ ਹੈ ਉਹ ਮੁਰਦਾ, ਹਾਲਾਂ ਮੁਰਦੇ ਕਾਨੂੰਨ ਹੈ, ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਦੂਜਾ ਦਿਮਾਗ ਹੀ ਕੰਪਿਊਟਰ ਦਾ ਹੈ। ਹੁਣ ਤਾਂ ਉਹ ਜਿਵੇਂ ਇੱਕ ਦਾ ਬੜਾ ਸੋਹਣਾ ਸੀ ਸਾਰਾ ਕੁਝ, ਉਹਨੇ ਕਿਹਾ ਜੀ ਆਹ ਜਿਹੜਾ ਹੈ ਸਮਾਰਟਫੋਨ ਜਿਹਨੂੰ ਕਹਿੰਦਾ, ਉਹਨੇ ਕਿਹਾ ਜੀ ਇਹ ਘੜੀਆਂ ਖਾ ਗਿਆ, ਇਹ ਵਕਤ ਖਾ ਗਿਆ, ਇਹ ਸਾਡੀਆਂ ਚਿੱਠੀਆਂ ਖਾ ਗਿਆ, ਸਾਡੀ ਅਕਲ ਖਾ ਗਿਆ। ਕਹਿੰਦਾ ਐਵੇਂ ਤਾਂ ਨਹੀਂ ਸਮਾਰਟ ਬਣਿਆ ਫਿਰਦਾ, ਅਸੀਂ ਗਧੇ ਹੋ ਗਏ, ਉਹ ਦੂਜੇ ਹੋ ਗਏ। ਹੁਣ ਉਹਦੇ ਨਾਲ ਆ ਗਿਆ ਜੀ ਮਾਲਵੇਅਰ। ਮਾਲ ਜਦੋਂ ਵੀ ਮਾਲ ਟ੍ਰੀਟਮੈਂਟ ਕੋਈ ਮਾੜਾ ਸਲੂਕ ਕਰੇ ਉਹਨੂੰ ਕਹਿੰਦੇ ਆ ਵਕੀਲਾਂ ਦੀ ਲੈਂਗੁਏਜ ਮਾਲਾਫਾਈਡ ਇੰਟੈਂਸ਼ਨ, ਜਿਹੜਾ ਇਲ ਇੰਟੈਂਸ਼ਨ ਨਾਲ ਹੋਏ। ਹੁਣ ਮਾਲਵੇਅਰ ਤਾਂ ਸਮਝ ਆਇਆ ਔਰ ਉਹਦੇ 'ਚ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਹੜੀਆਂ ਸੌਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਨੇ ਇਹ ਆਪ ਹੀ ਬਣਾ ਦਿੰਦੀਆਂ ਮਾਲਵੇਅਰ, ਕਿਉਂਕਿ ਫਿਰ ਇਹਨਾਂ ਨੇ ਜਿਹੜਾ ਐਂਟੀ ਵਾਇਰਸ ਵੇਚਣਾ ਹੁੰਦਾ, ਕਿਉਂਕਿ ਜੇ ਇੱਕ ਵਾਰੀ ਤਾਂ ਵੇਚ ਦਿੱਤਾ ਤੁਹਾਡਾ ਸੌਫਟਵੇਅਰ ਕੰਪਿਊਟਰ ਵਿਕ ਗਿਆ, ਫਿਰ ਉਹਨਾਂ ਨੇ ਕਹਿਣਾ ਜੀ ਤੁਹਾਡੇ ਕੰਪਿਊਟਰ 'ਚ ਇਹ ਵਾਇਰਸ ਆ ਸਕਦੀ ਹੈ ਔਰ ਉਹ ਵਾਕਈ ਆ ਜਾਂਦੀ ਹੈ। ਫਿਰ ਉਹਨੂੰ ਆਂਦਾ ਜੀ ਉਹਨੂੰ ਕਿਵੇਂ ਕਲੀਨ ਕਰੀਏ, ਫਿਰ ਆ ਗਿਆ ਜੀ ਐਂਟੀਵਾਇਰਸ। ਸੋ ਇਹ ਲੱਗਦਾ ਸੀ ਕਿ ਵੀ ਇਹ ਸਾਰਾ ਹੀ ਇਹਨਾਂ ਨੇ ਜਿਹੜਾ ਉਹ ਕਹਿਣ ਨੂੰ ਕਹਿੰਦੇ ਆ ਕਿ ਜੀ ਇਟਸ ਬਾਇਰਸ ਮਾਰਕੀਟ, ਇਟਸ ਨੈਵਰ ਬਾਇਰਸ ਮਾਰਕੀਟ। ਇਹ ਖੁਦ ਹੀ ਬਣਾਉਂਦੇ ਨੇ, ਕ੍ਰੀਏਟ ਕਰਦੇ ਨੇ। ਹੁਣ ਤੁਸੀਂ ਸਮਾਰਟਫੋਨ ਦਾ ਕਿੰਨੇ ਮਾਡਲ ਹਰ ਸਾਲ ਬਾਅਦ ਦੇ ਉਹੀ ਪੁਰਾਣਾ ਰਹੇ ਤੇ ਇਹਨਾਂ ਦੇ ਪੈਸੇ ਕਿਵੇਂ ਬਣਨ। ਫਿਰ ਕਿਸੇ ਨਵੇਂ ਮਾਡਲ 'ਚ ਆ ਜਾਏਗਾ ਜੀ ਤੁਹਾਡੀ ਸੱਜੀ ਬਾਂਹ ਜਿਹੜੀ ਆ ਉਹ ਤੁਹਾਨੂੰ ਆਮ ਨਾਲੋਂ ਮੋਟੀ ਨਜ਼ਰ ਆਏਗੀ, ਦੂਜੀ ਨੇ ਜਾਂ ਫਿਰ ਮੋਟੀਆਂ ਬਾਹਾਂ ਕਰਾਉਣ ਵਾਲੇ ਉਹ ਮਾਡਲ ਲੈਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਜਿਸ ਗੱਲ ਦੇ ਉੱਤੇ ਅਸੀਂ ਇਹ ਸਾਰੀ ਚਰਚਾ ਜਿਹੜਾ ਪੈਗਾਸਸ ਸਕੈਂਡਲ ਦੇ ਹਵਾਲੇ ਨਾਲ ਕਰ ਰਹੇ ਹਾਂ, ਜਿਸ ਦੀ ਜ਼ਦ ਦੇ ਵਿੱਚ ਆਲਮੋਸਟ 40 ਦੇਸ਼ ਔਰ ਜਿਨ੍ਹਾਂ ਨੇ ਇਸ ਸਾਰੇ ਨੂੰ ਕੰਡਕਟ ਕੀਤਾ ਉਹਨਾਂ ਨੇ 50,000 ਤੋਂ ਜ਼ਿਆਦਾ ਜਿਹੜੇ ਨੇ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਵਿੱਚ ਫੋਨ ਨੰਬਰ ਸਿਟੀਜ਼ਨਸ ਦੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਉਹਨਾਂ ਦੇ ਵਿੱਚ ਅਜ਼ਰਬਾਈਜਾਨ, ਬਹਿਰੀਨ, ਹੰਗਰੀ, ਇੰਡੀਆ, ਕਜ਼ਾਕਿਸਤਾਨ, ਮੈਕਸੀਕੋ, ਮੋਰਾਕੋ, ਰਵਾਂਡਾ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮੀਰੇਟਸ, ਇਹ ਸਾਰੇ ਹੀ ਜਿਹੜੇ ਨੇ ਇਹਨਾਂ NGOs ਦਾ ਇੰਟਰਨੈਸ਼ਨਲ ਕੋਲੈਬੋਰੇਸ਼ਨ NGOs ਔਰ ਮੀਡੀਆ ਆਰਗੇਨਾਈਜੇਸ਼ਨਸ ਦੀ, ਉਹਨਾਂ ਨੇ ਇਸ ਨੂੰ ਇਨਵੈਸਟੀਗੇਟਿੰਗ ਫੋਨ ਸਰਵੇਲੈਂਸ ਦੇ ਥੱਲੇ ਇਸ ਸਾਰੇ ਪੈਗਾਸਸ ਪ੍ਰੋਗਰਾਮ ਨੂੰ ਜਿਹੜਾ ਜਦੋਂ ਇਸ ਦਾ ਉਹਨਾਂ ਨੇ ਛਾਨਬੀਨ ਕੀਤੀ ਤੇ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਕਿਉਂਕਿ ਇਹ ਜਿਹੜੀ ਪੈਗਾਸਸ ਹੈ ਇਹਨੂੰ ਇਹਦਾ ਨਾਂ ਤਾਂ ਸਪਾਈਵੇਅਰ ਦਿੱਤਾ ਗਿਆ। ਹੁਣ ਸਪਾਈ ਜਸੂਸੀ ਨੂੰ ਕਹਿੰਦੇ ਨੇ। ਹੁਣ ਮਤਲਬ ਇਹ ਹੈ ਵੀ ਇੱਕ ਤਾਂ ਮਾਲਵੇਅਰ ਹੈ ਜਿਹੜੀ ਵਾਇਰਸ ਆ ਗਈ ਜਾਂ ਪਾਈ ਗਈ ਉਹਨੂੰ ਕਲੀਅਰ ਕਰਨ ਲਈ। ਹੁਣ ਜਿਹੜਾ ਸਪਾਈਵੇਅਰ ਹੈ ਕਿ ਤੁਸੀਂ ਘਰ ਬੈਠੇ ਹੋ, ਤੁਹਾਡੇ WhatsApp ਤੇ ਇੱਕ ਮਿਸਡ ਮੈਸੇਜ ਆਉਂਦਾ ਹੈ ਅਨਨੋਨ ਔਰ ਤੁਹਾਨੂੰ ਪਤਾ ਵੀ ਨਹੀਂ ਹੈ ਕਿ ਤੁਹਾਡੇ ਫੋਨ ਦੇ ਵਿੱਚ, ਤੁਹਾਡੇ ਕੰਪਿਊਟਰ ਦੇ ਵਿੱਚ ਇਹ ਸਪਾਈਵੇਅਰ ਵੜ ਗਈ
ਤੁਸੀਂ ਜੋ ਵੀ ਗੱਲ ਕਰ ਰਹੇ ਹੋ ਉਹ ਵੀ ਸੁਣੀ ਜਾ ਰਹੀ ਹੈ, ਜੋ ਤੁਸੀਂ ਟਾਈਪ ਕਰ ਰਹੇ ਹੋ ਉਹ ਵੀ ਹੈ, ਤੁਹਾਡੀ ਡਾਇਰੈਕਸ਼ਨ ਕੀ ਹੈ। ਫਿਰ ਜਿਹਨੇ ਇਹ ਸਪਾਈਵੇਅਰ ਪਾਈ ਹੈ ਉਹਨੇ ਖੁਦ ਹੀ ਕੈਮਰਾ ਵੀ ਔਨ ਕਰ ਦਿੱਤਾ ਹੈ, ਤੁਸੀਂ ਕਿਸ ਸਿਚੁਏਸ਼ਨ 'ਚ ਬੈਠੇ ਹੋ, ਕਿੱਥੇ ਹੋ, ਉਹ ਸਾਰਾ ਰੈਗੂਲਰ ਜਿਹੜਾ ਹੈ ਉਹ ਜਾ ਰਿਹਾ ਔਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਵੀ ਤੁਹਾਡੇ ਨਾਲ ਕੀ ਹੋ ਰਿਹਾ ਹੈ। ਔਰ ਤੁਹਾਡਾ ਸਾਰਾ ਡਾਟਾ ਜਿਹੜਾ ਹੈ ਇਹ ਸਪਾਈ ਦੇ ਰਾਹੀਂ, ਇੱਕ ਜ਼ਮਾਨਾ ਸੀ ਜਦੋਂ ਅਸੀਂ ਜਸੂਸਾਂ ਦੀਆਂ ਕਹਾਣੀਆਂ, ਕਿਸੇ ਜ਼ਮਾਨੇ 'ਚੋਂ ਜੇਮਸ ਬੌਂਡ ਔਰ ਦੂਜੇ ਤੀਜੇ, ਉਹਨਾਂ ਦੀ ਤਾਂ ਹੋਰ ਕਿਸਮ ਦੀ ਜਿਹੜੀ ਹੈ ਉਹ ਦੂਸਰਾ ਪਾਰਟ ਸੀ। ਪਰ ਜਦੋਂ ਨਵਾਂ ਆਇਆ ਔਰ ਜਿਵੇਂ ਖਾਸ ਤੌਰ ਤੇ ਇਹਨੇ ਬੀਬੀ ਨੇ ਰਾਣਾ ਆਯੂਬ ਜਿਹਨੇ ਗੁਜਰਾਤ ਫਾਈਲਸ ਦੇ ਥੱਲੇ ਇਨਵੈਸਟੀਗੇਟ ਕੀਤਾ ਕਿ ਨਵੰਬਰ ਦੇ ਵਿੱਚ ਜਿਹੜਾ 2002 ਦੇ ਵਿੱਚ ਗੁਜਰਾਤ ਦੇ ਵਿੱਚ ਕੀ ਹੋਇਆ, ਅਮਿਤ ਸ਼ਾਹ ਦਾ ਕੀ ਰੋਲ ਸੀ, ਮੋਦੀ ਦਾ ਕੀ ਸੀ ਉਸ ਵੇਲੇ, ਵਣਜਾਰਾ ਉਹਨੇ ਜਿਹੜਾ, ਔਰ ਉਹ ਜਦੋਂ ਮੈਂ ਗੁਜਰਾਤ ਫਾਈਲਸ ਦੀਆਂ ਪੜ੍ਹੀਆਂ ਫਿਰ ਮੈਂ ਦੇਖਿਆ ਵੀ ਉਹਨੇ ਬੀਬੀ ਨੇ, ਕਿਉਂਕਿ ਉਦੋਂ ਉਸਨੇ ਜਿਹੜਾ ਤਹਿਲਕਾ ਦੇ ਲਈ ਉਹ ਕੰਮ ਕਰਦੀ ਸੀ, ਕਿਵੇਂ ਸਪਾਈ ਕੈਮਰਾ ਗੋਗਲਸ ਦੇ ਵਿੱਚ ਕਿਵੇਂ ਹੈ ਜਿਹੜਾ ਹਰ ਚੀਜ਼ ਰਿਕਾਰਡ ਕਰ ਰਹੀ ਹੈ, ਤੁਹਾਡੀ ਘੜੀ ਦੇ ਵਿੱਚ ਕੀ ਹੈ, ਉਹਨੂੰ ਮੈਟਲ ਡਿਟੈਕਟਰ ਚੋਂ ਕਿਵੇਂ ਕੱਢਿਆ, ਕੀ ਹੈਗਾ ਹਰ ਚੀਜ਼। ਤੇ ਮੈਨੂੰ ਰਿਅਲਾਈਜ਼ ਹੋਇਆ ਵੀ ਇਸ ਲੈਵਲ ਦੀ ਜਿਹੜੀ ਟੈਕਨੋਲੋਜੀ ਹੈ ਫਿਲਮਾਂ ਜਾਂ ਦੂਜੇ ਤੀਜੇ ਤਾਂ ਹਾਲੀਵੁੱਡ ਦੇ ਹਵਾਲੇ ਨਾਲ ਜਾਂ ਦੂਸਰੇ ਜਿਹੜੀਆਂ ਸਪਾਈਂਗ ਔਰ ਦੂਸਰੇ ਕਿਸਮ ਦੀਆਂ ਫਿਲਮਾਂ 'ਚ ਤਾਂ ਦੇਖਦੇ ਸੀ ਕਿ ਵੀ ਇੱਕ ਬੀਬੀ ਨੇ ਉੱਥੋਂ ਦੇ ਸੈਟਅਪ 'ਚ ਜੰਮੀ ਪਲੀ ਜਿਹੜੀ ਹੈ ਉਹਨੇ ਲੇਟੈਸਟ ਟੈਕਨੋਲੋਜੀ ਯੂਜ਼ ਕੀਤੀ ਔਰ ਕਰਕੇ ਕਿਵੇਂ ਤੱਕ। ਪਰ ਜਿਹੜੀ ਹਕੂਮਤ ਦੇ ਹੱਥ, ਔਰ ਬੇਸ਼ੱਕ ਜਦੋਂ ਉਹਨੇ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਔਰ ਉਹ ਦੌੜ ਗਏ ਜਿਹੜੇ ਉਹਨਾਂ ਵਾਲੇ ਸੀ ਜਿਨ੍ਹਾਂ ਨੇ ਉਹਨੂੰ, ਤਹਿਲਕਾ ਵਾਲਿਆਂ ਨੇ, ਕਿਉਂਕਿ ਇੰਨੀ ਜ਼ਬਰਦਸਤ ਉਹ ਸੀ ਕਿ ਵੀ ਉਦੋਂ ਤੱਕ ਹਕੂਮਤ ਦਾ ਪ੍ਰੈਸ਼ਰ, ਮੁਕੱਦਮੇ ਦੂਜੇ ਤੀਜੇ। ਪਰ ਇਸ ਗੱਲ ਨੂੰ ਰਿਅਲਾਈਜ਼ ਕਰੀਏ ਕਿ ਬੇਸ਼ੱਕ ਜਦੋਂ ਅਸੀਂ ਹਕੂਮਤਾਂ ਦੀ ਗੱਲ ਕਰਦੇ ਹਾਂ, ਇੰਡੀਵਿਜੂਅਲ ਤੁਹਾਡੇ 'ਚ ਹੌਸਲਾ ਹੋ ਸਕਦਾ ਹੈ ਸਿਰ ਖੜਾ ਕਰਕੇ ਧੌਣ ਕਢਾ ਕੇ ਦੁਸ਼ਮਣ ਨੂੰ ਚੈਲੰਜ ਕਰਨ ਦਾ, ਵੀ ਤੁਹਾਨੂੰ ਧੌਣ ਕੱਟੇ ਜਾਣ ਦਾ ਡਰ ਨਹੀਂ। ਔਰ ਜਿਵੇਂ ਇੱਕ ਸਕਾਲਰ ਦੀ ਮੈਂ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਜੀ ਕਿ ਭਾਈ ਉਹ ਹਿੱਕ ਤਾਣ ਕੇ ਸਿਰ ਚੁੱਕ ਕੇ ਉਹੀ ਗੱਲ ਕਰ ਸਕਦਾ ਹੈ ਜਿਹੜਾ ਨੁਕਸਾਨ ਦਾ ਸੌਦਾ ਕਰਨ ਲਈ ਤਿਆਰ ਹੈ, ਕਿਉਂਕਿ ਫਾਇਦਾ ਤਾਂ ਇਹੀ ਹੁੰਦਾ ਹੈ ਕਿ ਸਿਰ ਝੁਕਾ ਲਓ, ਔਰ ਸਿਰ ਝੁਕਾਉਣ ਦਾ ਮਤਲਬ ਹੈ ਕਿ ਐਗਰੀਡ, ਜੋ ਵੀ ਕਿਸੇ ਦਾ ਜ਼ੁਲਮ ਹੈ ਉਹਨੂੰ ਤੁਸੀਂ ਐਕਸੈਪਟ ਕੀਤਾ ਵੀ ਜਿਹੜਾ ਸਿਰ ਚੁੱਕ ਕੇ ਗੱਲ ਕਰਦਾ ਉਹ ਨੁਕਸਾਨ ਦਾ ਸੌਦਾ ਕਰਨ ਲਈ ਤਿਆਰ ਹੈ। ਉਹ دیਵਾਨਾ ਹੋ ਸਕਦਾ ਜਿਹੜਾ ਨੁਕਸਾਨ ਸੇ, ਹੋਰ ਤਾਂ ਬਾਕੀ ਤਾਂ ਫਾਇਦੇਮੰਦ ਅਕਲ ਵਾਲੇ ਥੋੜੀ ਕਰਦੇ ਨੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਗੋਲੀ ਖਾਣ ਦੇ ਸਾਹਮਣੇ ਵੀ ਤੁਹਾਨੂੰ ਮਿਲ ਜਾਣਗੇ ਸਿਰ ਚੁੱਕਣ ਵਾਲੇ ਵੀ, ਅਣਖ ਵਾਲੇ, ਗੈਰਤ ਵਾਲੇ। ਸਿੱਖ ਵੀ ਲੜ ਰਹੇ ਨੇ ਪੰਜਾਬ ਦੇ ਵਿੱਚ 4 ਦਹਾਕਿਆਂ ਤੋਂ। ਕਸ਼ਮੀਰੀਆਂ ਨੇ ਵੀ ਦੱਸ ਦਿੱਤਾ ਹੈ ਕਿ ਭਾਈ ਮੌਤ ਜਾਂ ਗੋਲੀ ਦਾ ਡਰ ਉਹਨਾਂ ਨੂੰ ਡਰਾ ਨਹੀਂ ਸਕਦਾ। ਪਰ ਹੁਣ ਅੱਜ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਜਿਸ ਕਿਸਮ ਦਾ ਦੁਸ਼ਮਣੀ ਦਾ ਜਾਂ ਦੁਸ਼ਮਣ ਦਾ ਟਾਕਰਾ ਕਰ ਰਹੇ ਹਾਂ, ਉੱਥੇ ਤੁਹਾਡੇ ਕੁਝ ਕਰਨ ਤੋਂ ਪਹਿਲਾਂ ਤੁਹਾਡੀ ਜ਼ਹਿਨੀਅਤ ਨੂੰ ਜਿਹੜਾ ਉਹ ਤਾਂ ਉਹਦੀ ਪਰਖ ਤਾਂ ਕੀ ਹੋਣੀ ਹੈ, ਕੋਈ ਤੁਹਾਡੇ ਘਰ ਦੇ ਵਿੱਚ ਵੜਿਆ, ਕਿਉਂਕਿ ਅੱਜ ਕੱਲ ਜੇ ਫੋਨ ਔਰ ਫੇਸਬੁੱਕ ਜਾਂ ਕੰਪਿਊਟਰ ਦੇਖੀਏ ਸਾਡੀ ਜ਼ਿੰਦਗੀ ਤਾਂ ਇਹਦੇ ਦੁਆਲੇ ਘੁੰਮਦੀ ਹੈ। ਜੇ ਤੁਸੀਂ ਸੋਚ ਕਿਵੇਂ ਰਹੇ ਹੋ, ਤੁਹਾਡੇ ਦੋਸਤ ਕੌਣ ਨੇ, ਔਰ ਇਹ ਇੱਕ ਐਸਾ ਇੱਕ ਜ਼ਮਾਨਾ ਸੀ ਕਿ ਜਦੋਂ ਤੁਸੀਂ ਧੌਣ ਕਢਾ ਕੇ ਜਾਂ ਸਿਰ ਚੁੱਕ ਕੇ ਚੈਲੰਜ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਤਾਂ ਤਿਆਰ ਕੀਤਾ ਹੁੰਦਾ ਸੀ। ਪਰ ਅੱਜ ਦੇ ਇਸ ਸਪਾਈਵੇਅਰ ਦੇ ਜ਼ਮਾਨੇ 'ਚ ਜਿਹਦਾ ਹੁਣ ਪੈਗਾਸਸ ਨੇ ਜਿਹੜਾ ਉਹ ਜਿੱਥੋਂ ਤੱਕ ਪਹੁੰਚਿਆ, ਤੁਹਾਡੇ ਰਾਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਹੈ। ਹੁਣ ਜਿਵੇਂ ਜੇ ਇਸ ਦਾ ਮੈਂ ਜ਼ਿਕਰ ਕਰਾਂਗਾ ਵੇਰਵੇ ਨਾਲ, ਔਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀ ਜਾਣਕਾਰੀ ਅਜੇ ਆਏਗੀ। ਅਜੇ ਤਾਂ ਭਾਰਤ ਦੇ 40 ਜਰਨਲਿਸਟਾਂ ਦੇ ਨਾਂ ਲਿਸਟ ਆਈ ਹੈ ਜਿਨ੍ਹਾਂ ਨੂੰ ਜਿਹੜਾ ਇਸ ਪੈਗਾਸਸ ਜਿਹੜਾ ਸਪਾਈਵੇਅਰ ਦੇ ਰਾਹੀਂ ਟੈਗ ਕੀਤਾ ਸੀ, ਜਿਨ੍ਹਾਂ ਦੇ ਸਭ ਕੁਝ ਜਿਹੜਾ ਉਹ ਰਿਕਾਰਡ ਹੋ ਰਿਹਾ ਸੀ। ਔਰ ਹਾਲਾਂ ਇਸ ਲਿਸਟ ਦੇ ਵਿੱਚ ਕੋਈ ਛੋਟੇ ਲੋਕ ਨਹੀਂ ਨੇ, ਇਹ ਤਾਂ ਜਰਨਲਿਸਟ ਦੀ ਗੱਲ ਹੈ। ਆਲਰੇਡੀ ਭਾਰਤ ਦਾ ਚੀਫ ਜਸਟਿਸ, ਔਰ ਇਹ ਜਿਹੜਾ ਉਹਨਾਂ ਦਾ 2017 ਤੋਂ ਲੈ ਕੇ 2021 ਤੱਕ ਇਹ ਆਲਮੋਸਟ 4 ਸਾਲ ਤੇ ਬੇਸਡ ਇਹਨਾਂ ਦੀ NGO ਔਰ ਮੀਡੀਆ ਗਰੁੱਪ ਦੀ ਇਨਵੈਸਟੀਗੇਸ਼ਨ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਪੈਗਾਸਸ ਸਪਾਈਵੇਅਰ ਹੈ ਇਹਨੂੰ ਇਜ਼ਰਾਈਲ ਦੀ ਇੱਕ ਕੰਪਨੀ NSO ਗਰੁੱਪ ਬਣਾਉਂਦਾ ਹੈ। ਔਰ ਇਹ NSO ਗਰੁੱਪ ਦਾ ਇਹ ਸਪਾਈਵੇਅਰ ਜਿਹੜਾ hundreds of millions of dollars ਦੇ ਉੱਤੇ ਸਿਰਫ ਸਰਕਾਰਾਂ ਨੂੰ ਵੇਚਿਆ ਜਾਂਦਾ ਹੈ। ਕਿਉਂਕਿ ਜੇ ਇਸ ਦੀ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਨੇ ਕੰਪਨੀ ਨੇ ਵੀ ਕਿਹਾ ਪੈਗਾਸਸ ਨੇ
ਕਿ ਜੀ ਅਸੀਂ ਸਿਰਫ ਜਿਹੜੀਆਂ ਸੈੱਟ ਗਵਰਨਮੈਂਟਸ ਨੇ, ਇਹ ਵੀ ਨਹੀਂ ਹੈ ਜਿਹੜੀਆਂ ਅਦਰਵਾਈਜ਼ ਜਿਹੜੀਆਂ ਟੈਰਰਿਜ਼ਮ 'ਚ ਇਨਵੋਲਵਡ ਕੋਈ ਸਰਕਾਰ, ਉਹਨਾਂ ਨੂੰ ਅਸੀਂ ਨਹੀਂ ਵੇਚਦੇ। 51% ਸਾਡਾ ਇਹ ਜਿਹੜਾ ਪੈਗਾਸਸ ਸਪਾਈਵੇਅਰ ਹੈ ਇਹ ਖੁਫੀਆ ਏਜੰਸੀਆਂ ਯੂਜ਼ ਕਰਦੀਆਂ। 38% ਜਿਹੜਾ ਇਹ ਲਾ ਐਨਫੋਰਸਮੈਂਟ ਵਾਲਿਆਂ ਨੂੰ ਹੈ ਤੇ 11% ਆਰਮੀ ਨੂੰ ਹੈ। ਹੁਣ ਭਾਰਤ ਦਾ ਤੁਸੀਂ ਹਾਲ ਦੇਖੋ, ਇਹ ਜਦੋਂ ਮੋਦੀ 2017 ਦੇ ਵਿੱਚ ਇਜ਼ਰਾਈਲ ਦੇ ਦੌਰੇ ਤੇ ਜਾਂਦਾ ਹੈ, ਨੇਤਨਯਾਹੂ ਬਿਲਕੁਲ ਨਾਜ਼ੀਆਂ ਵਰਗੀ ਸ਼ਕਲ, ਫੌਕਸੀ, ਹੁਣ ਤਾਂ ਕੱਢਿਆ ਉਹਨੂੰ ਕਰਪਸ਼ਨ ਚਾਰਜਿਸ, ਫਿਰ ਆ ਸਕਦਾ ਹੈ, ਔਰ ਉਹਨੇ ਕਿਸ ਕਿਸਮ ਦੇ ਜ਼ੁਲਮ ਕੀਤੇ ਹੋਏ ਨੇ। ਹੁਣ 2017 'ਚ ਮੋਦੀ ਇਜ਼ਰਾਈਲ ਜਾਂਦਾ ਹੈ, ਪਹਿਲਾ ਪ੍ਰਾਈਮ ਮਿਨਿਸਟਰ ਬਣਦਾ ਜਿਹੜਾ ਇਜ਼ਰਾਈਲ ਦਾ ਦੌਰਾ ਕਰਦਾ ਹੈ, ਔਰ ਇਹ ਜਿਹੜਾ ਪੈਗਾਸਸ ਹੈ ਨਾਲ ਦੀ ਨਾਲ ਹੀ ਉਹਦੇ ਆ ਜਾਂਦਾ। ਮਤਲਬ ਇਹ ਹੈ ਕਿ ਜਿਹੜੀ 1-to-1 ਡੀਲ ਹੁੰਦੀ ਹੈ ਉਹਦੇ 'ਚ ਹੁਣ ਮੈਂ ਜਦੋਂ ਇਸ ਨੂੰ ਇਹ ਕਿਹਾ ਕਿ ਵੀ ਇਹ ਦੋਨੋਂ ਹੀ ਇੰਡੀਆ ਔਰ ਇਜ਼ਰਾਈਲ ਨਾਜ਼ੀ ਤਰਜ਼ ਦੀਆਂ ਹਕੂਮਤਾਂ, ਕਿਵੇਂ ਇਜ਼ਰਾਈਲ ਨੇ ਆਪਣੇ 20% ਦੇ ਕਰੀਬ ਜਿਹੜੇ ਅਰਬ ਨੇ ਉਹਨਾਂ ਦੇ ਮੁੱਢਲੇ ਹੱਕ ਡਿਨਾਈ ਕੀਤੇ ਨੇ, ਜਿਹੜੇ ਉਹਨਾਂ ਦੇ ਸਿਟੀਜ਼ਨ ਨੇ, ਜਿਨ੍ਹਾਂ ਨੂੰ ਜਿਹੜਾ ਉਹ ਫੌਜ ਜਾਣ ਦੀ ਆਗਿਆ ਨਹੀਂ ਹੈ, ਕਿਵੇਂ ਉਹਨਾਂ ਨੂੰ ਲਿਮਿਟ ਕੀਤਾ। ਜੋ ਫਲਸਤੀਨੀਆਂ ਨਾਲ ਕਰ ਰਹੇ ਨੇ ਉਹ ਇੱਕ ਵੱਖਰੀ ਕਹਾਣੀ ਹੈ, ਪਰ ਜਿਹੜੇ ਉਹਨਾਂ ਦੇ ਆਪਣੇ ਨੇ ਔਰ ਪਿੱਛੇ ਇੱਕ ਇਸ ਕਿਸਮ ਦਾ ਕਾਨੂੰਨ ਲਿਆ ਕੇ ਉਹਨਾਂ ਨੂੰ ਡਿਪਰਾਈਵ ਕਰ ਦਿੱਤਾ, ਉਹਨਾਂ ਨੂੰ ਨਾਟ ਐਜ਼ ਇਕੁਅਲ ਸਿਟੀਜ਼ਨਸ, ਉਹ ਇਸ ਕਿਸਮ ਦਾ ਉਹਨਾਂ ਨੇ ਉਹਦੇ 'ਚ ਕਾਨੂੰਨ 'ਚ ਪ੍ਰੋਵੀਜ਼ਨ ਬਣਾ ਦਿੱਤਾ ਤਾਂ ਕਿ ਫਰਦਰ ਡਿਸਕ੍ਰਿਮੀਨੇਸ਼ਨ ਦੇ ਲਈ ਰਾਹ ਜਿਹੜਾ ਉਹ ਪੱਧਰਾ ਰਹੇ। ਹੁਣ ਇੰਡੀਆ, ਔਰ ਇਸ ਗੱਲ ਦਾ ਧਿਆਨ ਰਹੇ, RSS ਜਿਹੜਾ ਲਗਭਗ 100 ਸਾਲ ਪਹਿਲਾਂ ਫਾਊਂਡ ਹੁੰਦਾ ਹੈ, ਹੈਡਗਵੇਅਰ ਫॉर ਗੋਲਵਲਕਰ, ਉਹਦੇ ਬੰਚ ਆਫ ਥਾਟਸ, ਉਹਨਾਂ ਦਾ ਰੋਲ ਮਾਡਲ। ਜਦੋਂ ਵੀ ਤੁਸੀਂ ਇੱਕ ਸਟੇਟ ਦੀ ਕਾਮਨਾ ਕਰਦੇ ਹੋ ਜਾਂ ਈਵਨ ਇੰਡੀਵਿਜੂਅਲ ਜ਼ਿੰਦਗੀ 'ਚ ਵੀ, ਜਿਹਦੇ ਲਫ਼ਜ਼ ਅਸੀਂ ਅੱਜ ਆਈਕਨ ਯੂਜ਼ ਕਰਦੇ ਹਾਂ, ਅੱਜ ਦੀ ਜਨਰੇਸ਼ਨ, ਸਾਡੇ ਜ਼ਮਾਨੇ 'ਚ ਆਈਡੀਅਲ ਹੁੰਦਾ ਸੀ ਜੀ, ਤੁਹਾਡਾ ਆਈਡੀਅਲ ਕੌਣ ਹੈ, ਸੋ ਆਈਡੀਅਲ ਆਦਰਸ਼ ਹੁੰਦਾ ਕਿ ਜਿਸ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਤੁਸੀਂ ਇਹਦੇ ਵਰਗਾ ਬਣਨਾ। ਇਸੇ ਤਰ੍ਹਾਂ ਸਟੇਟ ਦੀ ਕਾਮਨਾ ਹੁੰਦੀ ਹੈ, ਜੇ ਨਹਿਰੂ ਜਾਂ ਗਾਂਧੀ ਜਾਂ ਦੂਜੇ ਉਹ ਸੈਕੂਲਰ ਬਣੇ ਨਹੀਂ ਬਣੇ, ਸੋਸ਼ਲਿਸਟ, ਲੇਕਿਨ ਉਹਨਾਂ ਦੀ ਕੰਪਨੀ, ਉਹਨਾਂ ਦੀ ਜਿਹੜੀ ਕਲਪਨਾ ਸੀ, ਇਮੈਜੀਨੇਸ਼ਨ ਸੀ, ਉਹਦੇ 'ਚ ਇੱਕ ਉਹ ਸਟੇਟ ਜਿਹਦੇ 'ਚ ਸੋਸ਼ਲਿਜ਼ਮ ਵਾਂਗ ਵੀ ਹੋਏ। ਸੋਸ਼ਲਿਜ਼ਮ ਜ਼ਾਹਰ ਹੈ ਕਮਿਊਨਿਜ਼ਮ ਦਾ ਇੱਕ ਡਿਫਰੈਂਟ ਰੂਪ ਸੀ, ਉਹਦੇ 'ਚ ਲੋਕਾਂ ਕੋਲ ਸਾਧਨ ਵੀ ਹੋਣ, ਉਹਨਾਂ ਦੀ ਇਹ, ਔਰ ਵੇਚਿਆ ਵੀ ਉਹਨਾਂ ਨੇ ਲੋਕਾਂ ਨੂੰ ਇਹੀ। ਗਾਂਧੀ ਨੇ ਉਹਨੂੰ ਹੋਰ ਵੀ ਉਹਦੇ ਤੇ ਇੱਕ ਪਲੱਥਣ ਚਾੜ ਦਿੱਤੀ ਰਾਮ ਰਾਜ ਦੀ, ਤਾਂ ਕਿ ਉਹ ਸਮਝਦਾ ਸੀ ਕਿ ਵੀ ਜਿਹੜਾ ਵਾਸਟ ਮੈਜੋਰਟੀ ਹਿੰਦੂਆਂ ਦੀ ਆ ਉਹਨਾਂ ਨੂੰ ਧਰਮ ਦੇ ਨਾਂ ਤੇ ਹੀ ਬੇਵਕੂਫ ਬਣਾਇਆ ਜਾ ਸਕਦਾ। ਰਾਮ ਨਾਂ ਦਾ ਕਰੈਕਟਰ ਪਹਿਲਾਂ ਹੀ ਕ੍ਰੀਏਟ ਕੀਤਾ ਹੋਇਆ ਬਾਹਮਣਾਂ ਨੇ, ਉਹਨਾਂ ਨੂੰ ਰਾਮ ਰਾਜ ਦਿਖਾਓ। ਤੇ ਜਦੋਂ ਰਾਮ ਰਾਜ ਦੇਖ ਲਿਆ ਲੋਕਾਂ ਨੇ ਤਾਂ ਕਦੇ ਦੇਖਿਆ ਵੀ ਨਹੀਂ ਵੀ ਰਾਮ ਦੀ ਅਯੁੱਧਿਆ ਦੇ ਵਿੱਚ ਕਿਹੜਾ ਲੈਵਲ ਸੀ, ਡੈਮੋਕ੍ਰੇਸੀ ਸੀ, ਆਟੋਕ੍ਰੇਸੀ ਸੀ, ਮੋਨਾਰਕੀ ਸੀ, ਲੋਕਾਂ ਨਾਲ ਕੀ ਹੁੰਦਾ ਸੀ, ਸ਼ੂਦਰਾਂ ਨਾਲ ਕੀ ਹੁੰਦਾ ਸੀ। ਬਈ ਰਾਮ ਜੇ ਨੋਬਲ ਹੈ ਤੇ ਜਿਹੜਾ ਉਹਦਾ ਰਾਜ ਹੈ ਸਭ ਕੁਝ ਨੋਬਲ ਹੀ ਹੋਏਗਾ। ਸੋ ਉਹਨਾਂ ਨੇ ਤਾਂ ਉਹ ਰਾਮ ਰਾਜ ਦਾ ਛੁੰਛੁਣਾ ਜਿਹੜਾ ਉਹ ਲੋਕਾਂ ਨੂੰ ਫੜਾ ਦਿੱਤਾ। ਲੇਕਿਨ ਜਦੋਂ 100 ਸਾਲ ਪਹਿਲਾਂ 1920 'ਚ ਹੈਡਗਵੇਅਰ, ਗੋਲਵਲਕਰ, ਸਾਵਰਕਰ, ਲਾਜਪਤ ਰਾਏ, ਇਸ ਕਿਸਮ ਦੇ ਲੋਕ ਜਿਹੜੇ ਡ੍ਰੀਮ ਕਰ ਰਹੇ ਸੀ, ਉਹਨਾਂ ਦੀ ਨਿਗਾਹ ਦੇ ਵਿੱਚ ਨਾਜ਼ੀ ਤਰਜ਼ ਦੀ ਹਕੂਮਤ ਇੱਕ ਆਈਡੀਅਲ ਹਕੂਮਤ ਸੀ। ਕਿਉਂਕਿ ਉਹਦਾ ਇਹ ਕਹਿਣਾ ਗੋਲਵਲਕਰ ਦਾ ਕਿ ਜਿਹੜਾ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ ਹੈ ਭਾਰਤ ਦੇ ਵਿੱਚ, ਉਹੀ ਹੱਲ ਹੈ। ਸੋ ਜ਼ਾਹਰ ਹੈ ਕਿ ਜਿਹਨੂੰ ਅਸੀਂ ਅੱਜ ਨਾਜ਼ੀ ਜਿਹੜੀ ਹੈ ਪਰਸੀਕਿਊਸ਼ਨ ਆਫ ਜਿਊਜ਼ ਔਰ ਦੂਸਰਾ ਤੀਸਰਾ ਕਹਿੰਦੇ ਹੈ, ਇਹ ਤਾਂ ਉਹਨਾਂ ਦਾ ਆਈਡੀਅਲ ਸੀ ਕਿ ਅਸੀਂ ਮੁਸਲਮਾਨਾਂ ਨਾਲ ਇਵੇਂ ਹੀ ਕਰਨਾ। ਸਿੱਖਾਂ ਬਹੁਤੀਆਂ ਜੈਨੀਆਂ ਨੂੰ ਤਾਂ ਉਹਨਾਂ ਨੇ ਡੈਥ ਕਿਸੇ ਨਾਲ ਮਾਰਨਾ ਸੀ, ਬਹੁਤ ਹੱਦ ਤੱਕ ਮਾਰ ਵੀ ਦਿੱਤਾ। ਇਹ ਉਹਨਾਂ ਦਾ ਸੀ ਹੱਲ, ਜਿਹੜਾ ਜ਼ਾਹਰ ਹੈ ਜਦੋਂ ਅਸੀਂ ਐਥਨਿਕ ਕਲੀਨਜ਼ਿੰਗ ਦੀ ਗੱਲ ਕਰਦੇ ਹਾਂ, ਭਾਵੇਂ ਉਹ ਫਿਰ ਦੋਨੋਂ ਪਾਸਿਓਂ ਉਸ ਕਿਸਮ ਦਾ ਹੁੰਦਾ, ਉਹ ਉਸੇ ਲਾਈਨ ਤੇ ਹੀ ਸੀ। ਪਰ ਜੇ ਅੰਗਰੇਜ਼ ਚਲੇ ਜਾਂਦੇ ਔਰ ਸਟੇਟ ਇਹਨਾਂ ਦੇ ਹਵਾਲੇ ਹੁੰਦੀ, ਫਿਰ ਕੋਈ ਭੁਲੇਖਾ ਨਹੀਂ ਹੈ। ਔਰ ਇਹੀ ਗੱਲ ਜਦੋਂ ਅਲਾਮਾ ਇਕਬਾਲ ਜਾਂ ਕਾਇਦੇ ਆਜ਼ਮ, ਜਿਨ੍ਹਾਂ ਨੇ ਲੇਟਰ ਔਨ ਪਾਕਿਸਤਾਨ ਦਾ ਜਿਹੜਾ ਉਹ ਕਾਨਸੈਪਟ ਦਿੱਤਾ, ਉਹ ਇਸ ਗੱਲ ਨੂੰ ਸਮਝ, ਔਰ ਇਹ ਨਹੀਂ ਹੈ ਵੀ ਐਸਾ ਪਹਿਲਾਂ ਨਹੀਂ ਸੀ ਹੋਇਆ ਕਦੇ। ਜੇ ਤੁਸੀਂ ਇਨਕੁਇਜ਼ੀਸ਼ਨ ਦੇਖੋ 1492 ਦੇ ਵਿੱਚ ਸਪੇਨ 'ਚ, ਜਿੱਥੇ 600-700 ਸਾਲ ਜਿਹੜਾ ਉਹ ਅਰਬਾਂ ਦਾ ਰਾਜ ਰਿਹਾ, ਉਹਨਾਂ ਦਾ ਅੱਜ ਵੀ ਜਿਹੜਾ ਤੁਸੀਂ ਸਪੇਨ 'ਚ ਉਹੀ ਜਿਹੜਾ ਉਹਨਾਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ, ਉਹਨਾਂ ਦਾ ਆਰਕੀਟੈਕਟ, ਉਹਨਾਂ ਦਾ ਉਹ ਸਾਰਾ ਪਾਰਟ ਦੇਖੋਗੇ ਤੇ ਫਿਰ ਅਲਹੰਬਰਾ ਔਰ ਦੂਸਰੀਆਂ ਉਹਨਾਂ ਦੀਆਂ ਥਾਵਾਂ। ਤੇ 600 ਸਾਲ ਬਾਅਦ ਜਦੋਂ ਕ੍ਰਿਸਚੀਅਨਸ, ਜਦੋਂ ਕਿ ਉਹਨਾਂ ਦੀ ਰਿਵਾਈਵਲ ਜਿਹਨੂੰ ਕਿਹਾ ਜਾਂਦਾ ਹੈ, ਰੈਨੇਸੈਂਸ ਕਿਹਾ ਜਾਂਦਾ ਹੈ, ਪਰ ਜੋ ਵੀ ਉਹਨੂੰ ਕਿਹਾ ਜਾਏ,
ਉਹ ਵਾਪਸ ਉਹਨਾਂ ਦੇ ਹੱਥ 'ਚ ਪਾਵਰ ਆਉਂਦੀ ਹੈ ਤੇ ਫਿਰ ਕਿਵੇਂ ਜ਼ਬਰਦਸਤੀ ਕੱਲਾ ਮੁਸਲਮਾਨਾਂ ਨੂੰ ਨਹੀਂ, ਯਹੂਦੀਆਂ ਨਾਲ ਵੀ ਕੀ ਸਲੂਕ ਉਹਨਾਂ ਨੇ ਕੀਤਾ, ਜ਼ਬਰਦਸਤੀ ਕਨਵਰਟ ਵੀ ਕੀਤੇ, ਭੱਜਣ ਤੇ ਵੀ ਮਜਬੂਰ ਕੀਤੇ, ਔਰ ਕਿਵੇਂ ਇਨਕੁਇਜ਼ੀਸ਼ਨ ਦੇ ਥੱਲੇ, ਇਨਕੁਇਜ਼ੀਸ਼ਨ ਤੋਂ ਬਾਅਦ ਸਪੇਨ ਜਿਹੜਾ ਉਹ ਐਜ਼ ਅ ਕ੍ਰਿਸਚੀਅਨ ਕੰਟਰੀ ਇਵੋਲਵ ਹੁੰਦਾ। ਸੋ ਉਹਨਾਂ ਦੇ ਸਾਹਮਣੇ ਅਲਾਮਾ ਇਕਬਾਲ ਔਰ ਕਾਇਦਾ ਇਹ ਸੀ ਮਾਡਲ ਕਿ ਭਾਈ ਇਵੇਂ ਹੋ ਸਕਦਾ। ਔਰ ਗੋਲਵਲਕਰ ਐਂਡ ਕੰਪਨੀ ਉਹਨਾਂ ਨੇ, ਉਹ ਤਾਂ 15ਵੀਂ ਸਦੀ ਦੀ ਗੱਲ ਸੀ ਜੋ ਸਪੇਨ ਦੇ ਵਿੱਚ ਹੋਇਆ, ਲੇਕਿਨ ਉਹਨਾਂ ਦੇ ਸਾਹਮਣੇ ਤਾਂ ਸੀ, ਉਹਨਾਂ ਨੇ ਤਾਂ 30ਵੇਂ 'ਚ ਦੇਖ ਲਿਆ ਕਿ ਭਾਈ ਆ ਇੱਕ ਤਰੀਕਾ ਜਿਹੜੇ ਸਦੀਆਂ ਤੋਂ ਮਿਲੇਨੀਅਮਸ ਤੋਂ ਰਹਿ ਰਹੇ ਨੇ, ਜਰਮਨ ਐਲੀਮੀਨੇਟ ਕਰ ਦਿਓ। ਹੁਣ ਇਸ ਸਾਰੇ ਦੇ ਚਲਦੇ ਆ ਜ਼ਾਹਰ ਹੈ ਜਦੋਂ ਇਜ਼ਰਾਈਲ ਹੋਂਦ ਦੇ ਵਿੱਚ ਆਂਦਾ ਹੈ, ਉਹ ਇੱਕ ਵੱਖਰੀ ਕਹਾਣੀ ਹੈ ਕਿ ਉਹਦੇ 'ਚ ਯੂਰਪ ਦੀ ਕੀ ਕਲੈਕਟਿਵ ਗਿਲਟ ਹੈ। ਪਰ ਅਫਸੋਸ ਇਸ ਗੱਲ ਦਾ ਕਿ ਇੱਕ ਪਾਸੇ ਉਹ ਆਈਡੀਓਲੋਜੀ ਦਾ ਬੰਦਾ ਨਰਿੰਦਰ ਮੋਦੀ ਜਿਹੜਾ ਕਿ ਯਹੂਦੀਆਂ ਦੀ ਪਰਸੀਕਿਊਸ਼ਨ ਨੂੰ ਨਾ ਸਿਰਫ ਜਾਇਜ਼, ਉਹ ਆਪਣੇ ਲਈ ਜਿਹੜਾ ਉਹ ਆਈਡੀਅਲ ਸਮਝਦਾ ਸੀ, ਗੋਲਵਲਕਰ ਜਾਂ ਆਰਐਸਐਸ ਦੇ ਬੰਦੇ, ਤੇ ਦੂਸਰੇ ਪਾਸੇ ਉਹ ਨੇਤਨਯਾਹੂ ਜਿਹੜਾ ਉਸ ਜੂਸ਼ ਨੇਸ਼ਨ ਨੂੰ, ਜਿਹੜੇ ਅੱਜ ਤੱਕ ਵੀ 70 ਸਾਲ ਬੀਤਣ ਬਾਅਦ ਵੀ ਢੰਡੋਰਾ ਪਿੱਟਦੇ ਨੇ, ਹੋਲੋਕਾਸਟ ਹੋਇਆ ਉਹਨਾਂ ਦੇ ਨਾਲ ਕੀ ਹੋਇਆ, ਉਹਨਾਂ ਨੇ ਕਿਵੇਂ ਹੱਥ ਰਲਾਏ। ਕਿਉਂਕਿ ਉਹਨਾਂ ਦੇ ਲਈ ਇਜ਼ਰਾਈਲ ਲਈ ਓਵਰਨਾਈਟ ਇਜ਼ਰਾਈਲ ਬਣਨ ਤੋਂ ਬਾਅਦ ਐਂਟਾਈ ਇਸਲਾਮ, ਐਂਟਾਈ ਅਰਬ, ਐਂਟਾਈ ਫਲਸਤੀਨੀ ਏਜੰਡਾ ਸ਼ੁਰੂ ਹੋ ਗਿਆ। ਉਹਨਾਂ ਨੂੰ ਭੁੱਲ ਗਿਆ ਕਿ ਵੀ ਜਿਹੜੀ ਉਹਨਾਂ ਦੀ ਪਰਸੀਕਿਊਸ਼ਨ ਨਾ ਤਾਂ 1492 'ਚ ਜਿਹੜੀ ਹੈ ਮੁਸਲਮਾਨਾਂ ਨੇ ਕੀਤੀ, ਨਾ ਹੀ ਜਿਹੜੀ ਹੈ 20ਵੀਂ ਸਦੀ 'ਚ ਮੁਸਲਮਾਨਾਂ ਨੇ ਕੀਤੀ। ਰਾਦਰ ਕੰਟਰਰੀ ਟੂ ਦੈਟ ਆਟੋਮਨ ਐਮਪਾਇਰ ਜਿਹੜਾ ਉਹ ਟੋਲਰੈਂਟ ਸੀ ਉਹਨਾਂ ਦੇ ਪ੍ਰਤੀ, ਇਸੇ ਲਈ ਜਿਹੜਾ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਵੀ ਰੱਖਿਆ। ਹਾਲਾਂਕਿ ਇਹ ਨਹੀਂ ਹੈ ਕਿ ਡਿਸਕ੍ਰਿਮੀਨੇਸ਼ਨ ਹੋਈ ਨਹੀਂ ਜਾਂ ਹੁੰਦੀ ਨਹੀਂ, ਮਾਈਨੋਰਟੀ ਸਫਰ ਕਰਦੀਆਂ ਨੇ, ਉਦੋਂ ਵੀ ਕਰਦੀਆਂ ਸੀ, ਅੱਜ ਵੀ ਕਰਦੀਆਂ ਨੇ, ਪਰ ਕਿਵੇਂ ਇਹਨਾਂ ਨੇ ਕੋਲੈਬੋਰੇਟ ਕੀਤਾ ਔਰ ਕਿਵੇਂ ਆਰਐਸਐਸ ਉਸੇ ਤਰਜ਼ ਦੇ ਉੱਤੇ ਭਾਰਤ ਨੂੰ 2014 ਤੋਂ ਬਾਅਦ ਹੀ ਜਦੋਂ ਮੋਦੀ ਬਣਦਾ, ਔਰ ਇਹਦੀ ਜਿਹੜੀ ਹੈ ਸੈਕੰਡ ਟਰਮ ਤੋਂ ਪਹਿਲਾਂ ਦੀ ਗੱਲ ਹੈ, 2017 ਦੇ ਵਿੱਚ ਮੋਦੀ ਜਾਂਦਾ ਹੈ ਔਰ ਇਹ ਸੌਦਾ ਕੀਤਾ ਜਾਂਦਾ ਹੈ ਕਿੰਨੇ 100, ਕਿਉਂਕਿ ਐਗਜ਼ੈਕਟ ਫਿਗਰ ਨਾ ਕੰਪਨੀ ਕੋਟ ਕਰ ਰਹੀ ਹੈ ਵੀ ਕੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਵਾਸਟ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ, ਆਉਣ ਵਾਲੇ ਦਿਨਾਂ 'ਚ ਹੋਰ ਵੀ ਇਨਕਸ਼ਾਫ ਹੋਣਗੇ। ਔਰ ਇਹਦੇ 'ਚ ਇੱਕ ਗੱਲ ਇਹ ਸਾਹਮਣੇ ਆਉਂਦੀ ਹੈ ਕਿ 40 ਮੁਲਕਾਂ 'ਚੋਂ ਭਾਰਤ ਪ੍ਰੋਮੀਨੈਂਟ, ਜਿੱਥੇ ਚੀਫ ਜਸਟਿਸ, ਪੋਲੀਟੀਕਲ ਲੋਕ, ਰਾਹੁਲ ਗਾਂਧੀ, ਪ੍ਰਸ਼ਾਂਤ ਕਿਸ਼ੋਰ, ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ, ਉਹਨਾਂ ਦਾ ਸਾਰਾ ਦਾਇਰਾਕਾਰ, ਔਰ ਜਿਹੜੀਆਂ ਈਵਨ ਮੀਡੀਆ ਆਊਟਲੈਟਸ ਜਿਨ੍ਹਾਂ ਦੇ ਵਿੱਚ ਜਿਹੜਾ ਹਿੰਦੁਸਤਾਨ ਟਾਈਮਜ਼, ਹਿੰਦੂ, ਇੰਡੀਆ ਟੁਡੇ, ਇੰਡੀਅਨ ਐਕਸਪ੍ਰੈਸ, ਨੈਟਵਰਕ 18, ਵਿਜੇਤਾ ਸਿੰਘ, ਔਰ ਇਹ ਨੈਸ਼ਨਲ ਬਿਊਰੋ ਲਈ ਕੰਮ ਕਰਦੀ ਹੈ, ਸ਼ਿਸ਼ਰ ਗੁਪਤਾ, ਸਿਧਾਰਥ ਵਰਦਰਾਜਨ ਹਿੰਦੂ ਦਾ ਰਿਹਾ ਐਡੀਟਰ, ਹੁਣੇ ਪ੍ਰਿੰਟ ਦੇ ਨਾਲ ਜੁੜਿਆ ਹੋਇਆ, MK ਵੈਨਿਊ, ਸੁਸ਼ਾਂਤ ਸਿੰਘ, ਰੋਹਿਣੀ ਸਿੰਘ, ਮੁਜ਼ਮਲ ਜ਼ਲੀਲ, ਰਿਤਿਕਾ ਚੋਪੜਾ, ਸਵਾਤੀ ਚਤੁਰਵੇਦੀ, ਇਹ ਸਾਰੇ ਜਰਨਲਿਸਟਾਂ ਦੇ ਨਾਂ ਜਿਹੜੇ ਨੇ ਪ੍ਰੋਮੀਨੈਂਟਲੀ ਆਏ ਨੇ। ਔਰ ਉਹਨਾਂ ਦੇ ਵਿੱਚ ਪੰਜਾਬੀ ਦੇ ਪ੍ਰੋਮੀਨੈਂਟ ਅਖਬਾਰ ਪਹਿਰੇਦਾਰ ਦੇ ਜਰਨਲਿਸਟ ਜਿਹੜੇ ਉਹਦੇ ਐਡੀਟਰ, ਆਨਰ ਐਡੀਟਰ ਨੇ ਜਸਪਾਲ ਸਿੰਘ ਹੀਰਾ, ਉਹਨਾਂ ਦਾ ਨਾਮ ਵੀ ਹੈ। ਸੋ ਉਹ ਵੀ ਇਹਨਾਂ 40 ਦੀ ਲਿਸਟ ਦੇ ਵਿੱਚ ਨੇ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਹੋਰ ਕੀ ਹੈ, ਪਰ ਇਸ 'ਚੋਂ 2-3 ਗੱਲਾਂ ਜਿਹੜੀਆਂ ਨੇ ਇਹ ਸਾਹਮਣੇ ਆਈਆਂ ਕਿ ਭਾਈ ਇਹ ਜਿਹੜੀ ਪੈਗਾਸਸ ਸਪਾਈਵੇਅਰ ਹੈ, ਇਹ ਐਂਡਰੋਇਡ ਔਰ iOS ਸਿਸਟਮ ਜਿਹਨੂੰ ਕਿਹਾ ਜਾਂਦਾ ਹੈ, ਐਪ ਸਟੋਰ ਵੀ ਜਾਂ ਜਿਹਨੂੰ ਆਈਫੋਨਸ ਕਹਿੰਦੇ ਆ, ਉਹਨਾਂ ਦੇ ਵਿੱਚ ਇਹ ਜਸਟ ਫੋਨ ਰਾਹੀਂ ਜਿਹੜਾ ਜਾਂ ਤੁਹਾਨੂੰ ਇੱਕ ਮੈਸੇਜ ਗਿਆ ਉਹਦੇ ਰਾਹੀਂ ਹੈ, ਔਰ ਉਹਦੇ ਰਾਹੀਂ ਉਹ ਸਭ ਕੁਝ ਹੀ ਦੇਖਿਆ ਸੁਣਿਆ ਜਾਂਦਾ ਹੈ। ਔਰ ਇਸ ਦੀ ਜ਼ਦ ਦੇ ਵਿੱਚ ਇਹ ਤਾਂ ਅਸੀਂ ਗੱਲ ਜਰਨਲਿਸਟਾਂ ਦੂਜਿਆਂ ਦੀ ਕੀਤੀ ਹੈ, ਦਿੱਲੀ ਬੇਸਡ ਜਿੰਨੇ ਡਿਪਲੋਮੈਟ ਨੇ ਔਰ ਜਿਹੜੇ ਜਿਨ੍ਹਾਂ ਮੁਲਕਾਂ ਦੇ ਡਿਪਲੋਮੈਟਸ ਦਾ ਜ਼ਿਕਰ ਵੀ ਆਇਆ, ਉਹਨਾਂ ਦੇ ਵਿੱਚ ਈਵਨ ਪਾਕਿਸਤਾਨ ਦੇ ਜਿਹੜੇ ਡਿਪਲੋਮੈਟ ਤਾਂ ਐਂਬੈਸਡਰ ਨੇ ਦਿੱਲੀ ਦੇ ਵਿੱਚ, ਔਰ ਉਹਦੇ ਤੋਂ ਇਲਾਵਾ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਦਾ ਵੀ ਪੁਰਾਣਾ ਫੋਨ ਨੰਬਰ ਜਿਹੜਾ ਪੁਰਾਣਾ ਨਵੇਂ ਤੇ ਤਾਂ ਚਲੇ ਜਾਂਦਾ, ਉਸ ਨੂੰ ਵੀ ਜਿਹੜਾ ਇਹ ਜਿਹੜੀ ਹੈ ਸਪਾਈਵੇਅਰ ਉਹਦੇ 'ਚ ਵੀ ਵੜਿਆ ਹੋਇਆ ਸੀ। ਔਰ ਉਹਦੇ 'ਚ ਜਿਹੜਾ ਦੂਜਾ ਪਾਰਟ ਉਹਨਾਂ ਨੇ 40 ਇੰਡੀਅਨ ਜਰਨਲਿਸਟ ਦਾ ਜਿਹਦੇ 'ਚ ਉਹਦੇ 'ਚ ਜ਼ਿਕਰ ਕੀਤਾ ਇਸ ਇਨਵੈਸਟੀਗੇਟਿਵ ਰਿਪੋਰਟ 'ਚ, ਉਹਨਾਂ ਨੇ ਕਿਹਾ ਕਿ ਵੀ ਲੀਕਡ ਲਿਸਟ ਆਫ ਪੋਟੈਂਸ਼ੀਅਲ ਟਾਰਗੇਟਸ ਫॉर ਸਰਵੇਲੈਂਸ confirmed that some of them were successfully snooped upon by an unidentified agency using Pegasus software. ਹੁਣ
ਕੌਣ ਯੂਜ਼ ਕਰ ਰਿਹਾ ਜ਼ਾਹਰ ਹੈ ਭਾਰਤ ਦੀ ਇੰਟੈਲੀਜੈਂਸ ਏਜੰਸੀ ਰਾ ਇੰਟੈਲੀਜੈਂਸ ਬਿਊਰੋ, ਔਰ ਇਹ ਯੂਜ਼ ਹੋ ਰਿਹਾ ਇਹਦਾ ਉਹਨਾਂ ਨੇ ਫੋਰੈਂਸਿਕ ਜਿਹੜੇ ਨੇ ਟੈਸਟ ਉਹਨਾਂ ਰਾਹੀਂ ਵੀ ਕਨਫਰਮੇਸ਼ਨ ਕੀਤੀ ਹੈ। ਔਰ ਇਹਦੇ 'ਚ ਈਵਨ ਜਿਹੜੀ ਸਰਵਿੰਗ ਬੀਜੇਪੀ ਹੈ ਜਿਹੜੀ ਰੂਲਰ ਹੈ ਉਹਦੇ ਵੀ 2 ਮਿਨਿਸਟਰ ਔਰ 1 ਮਿਨਿਸਟਰ ਜਿਹਦੇ ਉੱਤੇ ਉਹਨਾਂ ਨੇ ਤਾਂ ਕਿ ਆਪਣੇ ਕੀ ਕਰ ਰਹੇ ਨੇ ਇਹਨਾਂ ਤਾਂ ਵੀ ਅੱਖ ਰੱਖੋ, ਉਹ ਡਿਫੈਂਡ ਕਰ ਰਿਹਾ, ਉਹ ਖਲੋ ਕੇ ਕਹਿ ਰਿਹਾ, ਉਹਦਾ ਨਾਂ ਅਸ਼ਵਨੀ ਵੈਸ਼ਨਵ ਹੈ, ਉਹ ਕਹਿ ਰਿਹਾ ਕਿ ਜੀ ਨੋ ਇਲੀਗਲ ਸਰਵੇਲੈਂਸ ਪੋਸੀਬਲ ਇਨ ਇੰਡੀਆ, ਇਹ ਹੋ ਹੀ ਨਹੀਂ ਸਕਦਾ ਇੰਡੀਆ। ਹਾਲਾਂ ਉਹਦਾ ਆਪਣਾ ਨਾਂ ਵੀ ਉਹਦੇ 'ਚ ਆਇਆ ਜਿਹਦੇ ਉੱਤੇ ਸਰਵੇਲੈਂਸ ਸੀ। ਉਹਨੇ ਕਿਹਾ ਹੀ ਅਲੈਜ ਦੈਟ ਨਿਊਜ਼ ਰਿਪੋਰਟਸ ਅਬਾਊਟ ਪੈਗਾਸਸ software being used to illegally tap phones was an attempt to malign Indian democracy। ਕਿ ਭਾਈ ਇਹ ਤਾਂ ਭਾਰਤੀ ਜਮਹੂਰੀਅਤ ਨੂੰ ਜਿਹੜਾ ਹੈ ਬਦਨਾਮ ਕਰਨ ਦੇ ਲਈ ਹੈ। ਔਰ ਇਸ ਸਾਰੇ ਚੋਂ ਜਦੋਂ ਅਸੀਂ ਇਹ ਡੀਟੇਲ ਦੇਖਦੇ ਹਾਂ ਕਿ ਭਾਈ ਗਵਰਨਮੈਂਟ ਆਫੀਸ਼ੀਅਲ ਡਿਪਲੋਮੈਟਸ ਦੇ ਵਿੱਚ ਬੜੇ ਜਿਹੜੇ ਮੁਲਕਾਂ ਦੇ ਐਂਬੈਸਡਰ, ਔਰ ਇਹ ਗੱਲ ਇਕੱਲੀ ਇਹੀ ਨਹੀਂ ਹੈ ਕਿ ਇਹਨਾਂ ਮੀਡੀਆ ਨੇ, ਫ੍ਰੈਂਚ ਮੀਡੀਆ ਪ੍ਰੋਮੀਨੈਂਟਲੀ ਹੈਗਾ ਲੇ ਮੈਂਡੇ, ਉਹਨਾਂ ਨੇ ਇਸ ਨੂੰ ਫਰਦਰ ਐਕਸਪਲੇਨ ਕੀਤਾ ਹੈ ਕਿ ਵੀ, ਔਰ ਵਾਸ਼ਿੰਗਟਨ ਪੋਸਟ ਨੇ ਕਿਹਾ ਵੀ ਉਹਨਾਂ ਨੇ ਇਮਰਾਨ ਖਾਨ ਨੂੰ ਜਿਹੜਾ ਉਹ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਕੋਈ ਰਿਸਪੌਂਸ ਨਹੀਂ ਆਇਆ। ਇਸੇ ਤਰ੍ਹਾਂ ਉਹਨਾਂ ਨੇ ਹਿੰਦੂ ਅਖਬਾਰ ਨੇ ਵੀ ਕਿਹਾ ਵੀ ਉਹਨਾਂ ਨੇ ਇੰਡੀਆ ਦੀਆਂ ਅੱਡ-ਅੱਡ ਐਮਬੈਸੀਜ਼, ਹਾਈ ਕਮਿਸ਼ਨ ਜਿਨ੍ਹਾਂ ਨੂੰ ਇਸ ਸਪਾਈਵੇਅਰ ਰਾਹੀਂ ਟਾਰਗੇਟ ਕੀਤਾ ਗਿਆ ਸੀ, ਉਹਨਾਂ ਨੇ ਵੀ, ਔਰ ਉਹਦੇ 'ਚ ਈਵਨ ਅਮਰੀਕਾ ਦੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਇਹ ਵੀ ਅੰਡਰ ਸਰਵੇਲੈਂਸ ਸੀ। ਗੇਟਸ ਫਾਊਂਡੇਸ਼ਨ ਜਿਹੜੀ ਬਿਲ ਗੇਟ ਔਰ ਮੈਰਿੰਦਾ ਗੇਟ ਦੀਆਂ ਫਾਊਂਡੇਸ਼ਨ ਜਿਹੜੇ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਕੈਂਸਰ ਰਿਸਰਚ ਔਰ ਦੂਜੇ ਦੇ ਥੱਲੇ ਇੰਡੀਆ ਨੂੰ ਦੇ ਰਹੀਆਂ ਨੇ, ਉਹ ਵੀ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਕੀਤਾ ਜਾ ਰਿਹਾ ਸੀ। ਔਰ ਇਹਨਾਂ 'ਚ ਮੈਂ ਅੱਗੇ ਹੀ ਮੁਲਕਾਂ ਦੇ ਨਾਂ ਲਏ ਨੇ ਜਿਨ੍ਹਾਂ ਨੂੰ ਇਸ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਸੀ। ਔਰ ਨਾਲ ਦੀ ਨਾਲ ਜਿਹੜਾ ਪ੍ਰਸ਼ਾਂਤ ਭੂਸ਼ਣ, ਇਸ ਦਾ ਜ਼ਿਕਰ ਵੀ ਮੈਂ ਕਰ ਦਿੱਤਾ। ਔਰ ਬਾਕੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ-ਜਿਉਂ ਇਹਦੀਆਂ ਡੀਟੇਲਸ ਐਮਰਜ ਹੋਣਗੀਆਂ ਉਸ ਨੂੰ ਕਰਾਂਗੇ। ਹਾਲਾਂ ਕਾਂਗਰਸ ਨੇ ਪਾਰਲੀਮੈਂਟ 'ਚ ਵੀ ਆਪੋਜੀਸ਼ਨ ਨੇ ਇਸ ਦੇ ਉੱਤੇ ਕਾਫੀ ਸ਼ੋਰ ਸ਼ਰਾਬਾ ਕੀਤਾ। ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਨੂੰ ਸੈਕ ਕਰੋ ਔਰ ਮੋਦੀ ਨੂੰ ਕਿਹਾ ਵੀ ਤੁਸੀਂ ਰਿਜ਼ਾਈਨ ਕਰੋ, ਪਰ ਇਹ ਤਾਂ ਉਹਨਾਂ ਨੂੰ ਜਿੱਥੇ 15 ਲੱਖ ਲੋਕ ਮਰ ਗਏ ਔਰ ਜਿਸ ਯੂਪੀ 'ਚ ਸਭ ਤੋਂ ਜ਼ਿਆਦਾ ਮਰੇ ਉੱਥੇ ਬਨਾਰਸ 'ਚ ਮੋਦੀ ਖਲੋ ਕੇ ਉਹਦੀ ਪਿੱਠ ਥਪਥਪਾ ਕੇ ਯੋਗੀ ਦੀ ਕਹਿ ਰਿਹਾ ਆਪ ਨੇ ਅਭੂਤਪੂਰਵ काम किया कोविड के चलते। ਹੁਣ ਅਭੂਤਪੂਰਵ ਹੁੰਦਾ ਹੈ ਐਕਸਲੈਂਟ। ਜੇ ਲੱਖਾਂ ਲੋਕ ਮਾਰ ਦੇਣਾ ਐਕਸਲੈਂਟ ਕੰਮ ਹੈ ਤੇ ਇਹ ਜਰਨਲਿਸਟਾਂ ਜਾਂ ਦੂਜਿਆਂ 'ਚ ਸਪਾਈਵੇਅਰ ਵਾੜ ਦੇਣਾ ਇਹ ਤਾਂ ਮਾਮੂਲੀ ਜਿਹੀ ਗੱਲ। ਹਾਂ, ਇਹ ਉਸ ਤੋਂ ਵੀ ਅਭੂਤਪੂਰਵ ਨਹੀਂ ਹੈ, ਇਹ ਤਾਂ ਕੁਝ ਵੀ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084।
ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਕਿਸ ਹੱਦ ਤੱਕ ਪਾਕਿਸਤਾਨ ਦੇ ਖਿਲਾਫ ਭੁਗਤ ਰਿਹਾ ਹੈ। ਸੋ ਇਸ ਦੀ ਇੱਕ ਤਾਜ਼ਾ ਜਿਹੜੀ ਮਿਸਾਲ ਹੈ ਭਾਰਤ ਦੇ ਵਿਦੇਸ਼ ਮੰਤਰੀ ਦਾ ਇੱਕ ਤਾਜ਼ਾ ਇੰਕਸ਼ਾਫ ਹੈ। ਸੋ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਬੀਜੇਪੀ ਮੈਂਬਰਾਂ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ IMF ਨਾਲ ਸੰਬੰਧਿਤ ਵੱਡੀ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ FATF ਵੱਲੋਂ ਪਾਕਿਸਤਾਨ ਨੂੰ ਪਿਛਲੇ 3 ਸਾਲਾਂ ਤੋਂ ਜਿਹੜਾ ਗ੍ਰੇ ਲਿਸਟ ਵਿੱਚ ਰੱਖਿਆ ਹੋਇਆ ਹੈ ਇਹ ਭਾਰਤ ਦੀ ਲੌਬੀ ਸਦਕਾ ਹੀ ਪੋਸੀਬਲ ਹੋਇਆ ਹੈ। ਸੋ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਗੁਜ਼ਾਰੀ ਤੇ ਜ਼ੋਰਦਾਰ ਜਿਹੜਾ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਦੁਸ਼ਮਣੀ ਦੀ ਵੀ ਹੱਦ ਹੁੰਦੀ ਹੈ ਜੀ, ਪਰ ਜੇ ਤੁਸੀਂ ਭਾਰਤੀ ਜ਼ਹਿਨੀਅਤ ਦੇਖੋ, ਔਰ ਬਹੁਤ ਵਾਰ ਮੈਂ ਰਿਪੀਟਡਲੀ ਇਸ ਇਸ਼ੂ ਨੂੰ ਟੱਚ ਇਸ ਲਈ ਵੀ ਕਰਦਾ ਕਿਉਂਕਿ ਜਦੋਂ ਅਸੀਂ ਸਿੱਖ ਕੌਮ ਦੇ ਨਾਲ ਕੀ ਵਰਤਾਰਾ ਭਾਰਤੀ ਹਕੂਮਤ ਦਾ ਪਿਛਲੇ 75 ਸਾਲਾਂ 'ਚ ਇਨ ਜਨਰਲ ਔਰ ਜੂਨ 84 'ਚ ਜਦੋਂ ਕਿ ਟੋਟਲ ਵਾਰ ਸਿੱਖਾਂ ਦੇ ਸਿਰ ਤੇ ਮੜੀ ਗਈ, ਉਸ ਤੋਂ ਬਾਅਦ ਇਹਨਾਂ ਲਗਭਗ 4 ਦਹਾਈਆਂ 'ਚ ਕੀ ਵਰਤਾਰਾ ਹੈ, ਤੇ ਮੈਨੂੰ ਇਹ ਸਮਝਣ ਦੇ ਵਿੱਚ ਦਿੱਕਤ ਨਹੀਂ ਹੁੰਦੀ ਕਿ ਪਾਕਿਸਤਾਨ ਦੀ ਐਕਸੈਪਟੈਂਸ ਤੋਂ ਲੈ ਕੇ ਪਾਕਿਸਤਾਨ ਦੇ ਵਜੂਦ 'ਚ ਆ ਜਾਣ ਤੋਂ ਬਾਅਦ ਕਿਸ ਕਿਸਮ ਦੀ ਹੌਸਟਿਲਿਟੀ, ਕਿਸ ਕਿਸਮ ਦੀ ਦੁਸ਼ਮਣੀ ਭਾਰਤੀ ਹਾਕਮਾਂ ਨੇ ਪਾੜੀ, ਔਰ ਉਸ ਦਾ ਉਹ ਜਿਹੜੀ ਹੈ ਲਗਾਤਾਰਤਾ ਨਾਲ ਹੁਣ ਤਾਂ ਉਹਦਾ ਇੱਕ ਪ੍ਰਚੰਡ ਰੂਪ ਹੈ, ਉਹਦਾ ਤੁਸੀਂ ਇੰਟੈਂਸ ਫਾਰਮ ਦੇਖ ਸਕਦੇ ਹੋ। ਪਹਿਲੀ ਸਟੇਜ ਤੇ 47 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਜੇ ਐਸੈਟ ਡਿਵਾਈਡ ਹੁੰਦੇ ਨੇ ਵੀ ਇੰਨੇ ਤੁਹਾਡੇ ਇੰਨਾ ਪੈਸਾ ਜਿਹੜਾ ਉਹ ਦੇਣਾ, ਔਰ ਭਾਰਤ ਨੇ ਉਹ ਹੱਥ ਘੁੱਟ ਲਿਆ, ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਦੇਣੇ। ਔਰ ਜਿਹੜਾ ਗਾਂਧੀ ਦੇ ਨਾਲ ਪਹਿਲਾ ਤਕਰਾਰ ਨਹਿਰੂ ਜਾਂ ਪਟੇਲ ਜਾਂ ਐਡਮਿਨਿਸਟ੍ਰੇਸ਼ਨ ਦਾ ਹੁੰਦਾ ਇਸ ਮੁੱਦੇ ਤੇ ਹੁੰਦਾ। ਫਿਰ ਅਸੀਂ ਦੇਖਦੇ ਹਾਂ ਕਿ ਨਾਲ ਦੀ ਨਾਲ ਪਾਣੀਆਂ ਦਾ ਮੁੱਦਾ ਕਿਵੇਂ ਜਿਹੜੇ ਹੈਡਵਰਕਸ ਨੇ ਫਿਰੋਜ਼ਪੁਰ ਜਿੱਥੇ ਸਤਲੁਜ ਦਾ ਹੈਡਵਰਕਸ ਹੈ, ਮਾਧੋਪੁਰ ਜਿਹੜਾ ਉਹ ਰਾਵੀ ਦਾ ਪਾਣੀ ਰੋਕ ਲਿਆ, ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਨਾ। ਔਰ ਇਹ ਉਹ ਪੀਰੀਅਡ ਸੀ ਜੇ ਤੁਸੀਂ ਉਹਨਾਂ ਦੇ ਜਿਹੜੇ ਕੁਝ ਕਾਗਜ਼ਾਤ ਦੇਖੋ ਉਸ ਦੌਰ ਦੀਆਂ ਜਾਂ ਲਿਖਤਾਂ ਦੇਖੋ, ਉਹ ਇਹ ਸਮਝਦੇ ਸੀ ਕਿ ਵੀ ਪਾਕਿਸਤਾਨ ਦੇਣਾ ਜਾਂ ਮੰਨਣਾ ਤਾਂ ਮਜਬੂਰੀ ਬਣ ਗਿਆ, ਲੇਕਿਨ ਇਹ ਚੱਲਣਾ ਨਹੀਂ ਹੈ। ਅਲਟੀਮੇਟਲੀ ਇਹਨਾਂ ਨੇ ਤਰਲੇ ਕਰਨੇ ਨੇ ਵੀ ਸਾਨੂੰ ਵਾਪਸ ਮਿਲਾ ਲਓ ਆਪਣੇ ਨਾਲ। ਇਹ ਇਹਨਾਂ ਦੀ ਨਹਿਰੂ ਪਟੇਲ ਇਹਨਾਂ ਸਾਰਿਆਂ ਦੀ ਇਹ ਪਰਸੈਪਸ਼ਨ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਹਾਰਡਸ਼ਿਪ 'ਚ ਪਾਕਿਸਤਾਨ ਮੁੱਢਲੇ ਦਿਨਾਂ 'ਚ ਲੰਘਿਆ, ਕੋਈ ਰੀਸੋਰਸ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਠੀਕ ਹੈ, ਜਿਹੜੇ ਕਾਇਦੇ ਆਜ਼ਮ ਦੇ ਅਮੀਰ ਪਾਰਸੀ ਦੋਸਤ ਔਰ ਦੂਸਰੇ ਉਹ ਜਿਹੜੇ ਨੇ ਆਏ ਔਰ ਮਦਦ ਦੇ ਉੱਤੇ ਵੀ ਆਏ, ਔਰ ਇੱਕ ਮੁਲਕ ਜਿਹੜਾ ਅੱਜ ਲਗਭਗ 74-75 ਸਾਲ ਬਾਅਦ, ਔਰ ਇਸ ਪੀਰੀਅਡ ਜੇ ਅਸੀਂ ਪਿਛਲੇ 4 ਦਹਾਕਿਆਂ ਤੋਂ ਤਾਂ ਅਸੀਂ ਹੋਰ ਕਲੋਜ਼ਲੀ ਮੋਨੀਟਰ ਕੀਤਾ, ਔਰ ਤੁਸੀਂ ਸਾਰੇ ਪ੍ਰੋਪੇਗੈਂਡੇ ਕੱਢ ਲਓ, ਫੇਲਡ ਸਟੇਟ, ਟੈਰਰਿਸਟ ਸਟੇਟ, ਐਪੀ ਸੈਂਟਰ ਆਫ ਟੈਰਰਿਜ਼ਮ, ਇਸ ਤੋਂ ਪਹਿਲਾਂ ਵੀ ਇਹੀ ਸੀ ਕਿ ਵੀ ਜੇ ਅੱਜ ਵੀ ਬਹੁਤ ਸਾਰੇ ਭਾਰਤੀ ਲੋਕਾਂ ਦੀ ਪਾਕਿਸਤਾਨ ਪ੍ਰਤੀ ਨੈਗੇਟਿਵ ਪਰਸੈਪਸ਼ਨ ਹੈ ਤਾਂ ਉਹਦਾ ਵੱਡਾ ਕਾਰਨ ਉਸ ਕਿਸਮ ਦਾ ਪ੍ਰੋਪੇਗੈਂਡਾ ਹੈ ਜਿਹੜਾ ਲਗਾਤਾਰਤਾ ਨਾਲ ਇਹਨਾਂ ਸਾਰੇ ਸਾਲਾਂ 'ਚ ਫੀਡ ਕੀਤਾ ਜਾਂਦਾ ਰਿਹਾ, ਜਿਵੇਂ ਕਿ 1 ਪੁਆਇੰਟ ਪ੍ਰੋਗਰਾਮ ਬਣਿਆ ਹੋਏ ਇੰਟਾਈ ਪਾਕਿਸਤਾਨ। ਹਾਲਾਂ ਕਿਸੇ ਨੇ ਵੀ ਉੱਥੇ ਜਦੋਂ ਪਾਕਿਸਤਾਨ ਦੀ ਕਿਸੇ ਫੀਲਡ ਦੇ ਵਿੱਚ ਤਾਕਤ ਜਾਂ ਕਮਜ਼ੋਰੀ ਦਾ ਜ਼ਿਕਰ ਹੁੰਦਾ ਹੈ ਤੇ ਕਿਸੇ ਨੇ ਨਹੀਂ ਕਿਹਾ ਜੀ ਕਿ ਵੀ ਇਹ ਆਬਾਦੀ ਪੱਖੋਂ ਜਿਹੜਾ ਉਹ 6ਵਾਂ ਹਿੱਸਾ ਹੈ ਇਲਾਕੇ, ਜੇ 71 ਤੋਂ ਬਾਅਦ ਦੇ ਪਾਕਿਸਤਾਨ ਦੀ ਗੱਲ ਕਰੀਏ, ਔਰ ਇਲਾਕੇ ਪੱਖੋਂ 5ਵਾਂ 6ਵਾਂ ਮਤਲਬ 1/6 ਮੁਲਕ ਦੇ ਜੇ ਤੁਸੀਂ ਕੰਪੇਅਰ ਕਰਨਾ ਹੈ ਆਪਣੇ ਸਾਈਜ਼ ਆਪਣੇ ਪੋਪੂਲੇਸ਼ਨ ਚੀਨ ਦੇ ਨਾਲ ਕਰੋ। ਔਰ ਚੀਨ ਦੀ ਵੀ ਆਜ਼ਾਦੀ ਦਾ ਵਕਤ ਜਿਹੜਾ ਲਗਭਗ ਇੱਕੋ ਜਿਹਾ ਹੀ ਹੈ। ਫਿਰ ਤੁਸੀਂ ਆਪਣੀ ਕਰਤੂਤ ਦੱਸੋ ਕਿ ਵੀ ਉਹਨਾਂ ਦੀ $15 ਟ੍ਰਿਲੀਅਨ ਦੀ ਇਕਨੋਮੀ, ਤੁਹਾਡੀ 2.5 ਟ੍ਰਿਲੀਅਨ ਤੋਂ ਵੀ ਥੱਲੇ 2 ਤੇ ਉੱਤੇ ਖਲੋਤੇ ਹੋ। ਕਿਹੜੀਆਂ ਤੁਸੀਂ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ? ਸੋ ਇਹਦੇ ਬਾਵਜੂਦ ਔਰ ਜਿਉਂ-ਜਿਉਂ ਕੋਈ ਵੀ ਕ੍ਰਾਈਸਿਸ ਆਇਆ, ਭਾਰਤ ਨੇ ਰਾਦਰ ਫਰਦਰ ਉਹਨੂੰ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ। ਔਰ ਇਹ ਮੈਂ ਸਮਝਦਾ ਵੀ ਬਹੁਤ ਵਾਰ ਹਾਲਾਂ ਇਹ ਨਹੀਂ ਹੈ ਕਿ ਕੋਈ ਪਾਕਿਸਤਾਨ ਨੂੰ ਕਾਇਦੇ ਆਜ਼ਮ ਤੋਂ ਬਾਅਦ ਕੋਈ ਆਈਡੀਅਲ ਲੀਡਰਸ਼ਿਪ ਮਿਲੀ। ਉੱਥੇ ਅੱਧਾ ਵਕਤ ਫੌਜੀ ਜਨਰਲ ਨੇ, ਅੱਧਾ ਵਕਤ ਸਿਵਿਲੀਅਨ ਨੇ, ਉਹਨਾਂ ਦੇ ਵਿੱਚ ਕੌਣ ਇਮਾਨਦਾਰ ਕੌਣ ਕਰਪਟ ਇਸ ਬਹਿਸ ਜੇ ਨਾ ਵੀ ਜਾਈਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤਿਆਂ ਨੇ ਦੋ ਹੱਥੀਂ ਲੁੱਟਣ ਵਾਲਾ ਕੰਮ ਹੀ ਕੀਤਾ। ਲੇਕਿਨ ਇਹਦੇ ਬਾਵਜੂਦ ਜੇ ਉਹਦੀ ਮੁਲਕ ਦੀ ਸਰਵਾਈਵਲ ਵੀ, ਉਹ ਨਿਊਕਲੀਅਰ ਪਾਵਰ ਵੀ ਬਣਦਾ ਹੈ, ਉਹ ਇੱਕ ਬਹੁਤ ਸਾਰੇ ਜਿਹੜੇ ਚੈਲੰਜਸ ਨੇ
ਅਸੀਂ ਇਹਨਾਂ 4 ਦਹਾਕਿਆਂ 'ਚ ਉਹ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਦਾ ਆਣਾ ਹੋਏ, ਫਿਰ ਅਮਰੀਕਾ 9/11 ਤੋਂ ਬਾਅਦ ਵੀ, ਹਾਲਾਂ ਉਹਦੇ 'ਚ ਕੁਛ ਆਪਣੀਆਂ ਨੀਤੀਆਂ ਵੀ ਉਹਨਾਂ ਦੀਆਂ ਜ਼ਿੰਮੇਵਾਰ ਨੇ ਕਿ ਕਿਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜੇ ਉਹ ਖਤਰੇ ਨੂੰ ਨਹੀਂ ਭਾਂਪਿਆ ਔਰ ਦਹਿਸ਼ਤਗਰਦੀ ਉਹਨਾਂ ਦੀਆਂ ਬਰੂਹਾਂ ਤੇ ਆਈ। ਪਰ ਭਾਰਤ ਨੇ ਕਿਸ ਹੱਦ ਤੱਕ ਜਾ ਕੇ ਇਸ ਸਾਰੇ ਨੂੰ ਜਿਹੜਾ ਫਰਦਰ ਹਵਾ ਦਿੱਤੀ। ਅੱਜ ਅਸੀਂ ਦੇਖ ਰਹੇ ਹਾਂ ਕਿ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਜੇ ਪਾਕਿਸਤਾਨ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਵੀ ਲੈ ਕੇ ਆਂਦਾ ਹੈ ਔਰ ਇੱਕ ਪੀਸਫੁਲ ਜਿਹੜਾ ਉਸ ਦੇ ਹੱਲ ਦੀ ਗੱਲ ਹੋ ਰਹੀ ਹੈ, ਔਰ ਜੇ ਤੁਸੀਂ ਦੁਸ਼ਾਂਦੇ ਔਰ ਤਾਸ਼ਕੰਦ ਦੇ ਵਿੱਚ ਐਸ ਜੈ ਸ਼ੰਕਰ ਦੀ ਪਰਫਾਰਮੈਂਸ ਦੇਖੋ ਤੇ ਉਹਨੂੰ ਸਾਦਾ ਪੰਜਾਬੀ 'ਚ ਕਹਿਣਾ ਹੋਏ ਤਾਂ ਫਿਰ ਇਹੀ ਹੈ ਕਿ ਭਾਈ ਪਲੀਤਾ ਲਾਣ ਦਾ ਕੰਮ ਹੀ ਕੀਤਾ, ਅੱਗ ਲਾਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ। ਔਰ ਜੋ ਕੁਛ ਅਸ਼ਰਫ ਗਨੀ ਤੋਂ ਉੱਥੇ ਘਵਾਇਆ ਪਾਕਿਸਤਾਨ ਦੇ ਖਿਲਾਫ ਇਮਰਾਨ ਖਾਨ ਔਰਾਂ ਦੀ ਪ੍ਰੈਜ਼ੈਂਸ ਦੇ ਵਿੱਚ, ਇਹ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਵੀ ਇਹਦੇ ਬਿਹਾਈਂਡ ਕੌਣ ਹੈ ਔਰ ਇਹ ਕਿਉਂ ਕਰ ਰਹੇ ਨੇ। ਹਾਲਾਂ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਈ ਜਿਹੜੀ ਅੱਗ ਤੁਹਾਨੂੰ ਦੂਜੇ ਪਾਸੇ ਲੱਗੀ ਹੋਈ ਅੱਜ ਦੂਜੇ ਦੇ ਘਰ 'ਚ ਬਸੰਤਰ ਲੱਗਦੀ ਹੈ, ਇਹਦੇ 'ਚ ਤੁਹਾਡਾ ਵੀ ਘਰ ਸੜੇਗਾ। ਇਹ ਤੁਸੀਂ ਆਪਣੇ ਜਿਹੜੇ ਉਹ ਆਪਣੇ ਆਪ ਨੂੰ ਮਹਿਫੂਜ਼ ਨਹੀਂ ਰੱਖ ਸਕੋਗੇ। ਪਰ ਇਹ ਪਾਠ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਖਾਸ ਤੌਰ ਤੇ ਪਿਛਲੇ ਲਗਭਗ 3 ਸਾਲ ਤੋਂ ਜ਼ਿਆਦਾ ਵਕਤ ਤੋਂ IMF ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਅੱਗੋਂ ਇੱਕ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਦੇ ਥੱਲੇ ਐਕਸ਼ਨ ਟਾਸਕ ਫੋਰਸ ਜਿਹਨੂੰ FATF ਕਹਿੰਦੇ ਨੇ ਉਹ ਬਣਾਈ ਹੋਈ ਹੈ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ FATF ਹੋਏ, IMF ਹੋਏ ਜਾਂ ਵਰਲਡ ਬੈਂਕ ਹੋਏ, ਵਰਲਡ ਬੈਂਕ 'ਚ ਜ਼ਿਆਦਾ ਸ਼ੇਅਰ ਅਮਰੀਕਾ ਦੇ ਨੇ, IMF 'ਚ ਯੂਰਪ ਵੀ ਆ ਜਾਂਦਾ ਹੈ, ਅਮਰੀਕਾ ਵੀ ਹੈ। ਸੋ ਇਹਨਾਂ ਨੇ ਜਿਹੜਾ ਕਰਜ਼ ਦੇਣਾ, ਲੋਨ ਦੇਣਾ, ਹਾਲਾਂਕਿ ਕੋਈ ਲੋਨ ਮੁਫਤ ਨਹੀਂ ਦਿੰਦੇ ਜਾਂ ਇਹ ਨਹੀਂ ਹੈ ਕਿ ਵਿਦਆਊਟ ਇੰਟਰਸਟ ਦਿੰਦੇ ਨੇ। ਬਹੁਤ ਸਾਰੇ ਛੋਟੇ ਵੱਡੇ ਮੁਲਕਾਂ ਦੀ ਤਾਂ ਇਕਨੋਮੀ ਦਾ ਇੱਕ ਵੱਡਾ ਹਿੱਸਾ ਜਿਹੜਾ IMF ਜਾਂ ਵਰਲਡ ਬੈਂਕ ਦੇ ਲੋਨ ਰਿਟਰਨ ਦੇ ਉੱਤੇ ਜੁੜਿਆ ਹੁੰਦਾ। ਪਾਕਿਸਤਾਨ ਦਾ ਵੀ ਇਹੀ ਹਾਲ ਹੋ ਗਿਆ ਕਾਫੀ ਹੱਦ ਤੱਕ। ਔਰ ਇਹ ਫਰਦਰ ਐਕਸਲਰੇਟ ਉਦੋਂ ਹੁੰਦਾ ਹੈ ਜਦੋਂ ਦੇਖੋ ਇਨ ਦਾ ਐਂਡ ਆਫ ਦਾ ਡੇ ਮਨੀ ਦੀ ਖੇਡ ਕੀ ਹੈ, ਪੈਸੇ ਦੀ। ਹਾਲਾਂ ਇਹ ਨਾ ਮੇਰਾ ਫੀਲਡ ਹੈ, ਨਾ ਮੇਰਾ ਕਦੇ ਬਹੁਤਾ ਇਕਨੋਮਿਕਸ 'ਚ ਇੰਟਰਸਟ ਰਿਹਾ। ਜੇ ਇਕਨੋਮਿਕਸ ਹੁੰਦਾ ਫਿਰ ਤੁਸੀਂ 2 + 2 4 ਕਰਨਾ ਸ਼ੁਰੂ ਕਰ ਦਿੰਦੇ ਹੋ, ਇਸ ਤਾਂ ਗਿਣਤੀ 'ਚ ਪਿਆ ਹੀ ਨਹੀਂ ਹੈ। ਲੇਕਿਨ ਇੱਕ ਗੱਲ ਜਿਹੜੀ ਅਮਰੀਕਨ ਸਿਸਟਮ 'ਚ ਸਮਝ ਆਉਂਦੀ ਹੈ ਕਿ ਵੀ ਪੈਸਾ ਅੱਗੇ ਤੁਰਿਆ ਜਾਏ ਕਿ ਵੀ ਤੁਸੀਂ ਬਾਇਰ ਪਾਵਰ ਹੁਣ ਅਮਰੀਕਾ 'ਚ ਇਹਦੇ ਬਾਵਜੂਦ 1.5 ਸਾਲ ਕੋਵਿਡ ਦਾ ਕਹਿ ਰਿਹਾ ਕਿਉਂ ਇਕਨੋਮੀ ਨਹੀਂ ਡਿੱਗੀ ਹੈ। ਉਹਨਾਂ ਨੇ ਭਾਵੇਂ ਛਾਪ ਵੰਡੀ ਗਏ ਨੇ, 3 ਟ੍ਰਿਲੀਅਨ ਇੱਕ ਪਾਇਆ, 3 ਟ੍ਰਿਲੀਅਨ ਇਹ। ਜੇ ਕੋਲ ਪੈਸੇ ਹੋਣਗੇ ਅੱਗੋਂ ਖਰਚੇ ਜਾਣਗੇ, ਜੇ ਖਰਚੇ ਜਾਣਗੇ ਕਿਸੇ ਨੂੰ ਜੌਬ ਮਿਲੇਗਾ, ਜੇ ਕੋਈ ਜਿਹੜਾ ਪ੍ਰੋਡਿਊਸ ਕਰ ਰਿਹਾ ਹੈ ਕੋਈ ਅੱਗੋਂ ਜਿਹੜਾ ਉਹਨਾਂ ਦੇ ਕੋਲ ਜਿਹੜਾ ਹੋਏਗਾ ਔਰ ਇਸ ਤਰ੍ਹਾਂ ਇਕਨੋਮੀ ਤੁਰਦੀ ਹੈ। ਸਾਡੇ ਉੱਥੇ ਜਾਂ ਉਸ ਖਿੱਤੇ 'ਚ ਇੱਕ ਲੰਬਾ ਵਕਤ ਜਦੋਂ ਸੋਨੇ ਕੀ ਚਿੜੀਆ ਤੇ ਫਲਾਣਾ ਜੋ ਮਰਜ਼ੀ ਕਹੀ ਜਾਓ, ਸਾਡਾ ਘੁੱਟ ਘੱਟ ਕੇ ਉਹ ਜਿਹੜਾ ਪੈਸਾ ਦੱਬਣ ਦਾ ਹੀ ਕਾਨਸੈਪਟ ਰਿਹਾ। ਕਦੇ ਘੜਿਆਂ 'ਚ ਪਾ ਕੇ ਦੱਬ ਦਿੰਦੇ ਸੀ, ਹੁਣ ਅਦਰਵਾਈਜ਼ ਹੁੰਦਾ ਹੈ ਨਾ। ਔਰ ਅਮਰੀਕਾ ਦਾ ਹੁਣ ਇੱਥੇ ਤੁਸੀਂ ਰਿਪੇਅਰ ਕਰਾਉਣ ਜਾਓ ਮਹਿੰਗੀ ਹੁੰਦੀ ਹੈ, ਨਵਾਂ ਸਸਤਾ ਉਹਦੇ ਨਾਲ ਹੁੰਦਾ। ਕੋਈ ਚਾਹੁੰਦਾ ਹੀ ਨਹੀਂ ਵੀ ਤੁਸੀਂ ਰਿਪੇਅਰ ਕਰਾਓ ਕਿਉਂਕਿ ਉਹਨੂੰ ਸੁੱਟੋ ਤਾਂ ਕਿ ਨਵੀਂ ਪ੍ਰੋਡਕਸ਼ਨ ਜਿਹੜੀ ਹੈ ਉਹਨਾਂ ਨੂੰ ਜੌਬ ਮਿਲ। ਸੋ ਚਲੋ ਇਹ ਇੱਕ ਸਿਸਟਮ ਹੈ। ਔਰ ਇਸੇ ਤਰ੍ਹਾਂ ਜੇ ਤੁਸੀਂ ਕਿਸੇ ਮੁਲਕ ਨੂੰ IMF ਜਾਂ ਵਰਲਡ ਬੈਂਕ ਜਿਨ੍ਹਾਂ ਨੇ ਡੈਮ ਬਣਾ ਕੇ ਦਿੱਤੇ, ਡੈਮ ਦੀ ਲੋਨ ਹੀ ਦਿੰਦੇ ਨੇ, ਕੋਈ ਮੁਫਤ ਨਹੀਂ ਦਿੰਦੇ ਹੈ ਹੁਣ। ਔਰ ਇਸੇ ਤਰ੍ਹਾਂ ਇਕਨੋਮੀ ਪ੍ਰੋਗਰੈਸ ਹੁੰਦੀ ਹੈ, ਤੁਸੀਂ ਫਰਦਰ ਇਨਵੈਸਟ ਕਰਦੇ ਹੋ। ਹੁਣ ਜੇ ਤੁਸੀਂ ਕਹੋ ਕਿ ਜੀ ਇਹ ਅਸੀਂ ਕ੍ਰਾਈਟੇਰੀਆ ਰੱਖ ਲਿਆ ਦਹਿਸ਼ਤਗਰਦੀ ਦਾ ਕਿ ਵੀ ਉਹਦੇ 'ਚ ਔਰ ਪੈਰਾਮੀਟਰ ਨੇ ਸਾਡੇ ਇੰਨੇ ਪੁਆਇੰਟ ਨੇ, ਜਦੋਂ ਤੱਕ ਤੁਸੀਂ ਇਹ ਪੂਰੇ ਨਹੀਂ ਕਰਦੇ ਉਹ ਅਸੀਂ ਤੁਹਾਨੂੰ ਫਰਦਰ ਲੋਨ ਨਹੀਂ ਦੇਣਾ। ਅੱਗੋਂ ਲਿਸਟਾਂ ਬਣਾਤੀਆਂ ਕਿ ਜੀ ਇਹ ਗ੍ਰੇ ਲਿਸਟ ਹੈ, ਇਹ ਬਲੈਕ ਲਿਸਟ ਹੈ, ਇਹ ਫਿਰ ਕਲੀਅਰ ਲਿਸਟ ਹੈ। ਹੁਣ ਗ੍ਰੇ ਲਿਸਟ ਜਿਹੜੀ ਹੈ ਬਲੈਕ ਤੋਂ ਇੱਕ ਸਟੈਪ ਪਿੱਛੇ ਧੱਕਾ ਦੇਣ ਵਾਲੀ ਹੈ ਵੀ ਤੁਹਾਨੂੰ ਲੱਗਿਆ ਬਲੈਕ ਦੀ ਫਰਨੈਸ ਦੇ ਵਿੱਚ ਭੱਠੀ ਦੇ ਵਿੱਚ ਸੁੱਟਣ। ਲੇਕਿਨ ਗ੍ਰੇ ਵਾਲਿਆਂ ਦੇ ਉੱਤੇ ਪਾਬੰਦੀਆਂ, ਇਹਦਾ ਮਤਲਬ ਹੈ ਕਿ ਤੁਹਾਨੂੰ ਬਹੁਤ ਹਾਈ ਇੰਟਰਸਟ ਦੇ ਉੱਤੇ, ਕਿਉਂਕਿ ਜਦੋਂ ਗ੍ਰੇ ਲਿਸਟ 'ਚ ਪਾਇਆ ਫਿਰ IMF ਡਿਕਟੇਟ ਕਰਦਾ ਕਿ ਤੁਹਾਨੂੰ ਇੰਨੇ ਇੰਟਰਸਟ ਤੇ ਦਿਆਂਗੇ, ਦੂਜੇ ਦਿਆਂਗੇ, ਉਹ ਇਕਨੋਮੀ ਤੇ ਭਾਰ ਹੁੰਦਾ। ਹੁਣ ਪਾਕਿਸਤਾਨ ਇਹਦੇ ਬਾਵਜੂਦ ਇਮਰਾਨ ਖਾਨ ਜਿਨ੍ਹਾਂ ਨੇ ਆਪਣੀਆਂ ਨੀਤੀਆਂ ਦੇ ਨਾਲ ਇਹਦੇ ਬਾਵਜੂਦ ਪਿਛਲੇ 3 ਸਾਲ ਤੋਂ ਲਗਾਤਾਰ IMF ਦੀ ਇਹ ਜਿਹੜੀ ਸੰਸਥਾ ਹੈ FATF ਉਹਦੀ ਗ੍ਰੇ ਲਿਸਟ ਨੇ, ਲੇਕਿਨ ਉਹਨਾਂ ਦੀ ਐਕਸਪੋਰਟ ਵੀ ਵਧੀ ਹੈ। ਔਰ ਦੂਸਰਾ ਲੇਕਿਨ ਇਹ ਉਹਨਾਂ ਦੀ ਸਤਤ ਲਗਾਤਾਰਤਾ ਨਾਲ ਕੋਸ਼ਿਸ਼ ਹੈ ਕਿ ਵੀ ਸਾਨੂੰ ਇਹਦੇ ਚੋਂ ਕੱਢੋ। ਔਰ ਜੇ ਪਿਛਲੇ 3 ਸਾਲ ਤੋਂ ਇਹਦੇ 'ਚ ਨਾ ਹੁੰਦੇ FATF 'ਚ, ਇਕਨੋਮੀ ਹੋਰ ਵੀ ਬੂਮਿੰਗ ਹੁੰਦੀ।
ਹੁਣ ਕਿਉਂਕਿ ਭਾਰਤ ਦਾ ਇਨਫਲੂਐਂਸ ਹੈ, ਜ਼ਾਹਰ ਹੈ ਕਿ ਇੱਕ ਵੱਡਾ ਮੁਲਕ ਵੀ ਹੈ, ਇਕਨੋਮੀ ਵੀ $2.5 ਟ੍ਰਿਲੀਅਨ ਦੀ ਉਸ ਦੇ ਵਿੱਚ, ਔਰ ਅਮਰੀਕਾ ਨੇ ਜਦੋਂ ਤੋਂ ਆਪਣਾ ਡੀਹਾਈਫਨੇਟ ਕੀਤਾ ਰਿਲੇਸ਼ਨਸ਼ਿਪ ਪਾਕਿਸਤਾਨ ਨਾਲ ਔਰ ਸਿੱਧੀ ਇੰਡੀਆ ਦੇ ਨਾਲ ਜੋੜੀ, ਨਿਊਕਲੀਅਰ ਡੀਲ, ਇੰਡੋ US ਨਿਊਕਲੀਅਰ ਡੀਲ, ਟੈਕਨੋਲੋਜੀ, ਇਹ ਉਹ, ਹੁਣ ਅਮਰੀਕਾ ਵੀ ਇੰਡੀਆ ਨੂੰ ਇਸਤੇਮਾਲ ਕਰਦਾ ਹੈ ਜੇ ਪਾਕਿਸਤਾਨ ਨੂੰ ਜਿਹੜਾ ਹੈ ਉਹ ਖੂੰਜੇ ਲਾਣਾ ਹੈ। ਤੇ ਇੰਡੀਆ ਤਾਂ ਪਿਛਲੇ 75 ਸਾਲ ਤੋਂ ਉਹਨੇ ਤੇ ਐਕਸੈਪਟ ਨਹੀਂ ਕੀਤਾ ਹੋਇਆ ਪਾਕਿਸਤਾਨ ਦੇ ਕਨਸੈਪਟ ਨੂੰ। ਉਹ ਤਾਂ ਅੱਜ ਵੀ ਉਹਨਾਂ ਦਾ ਪ੍ਰੋਪੇਗੈਂਡਾ ਫੀਲਡ ਸਟੇਟ ਤੇ ਫਲਾਣਾ ਢਮਕਾ ਹੈ, ਹਾਲਾਂ ਆਪਣਾ ਹਾਰ ਉਹਨਾਂ ਦਾ ਕੀ ਹੋਇਆ ਹੈ। ਹੁਣ ਕਿਵੇਂ, ਹਾਲਾਂ ਕਿਉਂਕਿ FATF ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਔਰ ਜੇ ਕੋਈ ਮੁਲਕ ਕਿਸੇ ਮੁਲਕ ਦਾ ਫੋਰਨ ਮਿਨਿਸਟਰ ਇਹ ਦਾਅਵਾ ਕਰੇ ਮੀਡੀਆ ਦੇ ਰਾਹੀਂ ਔਰ ਆਪਣੇ ਵਰਕਰਾਂ ਨੂੰ ਐਡਰੈਸ ਕਰਦੇ ਆ ਕਿ ਦੇਖੋ ਇਹ ਅਸੀਂ ਪਾਕਿਸਤਾਨ ਨੂੰ ਪਿਛਲੇ 3 ਸਾਲ ਤੋਂ FATF ਦੀ ਗ੍ਰੇ ਲਿਸਟ ਚੋਂ ਨਹੀਂ ਨਿਕਲਣ ਦਿੱਤਾ। ਹੁਣ FATF ਦਾ ਜਿਹੜਾ ਸੈਸ਼ਨ ਕੁਛ ਅਰਸਾ ਪਹਿਲਾਂ, ਕੁਛ ਮਹੀਨੇ ਪਹਿਲਾਂ ਹੋ ਕੇ ਹਟਿਆ ਹੈ, ਉਹਦੇ 'ਚ ਜਿਹੜੇ ਉਹਨਾਂ ਦੇ ਹੋਰ ਮੈਂਬਰ ਮੁਲਕ ਨੇ, ਉਹਨਾਂ ਦਾ ਚੇਅਰਮੈਨ ਹੈ, ਉਹ ਇਹ ਕਹਿੰਦਾ ਜੀ ਕਿ 27 ਪੁਆਇੰਟ ਜਿਹੜੇ ਨੇ ਉਹ ਇਹ ਜੂਨ 25 ਨੂੰ ਉਹਨੇ ਕਿਹਾ, FATF ਦਾ ਪਲੈਨਰੀ ਸੈਸ਼ਨ ਸੀ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ 27 ਨੁਕਤੇ 27 ਪੁਆਇੰਟਸ ਅਸੀਂ ਪਾਕਿਸਤਾਨ ਨੂੰ ਕਿਹਾ ਸੀ ਵੀ ਇਹ ਫੁੱਲਫਿਲ ਕਰੋ, ਉਹਦੇ 'ਚੋਂ 26 ਪਾਕਿਸਤਾਨ ਨੇ ਫੁੱਲਫਿਲ ਕਰ ਦਿੱਤੇ ਨੇ, ਲੇਕਿਨ ਇਹਦੇ ਬਾਵਜੂਦ ਅਸੀਂ ਹਾਲ ਦੀ ਘੜੀ ਇਹਨਾਂ ਨੂੰ ਗ੍ਰੇ ਲਿਸਟ 'ਚੋਂ ਨਹੀਂ ਕੱਢ ਰਹੇ। ਹੁਣ ਇੱਕ ਆਮ ਬੰਦਾ ਵੀ ਕਹਿੰਦਾ ਹੈ ਯਾਰ ਇਹ 27 ਚੋਂ 26, ਇਹ ਤਾਂ 99% ਵੀ ਨੰਬਰ ਨੂੰ ਕਹੋ ਜੀ ਮੁੰਡਾ ਅਜੇ ਵੀ ਫੇਲ ਹੈ ਜਾਂ ਅਜੇ ਅਸੀਂ ਰਿਜ਼ਲਟ ਨਹੀਂ ਕੱਢਣਾ, ਅਜੇ ਉਹਨੂੰ ਪਾਸ ਨਹੀਂ ਡਿਕਲੇਅਰ ਕਰਨਾ। ਹੁਣ ਇਹ ਗੱਲ ਐਸ ਜੈਸ਼, ਔਰ ਜ਼ਾਹਰ ਹੈ ਉਦੋਂ ਵੀ ਇਹ ਗੱਲ ਤਾਂ ਸਾਹਮਣੇ ਸੀ ਕਿ ਭਾਰਤ ਲੌਬੀ ਕਰ ਰਿਹਾ ਇਹਦੇ ਬਾਵਜੂਦ ਕਿ ਪਾਕਿਸਤਾਨ ਨੇ ਕਾਫੀ ਹਰਡਲਸ ਜਿਹੜੀਆਂ ਨੇ ਉਹ ਕਲੀਅਰ ਕੀਤੀਆਂ, ਉਹਨੂੰ ਨਹੀਂ ਨਿਕਲਣ ਦੇਣਾ ਚਾਹੁੰਦਾ। ਔਰ ਇਹ ਹੁਣ ਖਬਰ ਇਹਨਾਂ ਦੇ ਮੀਡੀਆ ਦੀ ਜਿਹਦੇ ਉੱਤੇ ਰੂਲਿੰਗ ਪਾਰਟੀ ਦੇ ਮੈਂਬਰਸ ਨੂੰ ਦਾ ਇੱਕ ਚਿੰਤਨ ਗਰੁੱਪ ਦੇ ਉੱਤੇ ਐਡਰੈਸ ਕਰਦੇ ਆ ਜੈ ਸ਼ੰਕਰ ਨੇ ਇਹ ਕਿਹਾ ਕਿ ਦੇਖੋ ਸਾਡੀ ਫੋਰਨ ਪਾਲਿਸੀ ਦੀਆਂ ਕਿੰਨੀਆਂ ਅਚੀਵਮੈਂਟਸ ਨੇ ਮੋਦੀ ਗਵਰਨਮੈਂਟ ਦੇ ਥੱਲੇ। ਉਹਨੇ ਕਿਹਾ ਜੀ ਅਸੀਂ, ਸਾਡੀ ਗਵਰਨਮੈਂਟ ਨੇ, ਔਰ ਮੈਂ ਐਗਜ਼ੈਕਟ ਲਫ਼ਜ਼ ਉਹਦੇ ਕੋਟ ਕਰਨਾ ਚਾਹੁੰਦਾ, ਡਿਊ ਟੂ ਅਸ, that is Modi government, Pakistan is under the lens of FATF and it was kept in the grey list. We have been successful in pressurizing Pakistan, and the fact that Pakistan's behavior has changed is because of pressure put by India by various measures, Mr. Jaishankar was quoted. ਹੁਣ ਉਹ ਇਹ ਕਹਿ, ਹੁਣ ਇਹ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ। ਉਹ ਕਹਿੰਦਾ ਜੀ ਦੇਖੋ ਸਾਡੇ ਪ੍ਰੈਸ਼ਰ ਦੀ ਬਦੌਲਤ FATF ਦੀ ਗ੍ਰੇ ਲਿਸਟ ਚੋਂ ਪਾਕਿਸਤਾਨ ਨਿਕਲ ਨਹੀਂ ਸਕਿਆ, ਔਰ ਇਹ ਸਾਡੇ ਪ੍ਰੈਸ਼ਰ ਦਾ ਹੀ ਨਤੀਜਾ ਹੈ ਕਿ ਪਾਕਿਸਤਾਨ ਦਾ ਬਿਹੇਵੀਅਰ ਬਦਲ ਗਿਆ। ਅੱਛਾ, ਇਹ ਜੇ ਬਦਲ ਗਿਆ ਫਿਰ ਉਹ ਕਹਿੰਦਾ ਜੀ ਅਦਰਵਾਈਜ਼ ਤਾਂ ਜਿਹੜਾ ਉਹ ਪਾਕਿਸਤਾਨ ਨੇ ਪਤਾ ਨਹੀਂ ਕੀ ਕਰ ਦੇਣਾ ਸੀ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ ਔਰ ਇਹ ਵੀ ਖਬਰ ਹੈ ਇਹਨਾਂ ਦੀ ਕਿ ਭਾਈ ਪਾਕਿਸਤਾਨ ਐਕਿਊਜ਼ਸ ਇੰਡੀਆ ਆਫ ਯੂਜ਼ਿੰਗ FATF ਫਾਰ ਪੋਲੀਟੀਕਲ ਐਂਡਸ, ਔਰ ਨਾਲ ਦੀ ਨਾਲ ਜਿਹੜਾ ਉਹਨਾਂ ਦੀ ਪਾਕਿਸਤਾਨ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਨੇ ਸਟੇਟਮੈਂਟ ਇਸ਼ੂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਗੱਲ ਇਹਨੇ ਐਸ ਜੈ ਸ਼ੰਕਰ ਨੇ ਕਹੀ ਹੈ that has vindicated Pakistan's repeated accusations that India had pushed for Pakistan's grey listing in 2018 for political rather than technical reasons which continues। ਕਿ ਵੀ ਇਹ ਕੋਈ ਟੈਕਨੀਕਲ ਰੀਜ਼ਨ ਨਹੀਂ ਸੀਗੇ ਕਿ ਵੀ ਜਿਹੜਾ ਕਿ ਸਾਨੂੰ ਗ੍ਰੇ ਲਿਸਟ ਰੱਖਿਆ, ਪੋਲੀਟੀਕਲ ਰੀਜ਼ਨ ਸੀ। ਔਰ ਐਗਜ਼ੈਕਟ ਉਹਨਾਂ ਦੇ ਲਫ਼ਜ਼ ਨੇ ਇੰਡੀਆਜ਼ ਕ੍ਰੈਡੈਂਸ਼ੀਅਲਸ ਫॉर ਅਸੈਸਿੰਗ ਪਾਕਿਸਤਾਨ ਇਨ FATF ਐਜ਼ co-chair of the joint group, ਕਿਉਂਕਿ ਇੰਡੀਆ ਉਸ FATF ਦਾ co-chair ਹੈ ਔਰ ਫॉर that matter any other country are subject to questions which we urge FATF to look into। ਹੁਣ FATF ਨੂੰ ਕਿਹੜਾ ਨਹੀਂ ਪਤਾ, ਇਹ ਤਾਂ ਸਾਰੇ ਇੱਕੋ ਹੀ ਨੇ, ਸਾਰੇ ਹੀ ਰਲੇ ਹੋਏ ਨੇ ਇੱਕ ਦੂਸਰੇ ਦੇ ਨਾਲ। ਔਰ ਜੇ ਤੁਸੀਂ ਇਸ ਸਾਰੇ 'ਚ ਹੁਣ ਇੱਕ ਪਾਸੇ ਤਾਂ ਇਹ ਡਾਇਰੈਕਟਲੀ ਇੰਟਰਨੈਸ਼ਨਲ ਇੱਕ ਇੰਸਟੀਟਿਊਸ਼ਨ ਜਿਹੜੀ ਕਲੇਮ ਕਰਦੀ ਹੈ ਕਿ ਭਾਈ ਉਹ ਇੰਪਾਰਸ਼ਲ ਹੈ, ਉਹਦੇ 'ਚ ਕਿਸ ਹੱਦ ਤੱਕ ਇੰਟਰਫੀਅਰੈਂਸ ਹੈ। ਔਰ ਅਸੀਂ ਪਹਿਲੇ ਸੈਗਮੈਂਟ 'ਚ ਵੀ ਪਾਸਿੰਗ ਰੈਫਰੈਂਸ 'ਚ ਬੇਸ਼ੱਕ ਗੱਲ ਕੀਤੀ ਕਿ ਜਿਹੜਾ ਸਕੈਂਡਲ ਪੈਗਾਸਸ ਸਪਾਈਵੇਅਰ ਇਜ਼ਰਾਈਲ ਦਾ ਜਿਹੜਾ 2017 'ਚ ਮੋਦੀ ਲੈ ਕੇ ਆਇਆ, 2017 'ਚ ਇਜ਼ਰਾਈਲ ਗਿਆ ਮੋਦੀ, ਉੱਥੋਂ ਹੀ ਇਹ ਡੀਲ ਬਣਾਈ ਵੀ ਉਹਦੀ ਜਿਹੜੀ ਲਿਸਟ ਜਿਹੜੇ 50,000 ਤੋਂ ਜ਼ਿਆਦਾ ਫੋਨ ਜਿਨ੍ਹਾਂ ਦੇ ਉੱਤੇ ਸਪਾਈਵੇਅਰ ਜਿਹੜਾ ਉਹ ਚਾੜਿਆ ਗਿਆ,
ਔਰ ਉਹਨੇ ਅੱਗੋਂ ਕੀ ਕੀਤਾ, ਉਹਦੇ 'ਚ ਹੰਡਰਡਸ ਆਫ ਨੰਬਰਸ ਜਿਹੜੇ ਨੇ ਪਾਕਿਸਤਾਨ ਦੇ ਵੀ ਨੇ, ਔਰ ਉਹਨਾਂ 'ਚ ਖਾਸ ਤੌਰ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ ਨੰਬਰ ਵੀ ਹੈ। ਔਰ ਇਹਦੇ 'ਚ ਕਲੀਅਰ ਹੈ ਕਿ ਇਟਸ ਨਾਟ ਕਲੀਅਰ ਹਾਊ ਮੈਨੀ ਅਦਰ ਪੀਪਲ ਫਰਮ ਪਾਕਿਸਤਾਨ ਵਰ ਇਨ ਦਾ ਲਿਸਟ, ਜਿਹਨੂੰ ਬਟ ਮੋਰ ਦੈਨ 100 ਫੋਨ ਨੰਬਰਸ ਫਰੋਮ ਪਾਕਿਸਤਾਨ। ਸੋ ਹੁਣ ਇਹਦੇ 'ਚ ਹੋਰ ਕੌਣ ਹੈ, ਔਰ ਇਸ ਸਾਰੇ 'ਚ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਦੱਸਿਆ, ਔਰ ਇਸ ਨੂੰ ਰਿਪੋਰਟ ਲੀ ਮੈਂਡੇ ਮੀਡੀਆ ਪਾਰਟਨਰ ਜਿਹੜਾ ਸੀ ਪੈਰਿਸ ਬੇਸਡ ਮੀਡੀਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਫੋਰਬਿਡਨ ਸਟੋਰੀਜ਼ ਐਂਡ ਰਾਈਟਸ ਗਰੁੱਪਸ, ਐਮਨੈਸਟੀ ਇੰਟਰਨੈਸ਼ਨਲ, ਇਹਨਾਂ ਸਾਰਿਆਂ ਨੇ 50,000 ਤੋਂ ਜ਼ਿਆਦਾ ਫੋਨ ਨੰਬਰ ਜਿਹੜੇ 40 ਦੇਸ਼ਾਂ ਦੇ ਲਗਭਗ ਸਪਰੈਡ ਹੋਏ ਨੇ, ਉਹਦੇ 'ਚ ਉਹਨਾਂ ਨੇ ਦੱਸਿਆ ਵੀ ਕਿਵੇਂ ਇਸ ਪੈਗਾਸਸ ਜਿਹੜਾ ਸਪਾਈਵੇਅਰ ਰਾਹੀਂ ਜਿਹੜੀ ਕਿ ਇਜ਼ਰਾਈਲ ਸਰਵੇਲੈਂਸ ਕੰਪਨੀ NSO ਗਰੁੱਪ ਦੀ ਜਿਹੜੀ ਹੈ ਉਹ ਕਾਰਡ ਹੈ, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੈ ਉਹ ਕੀਤਾ, ਔਰ ਇਮਰਾਨ ਖਾਨ ਵੀ ਉਸ ਦਾ ਹਿੱਸਾ ਨੇ। ਇਸ ਦੇ ਉੱਤੇ ਵੀ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਜਿਹੜੇ ਫਵਾਦ ਚੌਧਰੀ ਨੇ, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੈ ਉਹ ਕਮੈਂਟ ਵੀ ਕੀਤਾ, ਔਰ ਹਿਊਮਨ ਰਾਈਟਸ ਮਿਨਿਸਟਰ ਸ਼ਰੀਨ ਨੇ ਲਿੰਕਡ ਇਟ ਵਿਦ ਇਜ਼ਰਾਈਲ ਐਂਡ ਸੈਡ NSO apparently gets approval from Israeli government for sale, so linkage is clear। ਉਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਦੋਨੋਂ ਹੀ ਇਜ਼ਰਾਈਲ ਵੀ ਔਰ ਇੰਡੀਆ ਵੀ ਨਾਜ਼ੀ ਜਰਮਨੀ ਦੀਆਂ ਤਰਜ਼ ਦੀਆਂ ਹਕੂਮਤਾਂ, ਔਰ ਇਹ ਜਿਵੇਂ ਇਹਨਾਂ ਦੋਨਾਂ ਦੀ ਸਾਂਝ ਮੋਦੀ ਔਰ ਨੈਤਨਯਾਹੂ ਦੀ 2017 'ਚ, ਔਰ ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੇਰਵੇ ਜਿਹੜੇ ਨੇ ਸਾਹਮਣੇ ਆਉਣਗੇ, ਕਿਉਂਕਿ ਇਹ ਜਿਹੜਾ ਪੈਗਾਸਸ ਸਪਾਈਵੇਅਰ ਸਕੈਂਡਲ ਹੈ ਇਹ ਵੀ ਵਿਕੀਲੀਕਸ ਵਾਂਗ ਖਤਮ ਹੋਣ ਵਾਲਾ ਨਹੀਂ ਹੈ। ਜਿਉਂ-ਜਿਉਂ ਇਨਫੋਰਮੇਸ਼ਨ ਆਉਂਦੀ ਰਹੇਗੀ ਇਹ ਅਸੀਂ ਵੀ ਇਸ ਨੂੰ ਡਿਸਕਸ਼ਨ ਦਾ ਹਿੱਸਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-government ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਤੇ ਤਾਲਿਬਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਤਾਲਿਬਾਨ ਛੋਟੀਆਂ-ਛੋਟੀਆਂ ਜਿਹੜੀ ਲੜਾਈਆਂ ਨੇ ਉਹ ਜਿੱਤ ਰਹੇ ਨੇ, ਪਰ ਅਖੀਰ ਵਿੱਚ ਜੰਗ ਅਸੀਂ ਹੀ ਜਿੱਤਾਂਗੇ। ਸੋ ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਹੜੀ ਅਫਗਾਨਿਸਤਾਨ ਨਾਲ ਰਿਲੇਟਡ ਸਾਡੀ ਗੁਫ਼ਤਗੂ ਹੁੰਦੀ ਹੈ ਜਾਂ ਤਜ਼ੀਆ ਐਨਾਲਿਸਿਸ ਹੁੰਦਾ ਹੈ, ਉਸ ਨੂੰ ਸਾਡੇ ਦਰਸ਼ਕ ਬਹੁਤ ਪਸੰਦ ਕਰਦੇ ਨੇ। ਹਾਲਾਂਕਿ ਜਿਵੇਂ ਮੈਂ ਹਮੇਸ਼ਾ ਇਹ ਕਿਹਾ ਵੀ ਸਾਡਾ ਕੋਈ ਦਾਅਵਾ ਨਹੀਂ ਹੈ, ਅਸੀਂ ਤਾਲਿਬੇ ਇਲਮ ਹੈ।
ਹਰ ਰੋਜ਼ ਜਿਹੜਾ ਅਸੀਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੇ ਜਿਹੜੇ ਇਸ ਸੰਬੰਧੀ ਕੋਈ ਪ੍ਰੋਗਰਾਮ ਨੇ, ਲਿਖਤਾਂ ਨੇ। ਮੇਰੀ ਭੁੱਖ ਹੁੰਦੀ ਹੈ, ਪਿਆਸ ਹੁੰਦੀ ਹੈ ਕਿ ਵੱਧ ਤੋਂ ਵੱਧ ਖਿੱਤੇ ਬਾਰੇ ਵੀ ਜਾਣਿਆ ਚਾਹੇ, ਜਿਹੜੀ ਤਰਬੀਅਤ ਹੈ ਲੋਕਾਂ ਦੀ ਉਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਹੁੰਦੀ ਹੈ। ਉਹਦੇ 'ਚ ਇਕੱਲੀ ਇਹ ਠੀਕ ਹੈ ਵੀ ਅਸੀਂ ਨਾ ਫਾਰਸੀ ਪੜ੍ਹ ਸਕਦੇ ਹਾਂ ਨਾ ਪਸ਼ਤੋ ਜਾਂ ਦੂਸਰਾ, ਕਿਉਂਕਿ ਜਦੋਂ ਤੁਸੀਂ ਲੋਕਾਂ ਦੀ ਤਰਬੀਅਤ ਵੀ ਦੇਖਣੀ ਹੋਏ ਤਾਂ ਜ਼ਬਾਨ ਲੈਂਗੁਏਜ ਮੈਟਰ ਨਹੀਂ ਕਰਦੀ, ਉਹਦੇ ਨਾਲੋਂ ਵੀ ਜ਼ਿਆਦਾ ਲਿਟਰੇਚਰ ਹੁੰਦਾ ਹੈ। ਜਦੋਂ ਤੁਸੀਂ ਉਹਨਾਂ ਲੋਕਾਂ ਦਾ ਲਿਟਰੇਚਰ ਔਰ ਉਸ ਨਾਲ ਜੁੜਦੇ ਹੋ ਤੁਸੀਂ ਸਮਝ ਸਕਦੇ ਹੋ। ਲੇਕਿਨ ਜਿੰਨੀ ਇੱਕ ਗਲੋਬਲ ਲੈਵਲ ਦੇ ਉੱਤੇ ਸਮਝਣ ਦੀ ਕੋਸ਼ਿਸ਼ ਹੁੰਦੀ ਹੈ, ਔਰ ਅਫਗਾਨਿਸਤਾਨ ਦੀ ਸਿਚੁਏਸ਼ਨ ਦਾ ਇਸ ਵੇਲੇ ਇੰਨੀ ਕੁ ਕੰਪਲੈਕਸ ਹੈ, ਇੰਨੇ ਕੁ ਪਲੇਅਰ ਨੇ ਜਿਸ ਦੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਪਲੇਅਰ ਹੋਣ। ਇੱਥੇ ਤਾਂ ਇਵੇਂ ਲੱਗਦਾ ਵੀ ਜਿਵੇਂ ਸਾਰੀ ਦੁਨੀਆ ਇੱਥੋਂ ਹੀ ਝਪਟੀ ਹੋਈ ਹੈ, ਔਰ ਉਹਦੇ 'ਚ ਵੱਡੀਆਂ ਤਾਕਤਾਂ, ਔਰ ਉਹ ਵੱਡੀਆਂ ਤਾਕਤਾਂ ਦੇ ਵਿੱਚ ਚੀਨ ਦੇ ਇੰਟਰਸਟ ਨੇ, ਅਮਰੀਕਾ ਦੇ ਨੇ, ਰਸ਼ੀਆ ਦੇ ਨੇ, ਫਿਰ ਸਪੋਇਲ ਸਪੋਰਟ, ਉਹਨੂੰ ਖੇਲ ਵਿਗਾੜਨ ਵਾਲੇ, ਜਿਹਨੂੰ ਰੰਗ 'ਚ ਭੰਗ ਪਾਉਣਾ ਜਾਂ ਖੁੱਤੀ 'ਚ ਮੂਤਣ ਵਾਲੇ, ਜਿਵੇਂ ਸਾਦਾ ਪੰਜਾਬੀ 'ਚ ਕਹਿੰਦੇ ਸੀ, ਉਹਦੇ 'ਚ ਇੰਡੀਆ ਸਭ ਤੋਂ ਅੱਗੇ ਹੈ। ਬੇਸ਼ੱਕ ਉਹਦਾ ਬਾਰਡਰ ਨਹੀਂ ਲੱਗਦਾ, ਪਰ ਜੇ ਤੁਹਾਡੇ ਕੋਲ ਮਨੀ ਪਾਵਰ ਹੈ, ਤੁਸੀਂ ਆਲਰੇਡੀ ਜਿਹੜੀ ਹੈ ਘੁਸਪੈਠ ਕੀਤੀ ਹੋਈ ਹੈ। ਔਰ ਜਿਹੜੇ ਲੋਅਰ ਲੈਵਲ ਤੇ ਦੇਖੋ ਬਹੁਤ ਵਾਰੇ ਹੁੰਦਾ, ਕਿਉਂਕਿ ਅਸੀਂ ਵੀ ਜੁਝਾਰੂ ਲਹਿਰ ਦਾ ਜਿਹੜਾ ਖਾਲਿਸਤਾਨ ਦੇ ਲਹਿਰ ਨੂੰ ਕਲੋਜ਼ਲੀ ਦੇਖਿਆ। ਜਿਹੜੇ ਗਰਾਊਂਡ ਤੇ ਨੇ, ਜਿਹੜੇ ਤਾਂ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਲੜ ਰਹੇ ਨੇ ਜਾਂ ਆਪਣੀ ਜਾਨਾਂ ਨੂੰ ਲੁਕਾਉਣ ਦੇ ਲਈ, ਬਚਾਉਣ ਦੇ ਲਈ ਜਿਹੜਾ ਉਹ ਕਿਤੇ ਇੱਥੇ ਪਨਾਹ ਉੱਥੇ ਪਨਾਹ ਲੈ ਰਹੇ ਨੇ, ਉਹਨਾਂ ਦੇ ਕੋਲ ਤਾਂ ਬਹੁਤ ਵਾਰੀ ਸਾਧਨ ਵੀ ਨਹੀਂ ਨੇ, ਰਿਸੋਰਸ ਹੀ ਨਹੀਂ ਨੇ ਕਿ ਵੀ ਉਹਨਾਂ ਨੇ ਕਿਸੇ ਇਨਫੋਰਮੇਸ਼ਨ ਨੂੰ ਕਿਵੇਂ ਕਨਫਰਮ ਕਰਨਾ। ਬਿਲਕੁਲ। ਉਹ ਤਾਂ ਜਦੋਂ ਤੱਕ ਕੋਈ ਪ੍ਰੋਪਰ ਚੇਨ, ਹੁਣ ਫੌਜ ਹੁੰਦੀ ਹੈ, ਜਦੋਂ ਫੌਜਾਂ ਲੜਦੀਆਂ ਨੇ, ਫੌਜਾਂ ਦੇ ਕੋਲ ਚੇਨ ਆਫ ਕਮਾਂਡ ਹੁੰਦੀ ਹੈ। ਫੌਜ ਦੇ ਵਿੱਚ ਸਿਗਨਲਸ ਸਭ ਤੋਂ ਇੰਪੋਰਟੈਂਟ ਉਹਨਾਂ ਦਾ ਹਿੱਸਾ ਹੁੰਦਾ ਹੈ, ਕਿੱਥੋਂ ਕੀ ਹੈ। ਫਿਰ ਜਿਹੜਾ ਉਹਨਾਂ ਦੇ ਬਾਕੀ ਸਾਰੇ ਅਸੀਂ ਬੱਚਿਆਂ ਦੇ ਤੌਰ ਤੇ ਦੇਖਦੇ ਸੀ, ਉਹ ਵਾਇਰਲੈਸ ਤੇ ਲੱਗੇ ਹੋਏ ਨੇ ਕਰਕੇ ਮੈਂ ਓਵਰ ਔਰ ਦੂਸਰੇ ਸਾਧਨ ਨੇ। ਇਹਦੇ ਬਾਵਜੂਦ ਕ੍ਰਾਸ ਫਾਇਰਿੰਗ ਤੁਹਾਡੇ ਆਪਣੇ ਹੀ ਫੌਜੀਆਂ ਤੇ ਹੋ ਜਾਂਦੀ ਹੈ ਵੀ ਤੁਹਾਨੂੰ ਪਤਾ ਹੀ ਨਹੀਂ, ਉਹ ਇੱਕ ਪਾਸਿਓਂ ਆ ਗਏ, ਚੇਨ ਆਫ ਕਮਾਂਡ ਹੈ, ਉਹਦੇ ਤੇ ਫਾਇਰਿੰਗ ਹੋ ਗਈ ਵੀ ਤੁਹਾਡੇ ਆਪਣੇ ਉੱਥੋਂ ਹੀ ਤੁਹਾਡੇ ਮਾਰੇ ਗਏ। ਇਹ ਆਮ ਲੜਾਈਆਂ ਦੇ ਵਿੱਚ ਹੁੰਦਾ ਹੈ। ਹੁਣ ਇੱਕ ਤੇ ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਦਾ ਇੱਕ ਲੰਬਾ ਵਕਤ ਜਿਹੜਾ ਉਹ ਲੜਨ 'ਚ ਹੀ ਗੁਜ਼ਰਿਆ ਹੈ, ਐਜੂਕੇਸ਼ਨ ਦਾ। ਹੁਣ ਪੂਰੀ ਇੱਕ ਜਨਰੇਸ਼ਨ, ਜੇ ਤੁਸੀਂ 1979 ਤੋਂ ਦੇਖੋ ਜਦੋਂ ਸੋਵੀਅਤ ਆਏ, ਜਿਹੜੇ ਬੱਚੇ ਉਸ ਦੌਰ 'ਚ 80 'ਚ ਜੰਮੇ, ਜਦੋਂ ਤੱਕ ਉਹ ਜਵਾਨ ਹੋਏ 18-20 ਸਾਲ ਤੱਕ ਪਹੁੰਚਦੇ ਆ, 80 ਤੋਂ 2016 ਸਾਲ ਦੇ ਸੀ ਤਾਂ ਉਹਨਾਂ ਨੇ ਸਿਵਲ ਵਾਰ ਦੇਖ ਲਈ। ਪਹਿਲਾਂ ਤਾਂ ਆਪਣਾ ਬਚਪਨ ਉਹਨਾਂ ਦਾ ਗੁਜ਼ਰਿਆ ਕਿ ਸੋਵੀਅਤਸ ਨਾਲ ਲੜ ਰਹੇ ਨੇ, ਫਿਰ ਸਿਵਲ ਵਾਰ 1995-96 ਤੱਕ, ਫਿਰ ਜਦੋਂ ਤੱਕ ਉਹ 20-21 ਸਾਲ ਦੇ ਹੋਏ ਫਿਰ ਰੋਜ਼ੀ ਕਟਰ, ਡੇਜ਼ੀ ਕਟਰ ਬੰਬ ਪੈਣ ਨਾਲ ਫਿਰ ਬੰਦੂਕ ਉਹਨਾਂ ਦੇ ਹੱਥ 'ਚ ਆ ਗਏ। ਸੋ ਉਹਨਾਂ ਦੀ ਤਰਬੀਅਤ ਜਾਂ ਇਲਮ ਜਾਂ ਐਜੂਕੇਸ਼ਨ ਤਾਂ ਹੈ ਨਹੀਂ। ਹੁਣ ਉਹਨਾਂ ਨੂੰ ਕਿੰਨੀਆਂ ਤਾਕਤਾਂ ਇਨਫਲੂਐਂਸ ਕਰ ਰਹੀਆਂ, ਜ਼ਾਹਰ ਹੈ ਪੈਸੇ ਅੱਗੇ ਵੀ ਕੋਈ ਖਲੋਂਦਾ ਹੈ। ਉਹਨਾਂ ਨੇ ਕਿੰਨੇ ਵਿੱਚ ਵਾੜ ਦਿੱਤੇ, ਚਾਈਨਾ ਕੀ ਕਰ ਰਿਹਾ, ਈਰਾਨ ਕੀ ਕਰ ਰਿਹਾ, ਇੰਡੀਆ ਕੀ ਕਰ ਰਿਹਾ, ਰੂਸ ਕੀ ਕਰ ਰਿਹਾ, ਪਾਕਿਸਤਾਨ ਕੀ ਕਰ ਰਿਹਾ, ਕਿਹਦਾ ਕੀ ਕਨਫਿਊਜ਼ਨ ਹੈ। ਹੁਣ ਇਸ ਸਾਰੇ ਦੌਰ ਦੇ ਚੱਲਦਿਆਂ ਜਿਹੜੇ ਸਰਕਾਰੀ ਅਮਲੇ ਫੈਲੇ ਦੇ ਨਾਲ ਲੋਕ ਬੈਠੇ, ਜਿਨ੍ਹਾਂ ਦੇ ਵਿੱਚ ਸੋ ਕਾਲਡ ਉਹਨਾਂ ਦਾ ਸਿਸਟਮ, ਅੱਜ ਅਸ਼ਰਫ ਗਨੀ ਹੈ ਜਾਂ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਜਿਹੜਾ ਟਵੀਟ ਸੁੱਲੇ ਕਿ ਕੀ ਉਹਦਾ ਨਾਂ ਹੈ, ਉਹ ਲੱਗਾ ਹੋਇਆ ਆਪਣੀ ਮਿਸ ਇਨਫੋਰਮੇਸ਼ਨ ਫੈਲਾਉਣ, ਜਾਂ ਅਬਦੁੱਲਾ ਜਾਂ ਉਹਨਾਂ ਦਾ ਆਗੂ ਹੈ। ਹੁਣ ਉਹਨਾਂ ਨੂੰ 3 ਲੱਖ ਫੌਜ ਵੀ ਖੜੀ ਕਰ ਲਈ, ਬਿਲੀਅਨਸ ਆਫ ਡਾਲਰਸ ਵੀ ਇੱਧਰੋਂ ਵੀ ਉੱਧਰੋਂ ਵੀ, ਡਰੱਗ ਮਨੀ ਵੀ ਆ ਰਹੀ ਹੈ, ਦੂਸਰੇ ਵੀ ਆਪਣੇ ਹੀ ਭਰਾ ਭੈਣਾਂ ਭਾਣਜੇ ਭਤੀਜੇ ਜਿਹੜੇ ਨੇ ਉਹ ਅੱਡ-ਅੱਡ ਥਾਵਾਂ ਦੇ ਉੱਤੇ ਫਿੱਟ ਕੀਤੇ ਹੋਏ ਨੇ। ਹੁਣ ਇੱਕ ਉਹਨਾਂ ਦੀ ਵਰਜਨ ਹੈ ਜਿਹੜੇ ਕਿ ਆਪਣੇ ਤਰੀਕੇ ਦੇ ਨਾਲ ਆਪਣੇ ਹੀ ਲੋਕਾਂ ਦੇ ਖਿਲਾਫ ਭੁਗਤਣ ਨੂੰ, ਕਿਉਂਕਿ ਉਹ ਪਾਵਰ ਛੱਡਣਾ ਨਹੀਂ ਚਾਹੁੰਦੇ। ਹੁਣ ਜਿਹੜੀ ਗੱਲ ਜਿੰਨੀ ਕਿ ਮੈਨੂੰ ਸਮਝ ਆਈ ਕਿ ਜਿਹੜੀ ਦੋਹਾ ਡੀਲ ਹੈ ਇਹਨਾਂ ਦੀ 2020 ਦੀ ਅਮਰੀਕਾ ਔਰ ਤਾਲਿਬਾਨ ਦੀ, ਉਹਦੇ 'ਚ ਜੇ ਕੋਈ ਵੱਡੀ ਰੁਕਾਵਟ ਬਣਿਆ ਤੇ ਉਹ ਅਫਗਾਨਿਸਤਾਨ ਦੀ ਹਕੂਮਤ ਹੀ ਅਸ਼ਰਫ ਗਨੀ ਦੀ ਬਣੀ। ਉਹਨਾਂ ਦੇ ਪਿੱਛੇ ਇੰਡੀਆ ਖੜਾ ਤੇ ਉਹਨਾਂ ਦੇ ਆਪਣੇ ਫਾਈਨੈਂਸ਼ੀਅਲ ਇੰਟਰਸਟ ਨੇ। ਇਹ ਨਹੀਂ ਹੈ ਵੀ ਉਹ ਇੰਡੀਆ ਦੇ ਕੋਈ ਮੁਫਤ ਐਡਵੋਕੇਸੀ ਕਰਦੇ ਨੇ, ਅਮਰੀਕਾ ਤੋਂ ਵੀ ਪੈਸੇ ਲੈਂਦੇ ਨੇ, ਉਹਨਾਂ ਤੋਂ ਵੀ ਲੈਂਦੇ ਨੇ। ਹੁਣ ਉਹ ਸਭ ਤੋਂ ਵੱਡੀ ਰੁਕਾਵਟ ਨੇ, ਔਰ ਇਹੀ ਕਾਰਨ ਸੀ ਨਾ ਤਾਂ ਜਿਹੜੀ ਪ੍ਰਿਜ਼ਨਰ ਐਕਸਚੇਂਜ ਸੀ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਛੱਡਾਂਗੇ ਇੰਨੇ,
ਉਹ ਵੀ ਟਾਈਮ ਤੇ ਨਹੀਂ ਹੋਈ, ਉਹਨੇ ਫਰਦਰ ਉਹਨੂੰ ਕੀਤਾ। ਹੁਣ ਅਮਰੀਕਾ 'ਚ ਉਸ ਕ੍ਰੈਡਿਟ 'ਚ ਜਾਂਦਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਕਿ ਜਦੋਂ ਇੱਥੇ ਵੀ ਅਸ਼ਰਫ ਗਨੀ ਆ ਉਹਨਾਂ ਨੇ ਕਿਹਾ ਵੀ ਤੂੰ ਕਰ ਦੇ, ਛੱਡ ਦੇ ਹੈ ਜੀ, ਔਰ ਉਹਨਾਂ ਨੂੰ ਸਪੇਸ ਦਿਓ। ਔਰ ਇਹ ਸਮਝ ਚੁੱਕੇ ਸੀ ਟਰੰਪ ਔਰ ਐਡਮਿਨਿਸਟ੍ਰੇਸ਼ਨ ਵੇਲੇ ਹੀ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਇਸ ਲਈ ਡੀਲ ਹੀ ਤਾਲੀਬਾਨ ਨਾਲ ਹੋਈ। ਪਰ ਜੇ ਹੁਣ ਅਸ਼ਰਫ ਗਨੀ ਜਾਂ ਦੂਜਿਆਂ ਨੂੰ ਇੰਨਾ ਪੈਸਾ ਖਾ ਕੇ ਵੀ ਇੰਨੇ ਸਾਲਾਂ ਤੋਂ ਜੰਮ ਕੇ ਬੈਠੇ ਹੋਏ ਨੇ, ਇਹਨਾਂ ਦਾ ਛੱਡਣ ਨੂੰ ਨਹੀਂ ਜੀ ਕਰਦਾ ਹੈ, ਫਿਰ ਇਹਨੂੰ ਅਸੀਂ ਕੀ ਕਵਾਂਗੇ ਵੀ ਅਦਰ ਦੈਨ ਕਿ ਵੀ ਇਹ ਹੁਣ ਹੋਣੀ ਨੂੰ ਡੀਕਦੇ ਨੇ ਵੀ ਇਹਨਾਂ ਦੇ ਨਾਲ ਕੀ ਹੋਏ। ਔਰ ਲੇਕਿਨ ਪੈਸੇ ਦਾ ਫਲੋ ਜਾਰੀ ਰਹੇ ਔਰ ਸੋ ਕਾਲਡ ਜਿਹੜੀ ਫੌਜ ਭਰਤੀ ਕੀਤੀ ਹੋਈ ਆ ਉਹਨਾਂ ਦਾ ਮੋਰਾਲ ਅਪ ਰਹੇ। ਹੁਣ ਤਾਸ਼ਕੰਦ ਦੇ ਵਿੱਚ ਜੋ ਇਹਨੇ ਕੀਤਾ ਅਸ਼ਰਫ ਗਨੀ ਨੇ, ਮਤਲਬ ਕੰਡੈਮਨੇਬਲ ਹੈ ਕਿ ਵੀ ਤੁਸੀਂ ਉਹ ਮੁਲਕ ਜਿਨ੍ਹਾਂ ਨੇ ਤੁਹਾਡੇ 3 ਤੋਂ 5 ਮਿਲੀਅਨ ਜਿਹੜੇ ਨੇ ਰਿਫਿਊਜੀ ਸਾਂਭੇ ਹੋਏ ਨੇ, ਅੱਜ ਵੀ 3 ਮਿਲੀਅਨ ਬੈਠੇ ਨੇ, ਤੁਹਾਡੇ ਨਾਲ ਬਾਰਡਰ ਲੱਗਦਾ ਹੈ, ਕੱਲ ਨੂੰ ਤੁਹਾਡਾ ਗਵਾਂਢੀ ਰਹਿਣਾ ਇੰਡੀਆ, ਕਿੰਨੀ ਕੁ ਦੇਰ ਉਹਨਾਂ ਦੇ ਕਾਊਂਟ ਕਰੋਗੇ, ਉਹ ਤਾਂ ਪਹੁੰਚ ਵੀ ਨਹੀਂ ਸਕਣਾ। ਗਵਾਂਢੀ ਤਾਂ ਆਵਾਜ਼ ਮਾਰਿਆਂ ਪਹੁੰਚ ਜਾਂਦਾ। ਹੁਣ ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਝੂਠ ਦੀ ਦੁਨੀਆ 'ਚ ਰਹਿਣਾ, ਉੱਥੇ ਹੀ ਤਾਸ਼ਕੰਦ 'ਚ ਅਸ਼ਰਫ ਗਨੀ ਨੇ ਦਾ ਹਿੰਦੂ ਅਖਬਾਰ ਉਹਨਾਂ ਦੀ ਜਿਹੜੀ ਬੀਬੀ ਹੈ ਸੁਹਾਸਨੀ ਹੈਦਰ, ਇੰਟਰਨੈਸ਼ਨਲ ਕਾਲਮ ਲਿਖਦੀ ਹੈ, ਔਰ ਇਹ ਸੁਹਾਸਨੀ ਹੈਦਰ ਸੁਬਰਾਮਨੀਅਮ ਸਵਾਮੀ ਜਿਹੜਾ ਆਰਐਸਐਸ ਦਾ ਆਰਐਸਐਸ ਦਾ ਜਿਹੜਾ ਆਈਕਨ ਹੈ, ਆਈਡੀਆਲੋਗ ਹੈ, ਉਹਦੀ ਡਾਟਰ ਹੈ। ਔਰ ਉਹਨੇ ਇਹਨੂੰ ਇੰਟਰਵਿਊ ਕੀਤਾ ਔਰ ਇਹਦਾ ਹੈਡਲਾਈਨ ਇਹ ਹੈ ਕਿ ਤਾਲਿਬਾਨ ਹੈਜ਼ ਵਨ ਬੈਟਲਸ, ਵੀ ਵਿਲ ਵਿਨ ਦਾ ਵਾਰ। ਔਰ ਉਹ ਕਹਿ ਰਿਹਾ ਇਸ ਇੰਟਰਵਿਊ ਦੇ ਵਿੱਚ ਕਿ ਵੀ ਇਹ ਅਸੀਂ ਵਿਨਿੰਗ ਬੈਟਲਸ ਇਜ਼ ਨਾਟ ਵਿਨਿੰਗ ਦਾ ਵਾਰ। ਇਹ ਤਾਲਿਬਾਨ ਹੈਵ ਵਨ ਬੈਟਲਸ ਬਟ ਦੇ ਆਰ ਗੋਇੰਗ ਟੂ ਲੂਜ਼ ਦਾ ਵਾਰ ਐਂਡ ਵੀ ਆਰ ਡਿਟਰਮਿਨਡ ਕਿ ਜੀ ਇਹ ਉਹਨਾਂ ਨੇ ਛੋਟੀਆਂ ਲੜਾਈਆਂ ਜਿੱਤੀਆਂ। ਇਹ ਵੈਸੇ ਤਾਂ ਚਰਚਲ ਦੇ ਨਾਲ ਜੁੜਦੀ ਹੈ ਇਹ ਕੋਟ ਜਾ ਕੇ ਕਿ ਜਦੋਂ ਜਰਮਨ ਸਾਰੇ ਪਾਸੇ ਅੱਗੇ ਵੱਧ ਰਿਹਾ ਸੀ, ਜਿੱਤ ਰਿਹਾ ਸੀ, ਤਾਂ ਉਹਨੂੰ ਪੁੱਛਿਆ ਕਿ ਭਾਈ ਇਹ ਗੱਲ ਜਿਹੜੀ ਹੈ ਜਰਮਨ ਇੱਧਰ ਵੀ ਆ ਗਿਆ ਉੱਧਰ ਵੀ ਆ ਗਿਆ ਬੈਟਲ, ਤਾਂ ਉਹਨੇ ਕਿਹਾ ਸੀ ਕਿ ਵੀ they may be winning the battles but we will win the war ਕਿ ਅਲਟੀਮੇਟਲੀ ਅਸੀਂ ਵਿਕਟੋਰੀਅਸ ਹੋਵਾਂਗੇ। ਕਿਉਂਕਿ ਚਰਚਲ ਦੇ ਕੋਲ ਇੱਕ ਵਿਜ਼ਨ, ਸਟ੍ਰੈਟਜੀ, ਲੌਂਗ ਟਰਮ ਔਰ ਜ਼ਾਹਰ ਹੈ ਕਿ ਵੀ ਇਨ ਦਾ ਐਂਡ ਅਮਰੀਕਾ ਨੂੰ ਜਿਵੇਂ ਚਰਚਲ ਨੇ ਘੜੀਸ ਲਿਆਂਦਾ ਜੰਗ ਦੇ ਵਿੱਚ, ਔਰ ਫਿਰ ਅਮਰੀਕਾ ਦੀ ਐਟਮ ਦੀ ਪਾਵਰ, ਐਟਮ ਬੰਬ ਜੋ ਉਹਨਾਂ ਨੇ ਫਾਈਨਲੀ ਹੀਰੋਸ਼ੀਮਾ ਨਾਗਾਸਾਕੀ ਤੇ ਵਰਸਾਏ, ਸੋ ਉਹਦੇ ਕੋਲ ਤਾਂ ਸੀ। ਹੁਣ ਇੱਥੇ ਜੇ ਤੁਹਾਡਾ 7 ਦੇਸ਼ਾਂ ਨਾਲ ਲੱਗਦੇ ਬਾਰਡਰ ਦੇ ਉੱਤੇ ਆ ਕੇ ਤਾਲਿਬਾਨ ਹਫ਼ਤੇ ਦੇ ਵਿੱਚ ਬਹਿ ਗਏ ਅਮਰੀਕਾ ਦੇ ਵਿੱਚ, ਤੇ ਇਹ ਤੁਹਾਡੇ ਇਸ ਕਿਸਮ ਦੇ ਦਾਅਵੇ ਨੂੰ ਤੁਸੀਂ ਬੋਸਟਿੰਗ ਹੀ ਕਹੋਗੇ, ਉਹਨੂੰ ਇਹੀ ਕਹੋਗੇ ਕਿ ਫੜ ਮਾਰੀ ਹੈ, ਹੋਰ ਤਾਂ ਹੈ ਨਹੀਂ ਕੁਝ ਵੀ ਪੱਲੇ। ਫਿਰ ਉਹ ਕਹਿ ਰਿਹਾ ਕਿ ਵੀ ਇਹ ਕਿਉਂਕਿ ਡੀਟੇਲ ਇੰਟਰਵਿਊ ਹੈ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਟਰੂ ਪਾਰਟਨਰ, Mr. Ghani emphatically denied having asking India for military assistance in the face of Taliban advance, ਕਿਉਂਕਿ ਉਦੋਂ ਇਹ ਆਇਆ ਕਿ ਜੀ ਇੰਡੀਆ ਦੇ ਜਹਾਜ਼ ਕਾਬਲ 'ਚ ਉਹਨਾਂ ਨੇ ਅਸਲਾ ਦਿੱਤਾ ਹੈ, ਉਹਨੂੰ ਡਿਨਾਈ ਕੀਤਾ ਇਹਨਾਂ ਨੇ। ਉਹਨੇ ਕਿਹਾ ਜੀ ਇੰਡੀਆ ਵਾਜ਼ ਏ ਟਰੂ ਪਾਰਟਨਰ, ਕੋਟ ਐਂਡ ਕੋਟ, ਟਰੂ, ਬਿਲਕੁਲ ਵਾਕਿਆ ਹੀ। Defeating Taliban is our job. The period of international engagement or use of force in Afghanistan is over. ਤੁਸੀਂ ਇਹਨੂੰ ਇਹ ਮੌਤ ਦਾ ਪਰਵਾਨਾ ਨਾ ਕਹੋਗੇ ਤੇ ਕੀ ਕਹੋਗੇ ਕਿ ਤੁਹਾਨੂੰ ਨਜ਼ਰ ਆ ਰਿਹਾ ਵੀ ਕੀ ਹੈਗਾ। ਔਰ ਫਿਰ ਉਹਨੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਕਿਹਾ, ਜਦੋਂ ਉਹਨੂੰ ਪੁੱਛਿਆ ਜੀ ਤੁਸੀਂ ਬੜੇ ਸਟਰੋਂਗ ਵਰਡ ਯੂਜ਼ ਕੀਤੇ ਵਾਈਲ ਇਮਰਾਨ ਖਾਨ ਵਾਜ਼ ਸਿਟਿੰਗ ਨੈਕਸਟ ਟੂ ਯੂ ਏ ਫਿਊ ਫੀਟ ਅਵੇ, ਵਾਈ ਡੂ ਯੂ ਫੀਲ ਸੋ ਡਿਸਅਪੁਆਇੰਟਡ। ਫਿਰ ਇਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਐਂਡਿਊਰਿੰਗ ਰਿਲੇਸ਼ਨਸ਼ਿਪ ਚਾਹੁੰਦੇ ਹਾਂ, ਅਸੀਂ ਪਾਸਟ ਨੂੰ ਓਵਰਕਮ ਕਰਨਾ ਚਾਹੁੰਦੇ ਹਾਂ, ਪਰ ਇਹ ਜਿਹੜਾ ਲੌਜਿਕ ਔਰ ਦੂਸਰਾ ਜਿਹੜਾ ਹੈ ਉਹ ਲੋਕਾਂ ਇੱਥੇ ਉਹ ਗੋਲ ਜਿਹੀ ਕਰ ਗਿਆ, ਉਹਨੇ ਉਸ ਕਿਸਮ ਦੀ ਬਿਟਰਨੈਸ ਤਾਂ ਨਹੀਂ ਦਿੱਤੀ। ਔਰ ਉਹਨੇ ਕਿਹਾ ਕਿ ਵੀ ਇਹ ਪਾਕਿਸਤਾਨ ਵੀ ਆਪਣਾ ਰੋਲ ਅਦਾ ਕਰੇ ਔਰ ਇਹ ਸਾਰੇ ਦੇ ਉੱਤੇ ਫਿਰ ਉਹਨੇ ਕਿਹਾ ਜੀ ਫਸਟਲੀ ਵਿਨਿੰਗ ਬੈਟਲਸ ਇਜ਼ ਨਾਟ ਵਿਨਿੰਗ ਦਾ ਵਾਰ, ਦੇ ਹੈਵ ਵਨ ਬੈਟਲਸ ਬਟ ਦੇ ਆਰ ਗੋਇੰਗ ਟੂ ਲੂਜ਼ ਦਾ ਵਾਰ ਐਂਡ ਵੀ ਆਰ ਡਿਟਰਮਿਨਡ, we need to rebalance the situation, but our goal is not winning the war militarily. Our goal is to arrive at a political settlement that will ensure a just and ਇਹ ਸਾਰੀਆਂ ਜਿਹਨੂੰ ਪੰਜਾਬੀ 'ਚ ਜਬਲੀਆਂ ਕਹਿੰਦੇ ਨੇ। ਅੱਛਾ, ਕਿਉਂਕਿ ਗੱਲਬਾਤ ਵੀਕਐਂਡ ਤੇ ਵੀ ਹੋਈ ਬਿਲਕੁਲ ਔਰ ਅੱਗੇ ਪੈ ਕੋਈ ਉਹਦਾ ਨਤੀਜਾ ਨਹੀਂ ਨਿਕਲ ਰਿਹਾ। ਲੇਕਿਨ ਇਹ ਜਿਹੜੀ ਇੱਕ ਘਟਨਾ ਜਿਹੜੀ ਹਾਲਾਂਕਿ ਮੈਂ ਇਹਨੂੰ ਡਿਫਰੈਂਟ ਕੰਟੈਕਸਟ ਵੀ ਡਿਸਕਸ ਕਰ ਸਕਦਾ ਸੀ, ਲੇਕਿਨ ਮੈਨੂੰ ਜਿੰਨੀ ਕੁ ਜਾਣਕਾਰੀ ਜਾਂ ਜਿੰਨਾ ਕੁ ਲੱਗਾ, ਮੈਨੂੰ ਲੱਗਾ ਵੀ ਇਹ ਸਟੇਜਡ ਕਹਾਣੀ ਹੈ। ਔਰ ਇਹ ਹਾਲਾਂ ਜਦੋਂ ਕੋਈ ਬੱਚੀ ਇਨਵੋਲਵ ਹੁੰਦੀ ਹੈ ਤਾਂ ਮੈਂ ਬੜਾ ਕੇਅਰਫੁਲ ਹੁੰਦਾ ਹੈ ਕਿ ਵੀ ਅਸੀਂ ਕੋਈ ਗੱਲ ਐਸੀ ਨਾ ਕਹੀਏ। ਔਰ ਇਹ ਵੀ ਇਸਲਾਮਾਬਾਦ 'ਚ ਵਾਪਰਦੀ ਘਟਨਾ ਹੈ
ਅਫਗਾਨਿਸਤਾਨ ਦਾ ਐਂਬੈਸਡਰ ਜਿਹੜਾ ਪਾਕਿਸਤਾਨ 'ਚ ਹੈ, ਪਹਿਲਾਂ ਇਹ ਖਬਰ ਆਈ ਕਿ ਉਹਨਾਂ ਦੀ ਡਾਟਰ, ਉਹਨੇ ਕਿਹਾ ਜੀ ਮੈਂ ਆਪਣੇ ਭਰਾ ਦੇ ਲਈ ਗਿਫਟ ਖਰੀਦਣ ਲਈ ਮਾਰਕੀਟ ਗਈ ਔਰ ਇੱਕ ਟੈਕਸੀ ਬਦਲੀ, ਦੂਜੀ ਕੀਤੀ, ਫਿਰ ਉਹਦੇ 'ਚ ਆ ਕੇ ਕੋਈ ਹੋਰ ਬੈਠ ਗਿਆ ਨਾਲ, ਮੈਨੂੰ ਜਿਹੜਾ ਅਗਵਾ ਕਰ ਲਿਆ, ਟਾਰਚਰ ਕੀਤਾ ਔਰ ਰੱਸੀ ਔਰ ਇਹ ਬੰਨ੍ਹ ਕੇ ਮੈਨੂੰ ਫਲਾਣੀ ਥਾਂ ਸੁੱਟਤਾ। ਫਿਰ ਮੈਂ ਇੱਕ ਹੋਰ ਟੈਕਸੀ ਕੀਤੀ ਔਰ ਮੇਰੇ ਪੱਲੇ ਨਾਲ ਇੱਕ ਚਿੱਠੀ ਔਰ 20 ਰੁਪਈਏ ਕਿ ਕੀ ਬੰਨ੍ਹ ਦਿੱਤੇ ਔਰ ਇਹ ਕਿਹਾ ਵੀ ਆਪਣੇ ਕਮਿਊਨਿਸਟ ਪਿਓ ਨੂੰ ਕਹਿ ਦੇ ਕਿ ਹੁਣ ਉਹਦੀ ਵਾਰੀ ਹੈ ਇਹ ਵੋ। ਸੋ ਇਹ ਖਬਰ ਪਹਿਲਾਂ ਚੱਲੀ ਪੂਰੀ ਕਿ ਜੀ ਅਫਗਾਨਿਸਤਾਨ ਦੇ ਪਾਕਿਸਤਾਨ 'ਚ ਐਂਬੈਸਡਰ ਦੀ ਡਾਟਰ ਅਗਵਾ ਹੋਈ ਔਰ ਉਹਦੇ ਨਾਲ ਮਾਰਪੀਟ ਹੋਈ। ਫਿਰ ਉਹਦਾ ਕਿ ਜੀ ਉਹ ਗਈ ਪ੍ਰਾਈਵੇਟ ਜਿਹੜਾ ਆਪਣਾ ਮੈਡੀਕਲ ਕਰਾਉਣ, ਉਹਨਾਂ ਨੇ ਨਾ ਕਰਤੀ ਵੀ ਸਰਕਾਰੀ 'ਚ ਕਰਾਓ, ਫਿਰ ਇਹ ਵੋ। ਲੇਕਿਨ ਜਿਸ ਅੰਦਾਜ਼ 'ਚ ਪਾਕਿਸਤਾਨ ਦੀ ਗੌਰਮੈਂਟ ਵੱਲੋਂ ਅਜੇ ਇਹਦਾ ਡੀਟੇਲ ਵਰਸ਼ਨ ਇਨਵੈਸਟੀਗੇਸ਼ਨ ਤਾਂ ਹੋ ਰਹੀ, ਕਿਉਂਕਿ ਬੜੀ ਸੀਰੀਅਸ ਮੈਟਰ ਹੈ। ਜਦੋਂ 20 ਐਂਬੈਸਡਰਸ ਐਂਡ ਡਿਪਲੋਮੈਟਸ, ਉਹਨਾਂ ਦੀ ਸਿਕਿਉਰਿਟੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਲੇਕਿਨ ਬਹੁਤ ਸਾਰੇ ਸਵਾਲ ਪਹਿਲੀ ਸਟੇਜ ਤੇ ਹੀ ਚੁੱਕੇ ਗਏ ਕਿ ਭਾਈ ਜਦੋਂ ਇਸ ਕਿਸਮ ਦਾ ਮਾਹੌਲ ਚੱਲ ਰਿਹਾ ਹੈ, ਬਿਨਾਂ ਹੁਣ ਜਿਹੜੀ ਡਿਪਲੋਮੈਟਿਕ ਗੱਡੀ ਹੁੰਦੀ ਹੈ ਉਹਦੇ 'ਚ ਤੁਹਾਡਾ ਸਿਕਿਉਰਿਟੀ ਗਾਰਡ ਹੁੰਦਾ ਹੈ, ਪ੍ਰੋਪਰ ਉਹਦੀ ਹਿਫਾਜ਼ਤ ਹੁੰਦੀ ਹੈ, ਤੇ ਜਿਹੜੀ ਸਾਰੀ ਕਹਾਣੀ ਪਹਿਲੀ ਸਟੇਜ ਤੇ ਵੀ ਆਈ, ਹਾਲਾਂ ਮੈਂ ਕੋਈ ਕ੍ਰਾਈਮ ਰਿਪੋਰਟਰ ਨਹੀਂ ਹੈ ਕਿ ਮੇਰਾ ਕੋਈ ਇਨਵੈਸਟੀਗੇਟਿਵ ਮਾਈਂਡ ਹੈ, ਪਰ ਮੈਨੂੰ ਉਹਦੇ 'ਚ ਫਲॉ ਲੱਗੇ। ਮੈਨੂੰ ਲੱਗਿਆ ਕਿ ਵੀ ਇਹ ਕਹਾਣੀ ਕੁਝ ਹੋਰ ਹੈ, ਜਾਂ ਕੁਝ ਛੁਪਾਇਆ ਜਾ ਰਿਹਾ ਜਾਂ ਕੁਝ ਨੂੰ ਲੋੜ ਤੋਂ ਜ਼ਿਆਦਾ ਦਰਸਾਇਆ ਜਾ ਰਿਹਾ। ਔਰ ਹਾਲਾਂ ਜਿਸ ਮੁਸਤੈਦੀ ਨਾਲ ਪਾਕਿਸਤਾਨ ਦੀ ਹਕੂਮਤ ਨੇ ਫੌਰਨ ਇਹਦਾ ਨੋਟਿਸ ਲਿਆ ਇਨਵੈਸਟੀਗੇਸ਼ਨ, ਔਰ ਇਸਲਾਮਾਬਾਦ ਮੋਸਟ ਪ੍ਰੋਟੈਕਟਿਡ ਸਿਟੀ ਹੈ, CCTV ਕੈਮਰੇ ਨੇ, ਦੂਸਰੇ ਤੀਸਰੇ ਨੇ, ਪਰ ਇਸ ਤੋਂ ਪਹਿਲਾਂ ਕਿ ਪਾਕਿਸਤਾਨ ਫੁੱਲ ਆਪਣੀ ਇਨਵੈਸਟੀਗੇਸ਼ਨ ਦੇ ਨਾਲ ਆਂਦਾ, ਉਹਨਾਂ ਨੇ ਅਫਗਾਨਿਸਤਾਨ ਕਾਲਸ ਬੈਕ ਐਂਬੈਸਡਰ ਸੀਨੀਅਰ ਆਫੀਸ਼ੀਅਲਸ ਫਰਮ ਪਾਕਿਸਤਾਨ। ਉਹਨਾਂ ਨੇ ਕਿਹਾ ਜੀ ਅਸੀਂ, ਅਫਗਾਨਿਸਤਾਨ ਨੇ ਡਿਕਲੇਅਰ ਕੀਤਾ ਕਿ ਜੀ ਅਸੀਂ ਆਪਣਾ ਐਂਬੈਸਡਰ ਔਰ ਜਿਹੜਾ ਸੀਨੀਅਰ ਸਟਾਫ ਹੈ ਉਹ ਪਾਕਿਸਤਾਨ 'ਚੋਂ ਵਾਪਸ ਮੰਗਵਾ ਰਹੇ हैं due to the reason of abduction and torture of the daughter of its envoy in Pakistan। ਇਹ ਬੀਬੀ ਦਾ ਨਾਮ ਸਿਲਸਿਲਾ ਅਲੀ ਖਿਲ, a 26-year-old daughter of Afghanistan's ambassador to Pakistan Nazibullah Ali Khail, ਉਹ ਆਇਆ ਕਿ she was abducted, tortured, assaulted on Friday, unknown persons in Pakistan। ਔਰ ਇਹ ਸਾਰੀ ਕਹਾਣੀ ਮੈਂ ਜਿੰਨੀ ਕੁ ਦੇਖੀ ਹੈ ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਨਾਲ ਹਾਲਾਂ ਵੀ ਆਰ ਵੇਟਿੰਗ ਕਿ ਵੀ ਫੁੱਲ ਜਿਹੜੀ ਇਨਵੈਸਟੀਗੇਸ਼ਨ ਹੈ ਪਾਕਿਸਤਾਨ ਦੀ, ਉਹਦੇ ਸਾਹਮਣੇ ਕੀ ਆਏਗਾ। ਪਰ ਜੇ ਤੁਸੀਂ ਓਵਰਆਲ ਕੰਟੈਕਸਟ ਦੇਖੋ ਕਿ ਜਦੋਂ ਇਸ ਕਿਸਮ ਦਾ ਪਾਰਟ ਕਿ ਦੋਹਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਤਾਲਿਬਾਨ ਜਿਹੜੇ ਨੇ ਉਹ ਵੀ ਇਸ ਮਾਮਲੇ 'ਚ ਸੀਰੀਅਸ ਨੇ ਕਿ ਕੋਈ ਨਾ ਕੋਈ ਸੋਲੂਸ਼ਨ ਨਿਕਲੇ, ਨਾਟ ਫॉर ਦਾ ਰੀਜ਼ਨ ਕਿ ਤਾਲਿਬਾਨ ਕਾਬਲ ਤੋਂ ਲੈ ਕੇ ਬਾਕੀ ਹਿੱਸੇ ਨੂੰ ਕੰਕਰ ਨਹੀਂ ਕਰ ਸਕਦੇ, ਇਸ ਲਈ ਕਿ ਉਹਨਾਂ ਨੂੰ ਲੱਗਦਾ ਹੈ ਵੀ ਜੇ ਅਸੀਂ ਮਿਲੀਟੈਰੀਲੀ ਲਿਆ ਤਾਂ ਸਾਨੂੰ ਕਿਸੇ ਨੇ ਰੈਕਗਨਾਈਜ਼ ਨਹੀਂ ਕਰਨਾ। ਨਹੀਂ, ਜਿਵੇਂ ਪਿਛਲੀ ਵਾਰੀ 1996 'ਚ ਹੋਇਆ ਸੀ ਕਿ 3 ਮੁਲਕ ਹੀ ਰਹਿ ਗਏ ਸੀ, ਪਾਕਿਸਤਾਨ ਔਰ UAE ਔਰ ਸ਼ਾਇਦ ਸਾਊਦੀ ਅਰੇਬੀਆ ਜਾਂ ਕਤਰ ਸੀ, ਜੇ ਸਾਊਦੀ ਅਰੇਬੀਆ ਨਹੀਂ ਸੀ ਤਾਂ। ਸੋ ਹੁਣ ਉਹ ਚਾਹੁੰਦੇ ਨੇ ਕਿ ਭਾਈ ਪੀਸਫੁਲੀ ਹੋ ਜਾਏ, ਤੇ ਜੇ ਇਹ ਮਾਹੌਲ ਹੈ ਤੇ ਤਾਲਿਬਾਨ ਤਾਂ ਇਹ ਕਰ ਨਹੀਂ ਸਕਦੇ, ਤੇ ਜੇ ਕਿਸੇ ਹੋਰ ਨੇ ਕੀਤਾ ਜਾਂ ਉਹਨਾਂ ਦਾ ਕੋਈ ਮਕਸਦ ਹੋਏ, ਜੇ ਅਨਫੋਰਚੂਨੇਟਲੀ ਹੋਇਆ ਵੀ ਹੋਏ ਇਵੇਂ, ਫਿਰ ਉਹਨਾਂ ਦਾ ਛੱਡਣ ਦਾ ਕੋਈ ਮਕਸਦ ਨਹੀਂ ਬਣਦਾ। ਫਿਰ ਤਾਂ ਜੇ ਉਹਨਾਂ ਦਾ ਕੋਈ ਕੋਈ ਕਿਸੇ ਨੇ ਪੈਸੇ ਲਈ ਕੀਤਾ, ਕੋਈ ਹੋਰ ਸ਼ਰਤ ਮਨਾਉਣ ਲਈ ਕੀਤਾ, ਕੈਦੀ ਛਡਾਉਣ ਲਈ ਕੀਤਾ, ਇਹ ਹੁੰਦਾ ਉਸ ਬੈਲਟ ਦੇ ਵਿੱਚ ਵੀ ਕਿ ਭਾਈ। ਲੇਕਿਨ ਇਸ ਸਾਰੇ 'ਚ ਜਿੰਨੀ ਵੇਰੀਏਸ਼ਨ ਟੈਕਸੀਆਂ ਬਦਲੀਆਂ ਉੱਥੇ ਹੋਇਆ, ਇਹਦੇ ਤੋਂ ਲੱਗਦਾ ਹੈ ਕਿ ਵੀ ਇਹ ਅਨਫੋਰਚੂਨੇਟਲੀ ਜੇ ਈਵਨ ਇਸ ਬੱਚੀ ਦੇ ਨਾਂ ਜਾਂ ਉਹਦੇ ਵਜੂਦ ਨੂੰ ਵਰਤਿਆ ਗਿਆ ਹੋਏ ਕਿਸੇ ਇਸ ਕਿਸਮ ਦੀ ਜਿਹੜੀ ਹੈ ਖੇਡ ਖੇਡਣ ਦੇ ਲਈ ਪਾਕਿਸਤਾਨ ਦੇ ਅਗੇਂਸਟ, ਤੇ ਹੋਰ ਵੀ ਅਨਫੋਰਚੂਨੇਟ ਹੋਏਗਾ। ਅਦਰਵਾਈਜ਼ ਇਹ ਸਾਰੇ ਹਾਲਾਤ 'ਚ ਆਪਣਾ ਐਂਬੈਸਡਰ ਔਰ ਦੂਸਰਾ ਰੀਕਾਲ ਕਰਨਾ, ਇਹ ਉਹੀ ਸਟ੍ਰੈਟਜੀ ਦਾ ਹਿੱਸਾ ਲੱਗਦਾ ਹੈ ਜੋ ਅਸ਼ਰਫ ਗਨੀ ਨੇ ਤਾਸ਼ਕੰਦ ਦੇ ਵਿੱਚ ਜਿਹੜੀ ਹਰਕਤ ਕੀਤੀ, ਇਹ ਉਸੇ ਹੀ ਬਿਹੇਵੀਅਰ ਦੀ ਕੰਟੀਨਿਊਟੀ ਨਜ਼ਰ ਆਉਂਦੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੋਨੀਆ ਗਾਂਧੀ ਨੇ ਅਖੀਰ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਹੀ ਦਿੱਤਾ। ਸੋ ਅਮਰਿੰਦਰ ਖੈਮੇ ਵਿੱਚ ਭਾਵੇਂ ਇਸ ਬਾਰੇ ਨਿਰਾਸ਼ਤਾ ਹੈ, ਪਰ ਦੋਵੇਂ ਧਿਰਾਂ ਬਾਂਦਰਾਂ ਵਾਂਗ ਟਪੂਸੀਆਂ ਮਾਰ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੀਆਂ ਨੇ, ਜਦੋਂ ਕਿ ਪੰਜਾਬ ਜਿਹੜਾ ਹੈ ਉਹ ਸੜ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਥੇ ਸਾਡੇ ਮਿੱਤਰ ਮਲਕ ਸਾਹਿਬ ਨੇ, ਬੜੇ ਮਿਹਰਬਾਨ ਵੀ ਨੇ, TV 84 ਦੇ ਐਡਮਾਇਰਰ ਸਪੋਰਟਰ ਨੇ। ਅਕਸਰ ਕੁਛ ਅਰਸੇ ਬਾਅਦ ਕਾਲ ਵੀ ਕਰਦੇ ਨੇ ਔਰ ਉਹ ਕਹਿਣਗੇ ਕਿ ਮੇਰਾ ਮਕਸਦ ਤੁਹਾਡੇ ਨਾਲ ਗੱਲਬਾਤ ਕਰਕੇ ਮੋਰਲ ਬੂਸਟਰ ਵਾਲਾ ਰੋਲ ਅਦਾ ਕਰਨਾ ਹੁੰਦਾ ਹੈ। ਉਹਨਾਂ ਦਾ ਮੈਂ ਹਮੇਸ਼ਾ ਸ਼ੁਕਰੀਆ ਵੀ ਅਦਾ ਕਰਦਾ। ਔਰ ਅੱਜ ਵੀ ਉਹਨਾਂ ਦੀ ਕਾਲ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਕਿਸਾਨ ਮੋਰਚਾ ਜਿੱਥੇ ਆ ਕੇ ਖੜਾ ਹੈ, ਇਹਦੇ ਬਾਵਜੂਦ ਵੀ ਉਹਨਾਂ ਦੀ ਲੀਡਰਸ਼ਿਪ ਕੀ ਕਰ ਰਹੀ ਹੈ, ਇਹ ਉਹਨਾਂ ਲਈ ਵਾਧੂ PR ਕਰਨਾ ਚਾਹੀਦਾ ਹੈ ਔਰ ਤਾਂ ਕਿ ਜਿਹੜਾ ਫੋਕਸ ਵੀ ਰਹੇ ਔਰ ਇਹ ਮੂਵਮੈਂਟ ਜਿਹੜੀ ਹੈ ਉਹ ਫੇਲ ਨਾ ਹੋਏ। ਦੂਸਰਾ ਉਹਨਾਂ ਦਾ ਇਹ ਸੀ ਕਿ ਵੀ ਇਹ ਆਉਂਦੀਆਂ ਅਸੈਂਬਲੀ ਚੋਣਾਂ ਦੇ ਵਿੱਚ 2022 ਦੀਆਂ ਕੋਈ ਸਾਡੀ ਧਿਰ ਜਿਹੜੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਔਰ ਦੂਸਰਾ ਜਿੱਥੇ ਕਿ ਸਾਰੇ ਹੀ ਆਪੋ ਆਪਣਾ ਪਾਸਾ ਸੁੱਟ ਰਹੇ ਨੇ, ਉਹ ਸਾਰੇ ਖੇਡ ਦੇ ਵਿੱਚ ਅਸੀਂ ਵੀ ਜਿਹੜਾ ਉਸ ਦੇ ਸਟੇਕ ਹੋਲਡਰ ਹੋਈਏ। ਚਲੋ, ਉਹਨਾਂ ਨੂੰ ਤਾਂ ਮੈਂ ਜਿੰਨੀ ਇੱਕ ਮੇਰੀ ਸੋਚ ਸੀ ਉਹਦੇ ਮੁਤਾਬਕ ਮੈਂ ਜਿਹੜਾ ਇਸ ਨੂੰ ਰਿਸਪੌਂਡ ਕੀਤਾ। ਪਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਵੀ ਦੇਖੋ, ਇਹ ਇਸ ਵੇਲੇ ਇਸ ਕਿਸਮ ਦੀ ਸਰਕਸ ਬਣੀ ਹੋਈ ਹੈ ਜਿਹਦੇ 'ਚ ਜਿਹੜੇ ਆਕਾ ਨੇ, ਜਿਹੜੇ ਰਿੰਗ ਮਾਸਟਰ ਨੇ, ਇੱਕ ਖੂੰਜੇ 'ਚ ਬਾਂਦਰ ਟਪੂਸੀਆਂ ਮਾਰ ਰਹੇ ਨੇ, ਇੱਕ 'ਚ ਰਿਚ ਨੱਚ ਰਿਹਾ ਹੈ, ਇੱਕ 'ਚ ਬਾਂਦਰੀ ਜਿਹੜੀ ਆ ਉਹ ਡਮਰੂ ਵਜਾ ਰਹੀ ਹੈ ਔਰ ਕਿਤੇ ਕੁਛ ਹੈ ਸ਼ੇਰ ਵੀ ਜਿਹੜਾ ਇੱਕ ਪਿੰਜਰੇ 'ਚ ਉਹਨੂੰ ਰੱਖਿਆ ਹੋਇਆ ਹੈ ਔਰ ਉਹ ਬੇਬਸੀ 'ਚ ਲੋਕ ਦੇਖ ਰਹੇ ਨੇ, ਪਰ ਉਹ ਬੇਬਸ ਹੈ, ਉਹਨੂੰ ਵੀ ਘਾਹ ਖਾਣ ਤੇ ਮਜਬੂਰ ਕੀਤਾ ਹੋਇਆ। ਤੇ ਉਹ ਸਾਰਾ ਸੁਣ ਕੇ ਕਹਿੰਦੇ ਵੀ ਤੁਸੀਂ ਇਸ ਹੋ ਕਿ ਵੀ ਉੱਥੇ ਦਲਦਲ ਹੈ। ਮੈਂ ਕਿਹਾ ਜੀ ਬਿਲਕੁਲ ਦਲਦਲ ਹੈ। ਹਾਲਾਂਕਿ ਇਹ ਨਹੀਂ ਹੈ ਕਿ ਵੀ ਸਾਡੀ ਉਸ ਦੇ ਉੱਤੇ ਨਿਗਾਹ ਨਹੀਂ ਹੈ ਜਾਂ ਅਸੀਂ ਕੋਈ ਸੋਲੂਸ਼ਨ ਜਿਹੜਾ ਉਸ ਬਾਰੇ ਨਹੀਂ ਸੋਚਦੇ। ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਅੱਡ ਧਿਰਾਂ ਨਾਲ ਸਾਡੀ ਗੱਲਬਾਤ ਵੀ ਰਹਿੰਦੀ ਹੈ, ਪਰ ਹੁਣ ਜੇ ਤੁਸੀਂ ਜਿਵੇਂ ਭਾਈ ਗੁਰਦਾਸ ਜੀ ਨੇ ਇਹ ਇੱਕ ਥਾਂ ਤੇ ਕਿਹਾ ਕਿ ਵੀ ਜੇ ਜਿਹੜਾ ਆਗੂ ਹੈ ਉਹ ਤੁਹਾਨੂੰ ਉਜੜ ਪਾਉਣ ਵੱਲ ਤੁਰਿਆ ਹੋਏ ਤੇ ਉਹਦੇ 'ਚ ਕਾਫਲਾ ਕੀ ਕਰ ਸਕਦਾ, ਉਹ ਤਾਂ ਉਹਨੂੰ ਆਗੂ ਹੀ ਫੋਲੋ ਕਰਦਾ। ਔਰ ਇਵੇਂ ਹੀ ਜਦੋਂ ਇਹ ਉਰਦੂ ਦਾ ਅਕਸਰ ਸ਼ੇਅਰ ਕੋਟ ਹੁੰਦਾ ਹੈ ਕਿ ਵੀ ਇਹ ਤੂੰ ਇਹ ਬਤਾ ਕਿ ਕਾਫਲਾ ਕਿਉਂ ਲੁਟਾ, ये राह जनी की बात नहीं तेरी राहबरी का सवाल। गल ये नहीं है ਜਿਹੜਾ ਰਾਹਬਰ ਹੈ, ਰਹਿਬਰ ਹੈ, ਜਿਹੜਾ ਲੀਡ ਕਰ ਰਿਹਾ ਹੈ, ਉਹ ਕਾਫਲੇ ਨੂੰ ਸੇਫ ਲੈ ਕੇ ਜਾਏ, ਉਹਦੀ ਜ਼ਿੰਮੇਵਾਰੀ ਹੈ। ਜੇ ਉਹ ਇਹ ਕਹਾਣੀ ਸੁਣਾਏ ਕਿ ਵੀ ਜੀ ਰਾਹਜਨ ਜਿਹੜੇ ਨੇ ਲੁਟੇਰੇ, ਡਾਕੂ, ਵੇਸਾਈਡ ਰੋਬਰ, ਉਹਨਾਂ ਨੇ ਲੁੱਟ ਲਿਆ ਤੇ ਇਹਦੇ ਲਈ ਵੀ ਉਹੀ ਕਸੂਰਵਾਰ ਹੈ ਕਿ ਉਸ ਨੇ ਉਸ ਦੀ ਹਿਫਾਜ਼ਤ ਕਾਫਲੇ ਦੀ ਕਿਉਂ ਨਹੀਂ ਕੀਤੀ। ਹੁਣ ਸਾਡਾ ਹਾਲ ਇਹ ਹੈ ਕਿ ਅਸੀਂ ਬਾਹਰ ਬੈਠੇ ਤੜਫਦੇ ਹਾਂ। ਜਦੋਂ ਮੈਂ ਅਸੀਂ ਕਹਿੰਦੇ ਹਾਂ 5 ਮਿਲੀਅਨ ਤੋਂ ਜ਼ਿਆਦਾ ਸਿੱਖ ਕੌਮ ਜਿਹੜੀ ਦੁਨੀਆ ਦੇ 150 ਮੁਲਕਾਂ 'ਚ ਵਸਦੀ ਹੈ, ਪੰਜਾਬ ਲਈ ਹਰ ਸਿੱਖ ਦੇ ਦਿਲ 'ਚ ਤੜਫ ਹੈ। ਸਾਡੀ ਉਹ ਮਾਂ ਭੂਮੀ ਹੈ, ਸਾਡੀ ਧਰਤੀ ਹੈ, ਸਾਡਾ ਫਾਦਰਲੈਂਡ, ਮਦਰਲੈਂਡ, ਸਾਡੇ ਗੁਰੂਆਂ ਦੀ ਵਰਸਾਈ ਧਰਤੀ, ਸਾਡੀ ਤਹਿਜ਼ੀਬ, ਸਾਡਾ ਉਹ ਸਾਰਾ ਕੁਛ। ਜਿਵੇਂ ਇੱਕ
ਸਕਾਲਰ ਦੀ ਮੈਂ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਕਿ ਵੀ ਤਹਿਜ਼ੀਬ ਦੇ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਉਹ ਜਿਹੜਾ ਵਤਨ ਹੈ, ਔਰ ਵਤਨ ਦੇ ਵਿੱਚ ਖਿਆਲਾਂ ਦੀ ਉਡਾਰੀ ਪੋਸੀਬਲ ਹੀ ਨਹੀਂ ਹੁੰਦੀ ਜੇ ਤੁਸੀਂ ਆਪਣੀ ਜ਼ਮੀਨ ਨਾਲ ਨਹੀਂ ਜੁੜੇ ਹੋਏ। ਔਰ ਜਿਹੜੇ ਲੋਕ ਤੁਸੀਂ ਦੇਖੋਗੇ ਕਿ ਬਾਹਰ ਆ ਕੇ ਸਮਝਦੇ ਨੇ ਜੀ ਅਸੀਂ ਤਾਂ ਹੋ ਗਿਆ, ਹੁਣ ਅਲਟੀਮੇਟਲੀ 1-2 ਜਨਰੇਸ਼ਨਾਂ ਬਾਅਦ ਉਹਨਾਂ ਦੇ ਬੱਚੇ ਬੱਚੀਆਂ ਗਵਾਚ ਜਾਂਦੇ ਨੇ। ਉਹ ਤੁਹਾਡੀ ਜਦੋਂ ਤੱਕ ਤੁਹਾਡਾ ਧਿਆਨ ਆਪਣੀ ਤਹਿਜ਼ੀਬ ਇਕੱਲਾ ਮਿੱਟੀ ਦਾ ਨਾਂ ਨਹੀਂ ਹੈ, ਮਿੱਟੀ ਤਾਂ ਇੱਥੇ ਵੀ ਹੈ, ਕਿਉਂਕਿ ਉਸ ਮਿੱਟੀ ਦੇ ਵਿੱਚ ਜਿੱਥੇ ਉਹ ਤਹਿਜ਼ੀਬ ਪੈਦਾ ਹੁੰਦੀ ਹੈ ਸੈਂਚਰੀਜ਼ ਮਿਲੇਨੀਅਮਸ ਲੱਗੇ ਹੁੰਦੇ ਨੇ, ਜਿਨ੍ਹਾਂ 'ਚ ਲੋਕਾਂ ਦੀ ਤਰਬੀਅਤ ਘੜੀ ਜਾਂਦੀ ਹੈ। ਤੇ ਜਿਸ ਧਰਤੀ ਨੂੰ ਸਾਡੇ ਗੁਰੂ ਸਾਹਿਬਾਨ ਦੀ ਚਰਨ ਛੋਹ ਹਾਸਲ ਹੈ, ਜਿੱਥੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਭਾਈ ਜਿੱਥੇ ਤੁਸੀਂ ਆਪਣੇ ਜੇ ਸੁਰਤ ਦੇ ਖੰਭਾਂ ਤੇ ਸਵਾਰ ਹੋਵੋ ਤੇ ਫਿਰ ਤੁਸੀਂ ਨੀਲੇ ਦੇ ਸ਼ਾਹ ਸਵਾਰ ਦੇ ਘੋੜਿਆਂ ਦੀਆਂ ਉਹ ਆਵਾਜ਼, ਉਸ ਦੇ ਸੁਮਾਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ। ਇਹ ਫੀਲਿੰਗ ਹੈ। ਹੁਣ ਕਿਉਂ ਜਾ ਕੇ ਜਿਹੜੇ ਆਪਣੇ ਰੱਬ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਆਪਣੇ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ, ਜਦੋਂ ਨਨਕਾਣੇ ਦੀ ਧਰਤੀ ਦੇ ਉੱਤੇ ਜਾ ਕੇ ਪੈਰ ਰੱਖ, ਕਿਉਂ ਅੱਖਾਂ ਜਿਹੜੀਆਂ ਨੇ ਉਹਨਾਂ 'ਚ ਛਮ-ਛਮ ਨੀਰ ਵਗਦਾ ਹੈ। ਜਦੋਂ ਤੁਸੀਂ ਕਰਤਾਰਪੁਰ ਸਾਹਿਬ ਦੀ ਉਸ ਮਿੱਟੀ ਨੂੰ ਛੂੰਹਦੇ ਹੋ, ਕਿਵੇਂ ਤੁਹਾਨੂੰ 5 ਸਦੀਆਂ ਪਹਿਲਾਂ ਉਸ ਮਿੱਟੀ ਦੇ ਜ਼ਰਿਆਂ 'ਚੋਂ ਗੁਰੂ ਨਾਨਕ ਸਾਹਿਬ ਦੇ ਉਸ ਮੁੜਕੇ ਦੀ ਖੁਸ਼ਬੂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇੱਥੇ ਉਹਨਾਂ ਨੇ ਖੇਤੀ ਕੀਤੀ। ਇਹੀ ਜਦੋਂ ਅਸੀਂ ਅੰਮ੍ਰਿਤਸਰ ਦੀ ਸਰਜ਼ਮੀਨ ਤੇ ਰੱਖਦੇ ਹਾਂ ਪੈਰ, ਪਹਿਲਾਂ ਜਦੋਂ ਤੁਹਾਡਾ ਪੈਰ ਟਿਕਦਾ ਤੁਹਾਨੂੰ ਇਹ ਆਉਂਦਾ ਵੀ ਇੱਥੇ 4 ਸਦੀਆਂ 'ਚ ਕਿੰਨੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਖੂਨ ਡੁੱਲਿਆ ਹੋਇਆ, ਜਿਹੜੇ ਸਿਰਫ ਇਸ ਸਰਜ਼ਮੀਨ, ਐਵੇਂ ਨਹੀਂ ਅਰਦਾਸ 'ਚ ਲਫ਼ਜ਼ ਆਏ ਕਿ ਭਾਈ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਜਦੋਂ ਅਸੀਂ ਮੰਗਦੇ ਹਾਂ ਇਹ ਮਹਿਜ਼ ਇੱਕ ਰਿਚੁਅਲ ਡਿਪ ਨਹੀਂ ਹੈ, ਇਹ ਤੁਹਾਡੀ ਆਜ਼ਾਦੀ, ਤੁਹਾਡੀ ਮੀਰੀ ਪੀਰੀ, ਤੁਹਾਡੇ ਉਹ ਇਤਿਹਾਸ ਦੀ ਖੁਸ਼ਬੂ। ਤੁਸੀਂ ਦੁਨੀਆ 'ਚ ਵੱਡੇ ਵੱਡੇ ਮਹਿਲ ਬਣਾ ਲਓ, ਕਈ ਏਕੜਾਂ 'ਚ ਬਣਾ ਲਓ, ਤੁਸੀਂ ਉਸ ਧਰਤੀ ਦੀ ਜਦੋਂ ਜਿਹੜੀ ਮਿੱਟੀ ਦੀ ਖੁਸ਼ਬੂ ਹੈ, ਜਿੱਥੇ ਤੁਹਾਡੀ ਇਤਿਹਾਸ, ਤਾਰੀਖ, ਤਹਿਜ਼ੀਬ ਤੁਹਾਡੇ ਬਜ਼ੁਰਗਾਂ ਨੇ ਆਪਣੇ ਖੂਨ ਦੇ ਨਾਲ ਲਿਖੀ ਹੋਈ ਹੈ। ਪਰ ਅਨਫੋਰਚੂਨੇਟਲੀ ਜਦੋਂ ਅਸੀਂ ਪੇਨ ਦੀ ਗੱਲ ਕਰਦੇ ਹਾਂ ਤੇ ਅੱਜ ਨਜ਼ਰ ਆ ਰਿਹਾ ਹੈ ਕਿ ਉਸ ਧਰਤੀ ਦੇ ਉੱਤੇ ਕਿਵੇਂ ਬਾਂਦਰ ਨਾਚ ਹੋ ਰਿਹਾ ਹੈ, ਕਿਤੇ ਰਿਛ ਦਾ ਨਾਚ ਹੋ ਰਿਹਾ। ਔਰ ਆਕਾ ਉਹ ਸਰਕਸ ਮਾਸਟਰ ਨੇ। ਹੁਣ ਜਿਹੜੀ ਖਬਰ ਕਈ ਮਹੀਨੇ ਤੋਂ ਇਹ ਰਿੜਕਿਆ ਜਾ ਰਿਹਾ ਸੀ, ਨਵਜੋਤ ਸਿੱਧੂ ਉਹਨੂੰ ਪ੍ਰਧਾਨ ਬਣਾਉਣਾ ਹੈ ਕਾਂਗਰਸ ਦਾ, ਉਹ ਵੀ ਮੰਗ ਰਿਹਾ ਬਣ ਜਾਏ, ਨਹੀਂ ਬਣੇ। ਮੀਟਿੰਗ ਹੋਈ, ਰਾਹੁਲ ਨਾਲ ਹੋਈ, ਪ੍ਰਿਯੰਕਾ ਨਾਲ ਹੋਈ, ਫਿਰ ਵੱਡੀ ਮਾਈ ਸੋਨੀਆ ਨੇ ਵਿਸਲ ਕੱਢੀ, ਉਹਦੇ ਆਏ, ਉਹਨੇ ਕਿਹਾ ਜੀ ਉਹ ਕਰੇਗਾ, ਫਿਰ ਅਮਰਿੰਦਰ ਨੇ ਇਹ ਕਹਿ ਦਿੱਤਾ ਉਹਨੇ। ਯਾਨੀ ਜੇ ਤੁਸੀਂ ਦੇਖੋ, ਔਰ ਮੈਂ ਇੱਕ ਸੋਸ਼ਲ ਮੀਡੀਆ ਤੇ ਕਿਸੇ ਨੇ ਬੜਾ ਖੂਬਸੂਰਤ ਉਹਨੇ ਕਿਹਾ ਜੀ ਜੇ ਹੁਣ ਤਾਂ ਇਹ ਹੋ ਗਿਆ ਜੀ ਨਵਜੋਤ ਸਿੱਧੂ ਲੀਡ ਕਰੇਗਾ, ਉਹਨੂੰ ਬਣਾਤਾ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ। ਕਹਿੰਦੇ ਸਾਡੇ ਲੋਕਾਂ ਦਾ ਹਾਲ ਇਹ ਹੈ, ਕਹਿੰਦੇ ਵੀ ਇਹ ਤਾਂ ਨਵਜੋਤ ਸਿੱਧੂ ਚੀਫ ਮਿਨਿਸਟਰ ਦਾ, ਜੇ ਕੱਲ ਨੂੰ ਇਹ ਆਏ ਨਾ ਵੀ ਨੀਟੂ ਸ਼ਟਰਾਂ ਵਾਲਾ ਚੀਫ ਮਿਨਿਸਟਰ ਬਣ ਗਿਆ ਪੰਜਾਬ ਦਾ, ਇਹ ਕਹਿੰਦੇ ਲੋਕ ਉਦੋਂ ਵੀ ਤਾੜੀਆਂ ਮਾਰਨਗੇ ਕਿ ਨੀਟੂ ਸ਼ਟਰਾਂ ਵਾਲਾ ਬਣ ਗਿਆ ਵੀ ਇਸ ਦੇ। ਹੁਣ ਇਹੀ ਕਾਰਨ ਹੈ ਜਦੋਂ ਸਾਡੇ ਕੁਝ ਵੀਰਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਪੰਜਾਬ ਦੇ ਜੋ ਚੱਲ ਰਹੀ ਕਰੰਟ ਹੈ ਉੱਤੇ ਕਿਉਂ ਨਹੀਂ। ਮੈਂ ਕਿਹਾ ਜੀ ਹੁਣ ਮੈਂ ਨੀਟੂ ਸ਼ਟਰਾਂ ਵਾਲੇ ਦੀ ਗੱਲ ਤਾਂ ਕਰ ਨਹੀਂ ਸਕਦਾ, ਤੁਹਾਡੇ ਲਈ ਤਾਂ ਸੋਸ਼ਲ ਮੀਡੀਆ ਤੇ ਉਹਦੇ ਹੀ ਲਤੀਫੇ ਨੇ, ਜਾਂ ਹੁਣ ਨਵਜੋਤ ਸਿੱਧੂ ਦਾ ਵੀ ਤੁਸੀਂ ਜੇ ਸਿੱਧੂ ਦਾ ਧਿਆਨ ਵੀ ਹਾਰਾਂ ਸਾਡੇ ਕਈ ਪਾਕਿਸਤਾਨੀ ਭਰਾ ਨਾਰਾਜ਼ ਹੋ ਜਾਣਗੇ, ਉਹਨਾਂ ਨੂੰ ਇਹ ਠੀਕ ਹੈ ਕਿ ਵੀ ਉਹਨੇ ਇੱਕ ਯਾਰੀ ਨਿਭਾਈ। ਇਮਰਾਨ ਖਾਨ ਸਾਹਿਬ ਦੇ ਸੱਦੇ ਤੇ ਉਹਨਾਂ ਦੀ ਓਥ ਟੇਕਿੰਗ ਦੇ ਉੱਤੇ ਵੀ ਗਿਆ, ਔਰ ਕਰਤਾਰਪੁਰ ਕੋਰੀਡੋਰ ਦੇ ਮਾਮਲੇ ਦੇ ਵਿੱਚ ਜੋ ਵੀ ਉਹਦਾ ਪਾਰਟ ਹੈ ਉਹਨੂੰ ਅਸੀਂ ਉਦੋਂ ਐਪਰੀਸ਼ੀਏਟ ਵੀ ਕੀਤਾ। ਪਰ ਤੁਸੀਂ ਉਹਦੀ ਕਦੇ ਸ਼ਕਲ ਦਾ ਧਿਆਨ ਨਾਲ ਦੇਖੋ, ਉਹਨੇ ਪਾਇਆ ਕੀ ਹੋਇਆ। ਹੱਥ ਦੇ ਵਿੱਚ ਅੱਧਾ ਕਿਲੋ ਲਾਲ ਮੌਲੀ ਦੇ ਧਾਗੇ ਦਾ ਬੰਨਿਆ ਹੋਇਆ ਜੈ ਮਾਤਾ ਦੀ, ਗਲ ਦੇ ਵਿੱਚ ਉਹਨੇ ਜਿਹੜਾ ਉਹ ਹਰੀ ਓਮ ਜੈ ਸ਼ਿਵ ਕੀਤਾ। 2 ਦੇ ਜਿਹੜੇ ਨੇ ਪਟਿਆਲੇ ਔਰ ਅੰਮ੍ਰਿਤਸਰ ਦੇ ਘਰਾਂ 'ਚ ਸ਼ਿਵਲਿੰਗ ਰੱਖੇ ਹੋਏ ਨੇ ਜਿਨ੍ਹਾਂ ਦੀ ਉਹ ਪੂਜਾ ਕਰਦਾ, ਉਹਦਾ ਟੱਬਰ ਬੈਠਾ ਹੁੰਦਾ ਨਾਲ, ਪੰਡਤ 2 ਰੱਖੇ ਹੋਏ ਨੇ ਜਿਹੜੇ ਸਵੇਰੇ ਸ਼ਾਮ। ਸੋ ਮਤਲਬ ਉਹਦਾ ਜਿਹੜਾ ਮਾਈਂਡ ਸੈਟ ਹੈ ਉਹ ਹਿੰਦੂ ਤਵੀ ਮਾਈਂਡ ਸੈਟ ਹੈ, ਔਰ ਸਾਰਾ ਦਿਨ ਠੋਕੋ ਤਾਲੀ ਕਰਕੇ ਉਹ ਬਿਠਾਇਆ ਹੁੰਦਾ ਉਹ ਟਾਕ ਸ਼ੋਅ ਤੇ ਵੀ ਅਸੀਂ ਇੰਨੇ ਉਹ ਪੰਜਾਬ ਜਿੱਥੇ 4-5 ਸਦੀਆਂ ਪਹਿਲਾਂ, ਜਾਂ ਜੇ 7 ਸਦੀਆਂ ਪਹਿਲਾਂ, 8 ਸਦੀਆਂ ਪਹਿਲਾਂ ਕਹੀਏ ਤੇ ਬਾਬਾ ਫਰੀਦ ਗੰਜ ਸ਼ੱਕਰ ਵਰਗੀ ਵਿਜ਼ਡਮ ਹੋਏ, ਜਿੱਥੇ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਜਿਸ ਧਰਤੀ ਦੇ ਉੱਤੇ ਕਿਸ ਲੈਵਲ ਦੀ ਇੱਕ ਪ੍ਰਿੰਸੀਪਲਡ
ਤਹਿਜ਼ੀਬ ਸਿੱਖ ਤਹਿਜ਼ੀਬ ਨੂੰ ਜਿਹੜਾ ਉਹ ਉਸ ਧਰਤੀ ਦੇ ਉੱਤੇ ਪਾਲਿਆ ਹੋਏ, ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ, ਔਰ ਜਿੱਥੇ ਅੱਜ ਦੇ ਦੌਰ ਤੱਕ ਪਹੁੰਚਦਿਆਂ ਜੇ ਅਸੀਂ ਦੇਖੀਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਣਖੀ ਔਰ ਸਿਧਾਂਤਕ ਲੋਕ ਸਾਹਮਣੇ ਹੋਣ, ਉੱਥੇ ਸਾਨੂੰ ਇਹ ਨਵਜੋਤ ਸਿੱਧੂ ਲੀਡ ਕਰੇਗਾ। ਮਸਖਰਾ ਜੀ, ਜਿਸ ਨੂੰ ਨਾ ਕੋਈ ਇਲਮ ਹੈ ਨਾ ਕੋਈ ਗੱਲ ਹੈ, ਉਹ ਜਿਹੜੀਆਂ ਜਬਲੀਆਂ ਮਾਰਦਾ ਉਹਨੂੰ ਸਿੱਧੂਇਜ਼ਮ ਕਹੀ ਜਾਂਦੇ ਨੇ ਜੀ। ਸਿੱਧੂਇਜ਼ਮ ਵੀ ਜਿਵੇਂ ਏਡਾ ਇਹ ਮਾਰਕਸ ਦਾ ਪਿਓ ਆ ਗਿਆ, ਔਰ ਉਸ ਕਿਸਮ ਦਾ ਹਾਲ ਉਹਦੀ ਘਰ ਵਾਲੀ ਦਾ, ਉਹ ਵੀ ਅੱਧੀ ਸ਼ਦੈਣ ਹੈ, ਨਾ ਉਹਦਾ ਵੀ ਨਵਜੋਤ ਕੌਰ ਹੈ, ਉਸ ਕਿਸਮ ਦਾ ਹੀ ਉਹ ਚੱਲ ਖਿਲਾ ਰਿਹਾ ਹੁੰਦਾ ਉਹਨੇ। ਸੋ ਮਤਲਬ ਇਹ ਹੈ, ਇੱਕ ਨੇ ਠੀਕ ਕਿਹਾ ਉਹਨਾਂ ਦੇ ਸ਼ਾਇਦ ਕਿਸੇ ਬੀਜੇਪੀ ਉਹਨੇ ਕਿਹਾ ਜੀ 2 ਮਹੀਨੇ ਅਟਕ ਲਓ, ਕਾਂਗਰਸ 'ਚ ਜੁੱਤੀ ਨਾ ਕਰਾਇਆ ਇਹਨੇ, ਸਾਰਿਆਂ ਨੂੰ ਇੱਕ ਦੂਜੇ ਤੇ ਜੁੱਤੀਆਂ ਨਾ ਮਾਰੀਆਂ। ਮੈਂ ਕਿਹਾ ਇਵੇਂ ਹੀ ਹੋਣਾ ਜਿਵੇਂ ਬਾਂਦਰ ਵੜ ਜਾਂਦਾ ਹੈ ਕਿਚਨ 'ਚ, ਤੇ ਮੈਂ ਕਿਹਾ ਉਹਨੇ ਉਹ ਅੰਬ ਦਾ ਅਚਾਰ ਵਾਲੀ ਬੋਤਲ ਵੀ ਖੋਲ ਕੇ ਉਹ ਮਾਰੀ, ਗਾਜਰਾਂ ਵਾਲੀ ਵੀ ਉਹ ਮਾਰੀ, ਦੂਜਾ ਵੀ ਉਹ ਮਾਰੇ। ਜਦੋਂ ਤੁਸੀਂ ਦੇਖਦੇ ਬਾਂਦਰ ਵੀ ਲਿਬੜਿਆ ਹੁੰਦਾ ਤਾਂ ਤੁਸੀਂ ਕਿਚਨ 'ਚ ਆ ਕੇ ਦੇਖਦੇ ਹੋ ਵੀ ਹੋਇਆ ਕੀ ਹੈ। ਲੇਕਿਨ ਮਤਲਬ ਇਹ ਕੋਈ ਲਾਈਟਰ ਵੇਨ ਤੇ ਮੈਂ ਨਹੀਂ ਕਹਿ ਰਿਹਾ ਕਿ ਵੀ ਇਹ ਸਾਡਾ, ਜਦੋਂ ਪਲੇਟੋ ਨੇ ਕਿਹਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਸਾਡੇ ਲਈ ਪਹਿਲਾਂ ਆ ਰਹਿ ਗਿਆ ਕਪਤਾਨ ਸਿਰ ਫਿਰਿਆ, ਪਿਆਲੇ ਦਾ ਯਾਰ ਵਿਕਿਆ ਹੋਇਆ, ਆਲੇ ਦੀ ਔਲਾਦ 5 ਸਾਲ ਇਹਨੇ ਪਹਿਲਾਂ ਉਹ ਬਾਦਲ ਸਾਨੂੰ ਲੁੱਟਦੇ ਰਹੇ। ਹੁਣ ਬਜਾਏ ਕਿ ਇਸ ਸਾਰੇ ਦੇ ਚੱਲਦੇ ਆ, ਜਦੋਂ ਕਿ ਕਿਸਾਨ ਮੂਵਮੈਂਟ ਔਰ ਦੂਸਰਿਆਂ 'ਚ ਇੰਨੀਆਂ ਕੁਰਬਾਨੀਆਂ ਹੋ ਰਹੀਆਂ ਨੇ, 500 ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ, ਖਾਲਿਸਤਾਨ ਦੀ ਸਟਰਗਲ ਕਿੱਥੋਂ ਲੈ ਕੇ ਕਿੱਥੇ ਤੱਕ, ਤੇ ਸਾਨੂੰ ਇਹ ਲੀਡ ਕਰਨਗੇ ਆ ਕੇ। ਔਰ ਤੁਸੀਂ ਇਹਨਾਂ ਦੇ ਓਵਰਆਲ ਦੇਖੋ, ਹੁਣ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਇਆ, ਕਿਸਾਨਾਂ ਨੇ ਕਿਹਾ ਹੋਇਆ ਸੀ ਜੀ ਇਹਨੂੰ ਪਾਰਲੀਮੈਂਟ ਦੀ ਕਾਰਵਾਈ ਨਾ ਚੱਲਣ ਦਿਓ, ਐਡਜੋਰਨਮੈਂਟ ਹੋਣੀ ਚਾਹੀਦੀ ਹੈ, ਆਪਣੀ ਆਵਾਜ਼ ਚੁੱਕੋ। ਹੁਣ 3 ਪਾਰਟੀਆਂ ਦੇ MP ਨੇ ਪੰਜਾਬ 'ਚ, ਆਮ ਆਦਮੀ ਦਾ ਇੱਕੋ ਹੈ ਭਗਵੰਤ ਮਾਨ, ਅਕਾਲੀਆਂ ਦੇ ਨੇ, ਕਾਂਗਰਸ ਦੇ ਨੇ। ਹੁਣ ਤਿੰਨੋਂ ਹੀ ਤੁਸੀਂ ਅੰਦਾਜ਼ਾ ਲਾਓ, ਇਹ ਸਾਡੀ ਬਦਕਿਸਮਤੀ ਪੰਜਾਬ ਦੀ ਕਿ ਉਹ ਪੰਜਾਬੀ ਦਾ ਲਫ਼ਜ਼ ਹੈ ਤਾਂ ਉਸ ਮਾਈਆਂ ਹੀ ਵਰਤੇ ਪੜੂਓ ਵੀ ਇੰਨਾ ਤਾਂ ਤੁਸੀਂ ਕਰੋ। ਕਿਸਾਨਾਂ ਦੇ ਮੁੱਦੇ ਤੇ ਤਾਂ ਤੁਸੀਂ 3 ਧਿਰਾਂ ਜਿਹੜੀਆਂ ਨੇ ਉਹ ਜੇ ਇਸ ਆਵਾਜ਼ ਨੂੰ ਚੁੱਕਣਾ ਤੇ ਇਸ ਨੂੰ ਕਰੋ। ਲੇਕਿਨ ਹੁਣ ਐਡਜੋਰਨਮੈਂਟ ਮੋਸ਼ਨ ਕੀ ਹੈ? ਹਰਸਿਮਰਤ ਬਾਦਲ, ਮਨੀਸ਼ ਤਿਵਾੜੀ, ਭਗਵੰਤ ਮਾਨ ਮੂਵ ਐਡਜੋਰਨਮੈਂਟ ਮੋਸ਼ਨਸ ਇਨ ਲੋਕ ਸਭਾ ਔਨ ਫਾਰਮਰ। ਉਹ ਤਿੰਨਾਂ ਨੂੰ, ਕਿਉਂਕਿ ਤਿੰਨਾਂ ਦੀਆਂ ਅੱਖਾਂ ਜਿਹੜੀਆਂ 2022 ਦੀਆਂ ਚੋਣਾਂ ਤੇ ਨੇ ਕਿ ਵੀ ਅਸੀਂ ਉਹਦੇ 'ਚੋਂ ਫਾਇਦਾ ਕਿ ਉਹ ਆਪਣਾ ਇਹਨੂੰ ਉਹ ਕਹਿੰਦੇ ਨੇ ਵੀ ਡੇਢ ਇੱਟ ਦੀ ਮਸੀਤ ਬਣਾਉਣਾ ਵੀ ਬਣਾ ਲਓ ਤੁਸੀਂ। ਦਾ ਮਤਲਬ ਇਹ ਹੈ ਕਿ ਇਹਨਾਂ 'ਚੋਂ ਕੋਈ ਵੀ, ਬਾਦਲ ਤਾਂ ਉਹਨਾਂ 'ਚੋਂ ਨੇ ਜਿਹੜੇ ਹਿੱਸਾ ਸੀ ਜਦੋਂ ਇਹ ਆਰਡੀਨੈਂਸ ਜਾਰੀ ਹੋਈ, ਡਿਫੈਂਡ ਕੀਤਾ ਇਹਨਾਂ ਨੇ। ਆਮ ਆਦਮੀ ਪਾਰਟੀ ਦਾ ਹਾਲ ਦੇਖ ਲਓ ਵੀ ਉਹਦਾ ਕੇਜਰੀਵਾਲ ਦਾ ਕੀ ਸਟੈਂਡ ਹੈ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੀ ਹੈ, ਅਦਰਵਾਈਜ਼ ਕੀ ਹੈ, ਕਸ਼ਮੀਰ ਆਰਟੀਕਲ 370 ਜਾਣ ਤੇ ਕੀ ਹੈ, ਤੇ ਕਾਂਗਰਸ ਉਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਹੈ ਕਿ ਸਿੱਖਾਂ ਬਾਰੇ ਕੀ। ਪਰ ਵੱਡਾ ਹਿੱਸਾ ਹੁਣ ਉਹੀ ਜਿਹੜੇ ਜਿਨ੍ਹਾਂ ਨੂੰ ਤਲਵੇ ਚੱਟਣ ਵਾਲੇ ਕਹਿੰਦੇ ਨੇ, ਮੈਂ ਤਾਂ ਜੁੱਤੀਆਂ ਚੱਟਣ ਵਾਲਾ ਕਹਿੰਦਾ, ਉਹ ਪਹੁੰਚੇ ਹੋਏ ਨੇ ਜੀ। ਬੜਾ ਵੱਡਾ ਇਕੱਠ ਹੋਇਆ, ਨਵਜੋਤ ਸਿੱਧੂ ਨੂੰ ਵਧਾਈਆਂ ਇੱਧਰ ਉੱਧਰ। ਸੋ ਇਹ ਸਾਰਾ ਹੁਣ ਉਹਦੇ ਤੇ ਦੂਜੇ ਵੀ ਕਹਿ ਰਹੇ ਨੇ ਕਿ ਵੀ ਇਹ ਤਾਂ ਆਪ ਬੀਜੇਪੀ ਦਾ ਇੰਨੀ ਵਾਰੀ 2 ਵਾਰੀ MP ਰਿਹਾ, ਦੂਜਾ ਇਹ ਜਿਹਨੂੰ ਪਾਕਿਸਤਾਨੀ ਭਰਾ ਸਾਡੇ ਕਹਿੰਦੇ ਨੇ ਲੋਟਾ ਹੈ, ਤੇ ਉਹਨੇ ਆਪਣੇ ਪਿਓ ਦੀ ਫੋਟੋ ਕੱਢੀ ਜਿਹੜੀ ਨਹਿਰੂ ਦੇ ਨਾਲ ਹੈ। ਨਵਜੋਤ ਸਿੱਧੂ ਨੇ 1955-54 'ਚ ਕਿ ਮੇਰਾ ਪਿਓ MLA ਵੀ ਸੀ, MLA ਮੈਂ ਤਾਂ ਜਮਾਂਦਰੂ ਕਾਂਗਰਸੀ ਹਾਂ, ਵਿੱਚੋਂ ਕਹਿੰਦਾ ਮੈਂ ਠੀਕ ਹੈ ਚਲਾ ਗਿਆ ਪਰ ਮੈਂ ਉਹ ਹਾਂ। ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਇਹਦਾ ਪਿਓ ਭਗਵੰਤ ਸਿੱਧੂ ਜਿਹੜੇ ਨਿਰੰਕਾਰੀ ਨੇ 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਕੀਤੇ, ਉਸ ਗੁਰਬਚਨੇ ਦਾ ਵਕੀਲ ਸੀ ਇਹਦਾ ਪਿਓ। ਹੁਣ ਇਹ ਸਾਰੇ ਦੇ ਚੱਲਦੇ ਆ, ਇਹ ਮੈਂ ਅਫਸੋਸ ਦੇ ਨਾਲ ਹੀ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਸਾਡੇ ਜਿਹੜੇ ਨੇ ਉਹ ਦਰਸ਼ਕ ਵੀ ਨਾਰਾਜ਼ ਨਾ ਹੋਣ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਪੰਜਾਬ ਡਿਸਕਸ ਕਰੋ। ਸੋ ਇਹ ਸਾਰਾ ਜਿਹੜਾ ਚੱਲ ਰਿਹਾ ਹੈ, ਇਸ ਨੂੰ ਜਿਹੜਾ ਇੱਕ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜਾ ਇਹ ਸਾਰੀ ਖੇਡ ਹੈ ਇਹ ਇਹਨਾਂ ਦੀ ਹੋਏ, ਕੱਲ ਨੂੰ ਕੋਈ ਹੋਰ ਜਿਹੜਾ ਨਵੀਂ ਬ੍ਰਾਂਡ ਦਾ ਬਾਂਦਰ ਨਿਕਲ ਆਏ, ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ, ਅਜੀਤ ਡੋਵਲ, ਰਾ, ਇਹਨਾਂ ਸਾਰਿਆਂ ਨੂੰ ਨਚਾ ਰਹੀ ਹੈ। ਔਰ ਪੰਜਾਬ ਦਾ ਜਿਹੜਾ ਫਿਊਚਰ ਹੈ, ਜੇ ਅਸੀਂ ਇਹਨਾਂ 'ਚ ਹੀ ਫਸੇ ਰਵਾਂਗੇ ਫਿਰ ਬਿਹਤਰ ਹੈ ਕਿ ਨੀਟੂ ਸ਼ਟਰਾਂ ਵਾਲੇ ਨੂੰ ਹੀ ਬਣਾ ਦਿਓ ਚੀਫ ਮਿਨਿਸਟਰ, ਚਲੋ ਉਹ ਵੀ ਖੁਸ਼ ਤੇ ਜਿਹੜੇ ਬਾਕੀ ਵੀ ਲੋਕ ਖੁਸ਼ ਹੋਣ। ਹੁਣ ਅਸੀਂ ਇਹ ਸਾਰੀ ਇੰਨੀ ਤੱਤੀ ਗੱਲ ਤੋਂ ਬਾਅਦ ਰੂਹਾਨੀਅਤ ਦੀ ਗੱਲ ਕਰਨੀ ਠੰਡ ਮੰਗਣ ਵਾਲੀ ਗੱਲ ਹੀ ਹੈ। ਕਬੀਰ ਸਾਹਿਬ ਦਾ ਸ਼ਲੋਕ ਹੈ, ਸ਼ਲੋਕ ਨਹੀਂ ਉਹਨਾਂ ਦਾ ਸ਼ਬਦ ਹੈ, ਗੌੜੀ ਰਾਗ ਦੇ ਵਿੱਚ ਸ਼ਲੋਕ ਦਾ ਕਪਲੇਟ ਹੁੰਦਾ। ਔਰ ਮੈਂ ਵੈਸੇ ਜੇ ਵਕਤ ਹੁੰਦਾ ਤਾਂ ਇਹਨੂੰ ਮੈਂ ਜ਼ਿਆਦਾ ਐਲੈਬੋਰੇਟ ਕਰ ਸਕਦਾ ਸੀ, ਪਰ ਹੁਣ ਮੈਨੂੰ ਇਹਨੂੰ ਸੀਮਤ ਕਰਨਾ ਪਏਗਾ। ਬਹੁਤ ਵਾਰ ਜਦੋਂ 2 ਲਫ਼ਜ਼ ਨਿੰਦਾ, ਜਿਸ ਨੂੰ ਤੁਸੀਂ
ਹੁਣ ਨਿੰਦਾ ਕੀ ਹੈ? ਕਿਸੇ ਬਾਰੇ ਉਹ ਗੱਲ ਕਹਿਣੀ ਜਿਹੜੀ ਉਹਦੇ 'ਚ ਨਹੀਂ ਹੈ, ਉਹ ਨਿੰਦਿਆ। ਬਿਲਕੁਲ। ਅਦਰਵਾਈਜ਼ ਜਦੋਂ ਤੁਸੀਂ ਚੈਲੰਜ ਕਰਦੇ ਹੋ ਕਿਸੇ ਦੀਆਂ ਖਾਮੀਆਂ ਨੂੰ ਜਾਂ ਦੂਜੇ ਨੂੰ, ਉਹ ਨਿੰਦਿਆ ਨਹੀਂ ਹੈ। ਨਿੰਦਿਆ ਉਹ ਹੈ ਕਿ ਕਿਸੇ ਬਾਰੇ ਉਹ ਕੁਝ ਜਿਹਨੂੰ ਅੰਗਰੇਜ਼ੀ ਵਾਲੇ ਸਿਲੈਂਡਰ ਕਹਿੰਦੇ ਨੇ, ਉਹ ਜਿਹੜੀ ਕਿਸੇ 'ਚ ਨਹੀਂ ਹੈ। ਅੱਛਾ। ਹੁਣ ਰੂਹਾਨੀ ਦੁਨੀਆ ਦਾ ਵੀ ਇੱਕ ਯੂਨੀਕ ਦਸਤੂਰ ਹੈ। ਜਿਵੇਂ ਕਬੀਰ ਸਾਹਿਬ ਨੇ ਇੱਥੇ ਤਾਂ ਨਿੰਦਿਆ ਦੇ ਇੰਨੇ ਗੁਣ ਗਾਏ, ਕਿਉਂ? ਉਹਨਾਂ ਨੇ ਕਿਹਾ ਵੀ ਜਿਹੜਾ ਰੱਬ ਦਾ ਬੰਦਾ ਹੈ, ਰੂਹਾਨੀਅਤ ਦਾ, ਔਰ ਇਹੀ ਸ਼ਾਇਦ ਕਾਰਨ ਹੈ ਕਿ ਗੁਰੂ ਸਾਹਿਬ ਨੇ ਗੁਰਬਾਣੀ 'ਚ ਉਸਤਤ ਨਿੰਦਾ ਦਊ ਬਿਵਰਜਤ, ਕਿ ਜਿਹੜੀ ਉਸਤਤ ਹੈ, ਹੁਣ ਉਸਤਤ ਕੀ? ਉਸਤਤ 'ਚ ਵੀ ਦੋ ਚੀਜ਼ਾਂ ਨੇ। ਇੱਕ ਜਿਹਨੂੰ ਅਸੀਂ ਜਿਹੜਾ ਐਪਰੀਸ਼ੀਏਟ ਕਰਨਾ ਕਹਿੰਦੇ ਕਿ ਜਿਹੜੀ ਚੀਜ਼ ਕਿਸੇ 'ਚ ਹੈ। ਇੱਕ ਅਸੀਂ ਚਾਪਲੂਸੀ ਕਹਿੰਦੇ ਹਾਂ, ਸਾਈਕੋਫੈਂਸੀ, ਜਿਹੜਾ ਨਹੀਂ ਹੈ। ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਜਾਂ ਲੀਡਰਾਂ ਦੇ ਆਲੇ ਦੁਆਲੇ ਚਾਪਲੂਸਾਂ ਦਾ ਟੋਲਾ ਹੁੰਦਾ, ਉਹ ਤਾਂ ਬਾਂਦਰ ਨੂੰ ਜਿਹੜਾ ਉਹ ਸ਼ੇਰ ਬਣਾ ਦਿੰਦੇ ਨੇ। ਸ਼ੇਰ ਆਇਆ ਕਹੀ ਜਾਣਗੇ। ਹੁਣ ਇਹ ਉਸਤਤ ਔਰ ਉਹਦੇ 'ਚ ਫਰਕ ਹੈ, ਸਾਈਕੋਫੈਂਸੀ 'ਚ ਜਾਂ ਚਾਪਲੂਸੀ 'ਚ। ਹੁਣ ਨਿੰਦਿਆ ਔਰ ਆਲੋਚਨਾ ਜਾਂ ਕ੍ਰਿਟਿਸਿਜ਼ਮ, ਇਹਦੇ 'ਚ ਫਰਕ ਹੈ। ਲੇਕਿਨ ਕਬੀਰ ਸਾਹਿਬ ਦਾ ਇਹ ਸ਼ਬਦ ਅਲਟੀਮੇਟਲੀ ਨਿੰਦਿਆ ਨੂੰ ਲੈ ਕੇ, ਕਿ ਵੀ ਇਹ ਜਦੋਂ ਕੋਈ ਤੁਹਾਡੀ ਨੈਗੇਸ਼ਨ ਕਰਦਾ ਹੈ, ਕਿਉਂਕਿ ਜਦੋਂ ਤੁਹਾਡੀ ਕੋਈ ਸਿਫਤ ਕਰਦਾ ਹੈ ਤੇ ਉਹਦੇ ਨਾਲ ਤੁਹਾਡੀ ਈਗੋ ਲੈਵਲ ਵੱਧਦਾ ਹੈ। ਬਿਲਕੁਲ। ਤੇ ਜਦੋਂ ਕੋਈ ਤੁਹਾਨੂੰ ਬੁਰਾ ਭਲਾ ਕਹਿ ਰਿਹਾ ਹੁੰਦਾ, ਕਬੀਰ ਸਾਹਿਬ ਕਹਿੰਦੇ ਨੇ ਇਹ ਤੁਹਾਡਾ ਆਪਣੇ ਆਪ ਨੂੰ ਜ਼ਾਬਤੇ 'ਚ ਰੱਖਣ ਦਾ ਵੀ ਇੱਕ ਪੈਮਾਨਾ ਹੈ। ਇਹ ਇਵੇਂ ਹੀ ਹੈ ਜਿਵੇਂ ਕੋਈ ਤੁਹਾਡੇ ਕੱਪੜੇ ਧੋ ਰਿਹਾ ਹੋਏ, ਤੁਹਾਡੇ ਮਨ ਦੀ ਮੈਲ ਜਿਹੜੀ ਆ ਉਹਨੂੰ ਧੋ ਰਿਹਾ ਹੋਏ, ਕਿਉਂਕਿ ਤੁਹਾਡੇ 'ਚ ਬਰਦਾਸ਼ਤ ਮਾਦਾ ਆਉਂਦਾ ਹੈ, ਤੁਹਾਡੇ 'ਚ ਨੈਗੇਸ਼ਨ ਸੁਣਨ ਦੀ ਵੀ ਤਾਕਤ ਆਉਂਦੀ ਹੈ, ਔਰ ਤੁਹਾਨੂੰ ਆਪਣੇ ਔਗਣਾਂ ਦਾ ਵੀ ਅਹਿਸਾਸ ਐਸਾ ਬੰਦਾ ਕਰਵਾਉਂਦਾ ਹੈ। ਔਰ ਇਹ ਸ਼ਬਦ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਮਹਿਤਾਰੀ ਮਾਂ ਨੂੰ ਕਹਿੰਦੇ, ਉਹਨਾਂ ਨੇ ਕਿਹਾ ਵੀ ਉਹ ਲੋਕੋ ਮੇਰੀ ਨਿੰਦਿਆ ਕਰੋ, ਹੋਰ ਕਰੋ, ਮੇਰੇ ਲਈ ਤਾਂ ਨਿੰਦਿਆ ਮੇਰੀ ਮਾਂ ਔਰ ਬਾਪ ਵਾਂਗ ਹੈ। ਜਿਵੇਂ ਮਾਂ ਬਾਪ ਨੇ ਇਵੇਂ ਹੈ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਵਸਾਈਏ, ਕਿ ਜੇ ਨਿੰਦਿਆ ਹੋਏਗੀ ਮੇਰੇ ਔਗਣ ਧੋਤੇ ਜਾਣਗੇ, ਰੱਬ ਦੀ ਦਰਗਾਹ ਦਾ ਦਰਵਾਜ਼ਾ ਮੇਰੇ ਲਈ ਖੁੱਲੇਗਾ, ਔਰ ਰੱਬ ਦੇ ਨਾਂ ਦਾ ਜਿਹੜਾ ਉੱਤਮ ਪਦਾਰਥ ਹੈ ਉਹ ਮੇਰੇ ਮਨ 'ਚ ਵਸੇਗਾ। ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਏ ਹਮਾਰਾ ਚੀਤ। ਕਿ ਭਾਈ ਜਦੋਂ ਕੋਈ ਨਿੰਦਿਆ ਕਰਦਾ ਤੇ ਇਹਦੇ ਨਾਲ ਦਿਲ ਸਾਫ਼ ਹੋ ਜਾਂਦਾ ਹੈ, ਕਿਉਂਕਿ ਤੁਹਾਡੇ ਅੰਦਰੋਂ ਵਿਕਾਰ ਹੰਕਾਰ ਝੜਨਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਇਹ ਤਾਂ ਮੇਰੇ ਔਗਣਾਂ ਨੂੰ ਜ਼ਾਹਰ ਕਰ ਰਿਹਾ ਨਿੰਦਕ, ਔਰ ਇਹ ਮੇਰੇ ਇਵੇਂ ਹੈ ਜਿਵੇਂ ਮੇਰੇ ਕੱਪੜੇ ਧੋ ਰਿਹਾ, ਮੇਰੇ ਮਨ ਦੀ ਮੈਲ ਨੂੰ ਧੋ ਰਿਹਾ। ਔਰ ਜਿਹੜਾ ਨਿੰਦਾ ਕਰਦਾ ਉਹੀ ਮੇਰਾ ਦੋਸਤ ਹੈ, ਕਿਉਂਕਿ ਉਹ ਮੇਰੇ ਉਸ ਮਨ ਦੀ ਕਮਜ਼ੋਰੀਆਂ ਨੂੰ ਬਾਹਰ ਕੱਢ ਦਿੰਦਾ ਹੈ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਹਮਰਾ ਜੀਵਨ ਨਿੰਦਕ ਲੋ ਰਿਹਾ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਹੁਣ ਇਹ ਫਾਈਨਲੀ ਉਹ ਕਹਿੰਦੇ ਨੇ ਵੀ ਨਿੰਦਕ ਤਾਂ ਮੇਰਾ ਦੋਸਤ ਵੀ ਹੈ ਦੁਨੀਆ ਦੇ ਵਿੱਚ, ਜਿਹੜਾ ਮੈਂ ਉਹਨੂੰ ਹੀ ਪਿਆਰ ਕਰਦਾ ਹਾਂ, ਇਸ ਲਈ ਕਿ ਨਿੰਦਾ ਹਮਰਾ ਕਰੇ ਉਧਾਰ, ਕਿ ਜਿਹੜੀ ਮੇਰੀ ਸਾਲਵੇਸ਼ਨ ਹੈ, ਮੇਰੀ ਫਰੀਡਮ ਹੈ, ਮੇਰੀ ਰੂਹ ਦੀ ਉਚਾਈ ਹੈ, ਜਿਹਦੇ ਚੋਂ ਔਗਣ ਜਿਹੜੇ ਨੇ ਉਹ ਉਹਨੇ ਮੈਨੂੰ ਦੱਸ ਕੇ ਧੋ ਦੇਣੇ ਨੇ, ਇਹੀ ਮੇਰਾ ਉਧਾਰ ਕਰੇਗਾ। ਤਾਂ ਐਂਡ ਕੀ ਹੋਏਗਾ? ਜਨ ਕਬੀਰ ਕੋ ਨਿੰਦਾ ਸਾਰ, ਕਿ ਜੇ ਅਲਟੀਮੇਟਲੀ ਨਿੰਦਿਆ ਦਾ ਤੱਤ ਸਾਰ ਕੱਢਣਾ, ਨਿੰਦਕ ਡੂਬਾ ਹਮ ਉਤਰੇ ਪਾਰ, ਕਿ ਜਿਹੜਾ ਦੂਸਰੇ ਦੀਆਂ ਕਮਜ਼ੋਰੀਆਂ ਦੇਖ ਕੇ ਬਿਆਨ ਕਰਦਾ, ਉਹਦੇ ਕੋਲ ਤਾਂ ਆਪਣੀਆਂ ਕਮਜ਼ੋਰੀਆਂ ਦੇਖਣ ਦਾ ਉਹਦਾ ਟਾਈਮ, ਉਹਨੇ ਡੁੱਬਣਾ ਹੀ ਅਲਟੀਮੇਟਲੀ। ਤੇ ਜਿਹਨੂੰ ਉਹ ਪੁਆਇੰਟ ਆਊਟ ਕਰ ਰਿਹਾ ਹੁੰਦਾ, ਉਸ ਦੇ ਉੱਤੇ ਉਪਕਾਰ ਕਰ ਰਿਹਾ ਹੁੰਦਾ ਮਾਂ ਬਾਪ ਵਾਂਗ, ਕਿ ਉਸ ਦੇ ਉਹ ਔਗਣ ਧੋ ਦਿੰਦਾ ਹੈ, ਉਹਦੀ ਹਉਮੈ ਮਿਟ ਜਾਂਦੀ ਹੈ, ਤੇ ਨਿੰਦਕ ਡੂਬਾ ਹਮ ਉਤਰੇ ਪਾਰ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਮ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।